ਫਲੋ ਆਫ ਇਨਫੋਰਮੇਸ਼ਨ, ਮਨੁੱਖੀ ਹੱਕਾਂ ਦੀ ਰਾਖੀ, ਸਿਟੀਜ਼ਨਸ ਦੇ ਰਾਈਟ, ਵੱਧ ਅਧਿਕਾਰਾਂ ਦਾ ਮਸਲਾ, ਸੋਵਰੈਨਿਟੀ ਦੇ ਤੇ ਆਜ਼ਾਦੀ ਦੇ ਜਿਹੜੇ ਰਾਈਟਸ ਆ ਵੀ ਉਹ ਐਜੂਕੇਸ਼ਨ ਨੇ ਉਹ ਸਾਰੇ ਦੇਣੇ ਹੁੰਦੇ ਆ। ਪਰ ਭਾਰਤ ਵਿੱਚ ਲੋਕਾਂ ਦੇ ਮਨਾਂ ਨੂੰ ਕਾਬੂ ਕਰਨ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਵੀ ਭਾਰਤ ਆ ਜਿਹੜਾ ਉਹ ਐਂਟੀ ਨੌਲੇਜ ਨੇਸ਼ਨ ਬਣਦਾ ਜਾ ਰਿਹਾ ਹੈਗਾ ਵੀ ਇਹਦੇ ਕੋਲ ਜਿਹੜਾ ਨੌਲੇਜ ਸਿਸਟਮ ਨੂੰ ਪ੍ਰਕਿਓਰ ਕਰਨ ਦਾ, ਉਹਨੂੰ ਸਿਫਟ ਕਰਨ ਦਾ ਤੇ ਉਹ ਜਿਹੜੀ ਸਦੀਆਂ ਦੀ ਜਨਰੇਸ਼ਨ ਟੂ ਜਨਰੇਸ਼ਨ ਨੌਲੇਜ ਨੂੰ ਮੁੜ ਕੇ ਸਿਫਟ ਕਰਕੇ ਜਿਹੜਾ ਪ੍ਰੋਸੈਸ ਆਉਣਾ ਹੁੰਦਾ ਉਹ ਭਾਰਤ ਵਿੱਚ ਆ ਜਿਹੜਾ ਨਹੀਂ ਚੱਲ ਰਿਹਾ। ਉਹ ਭਾਰਤ ਦੀ ਰਾਜਨੀਤੀਵਾਨਾਂ ਦੀਆਂ ਜਿਹੜੀਆਂ ਐਜੂਕੇਸ਼ਨ ਦੀਆਂ ਪਾਲਿਸੀਜ਼ ਹੈਗੀਆਂ ਉਹਨਾਂ ਨੇ ਉਹਦੇ ਵਿੱਚ ਆ ਜਿਹੜੇ ਫਲੋ ਲਿਆਂਦੇ। ਉਹ ਕਹਿੰਦਾ ਵਿਸ਼ਵ ਗੁਰੂ ਆ ਜਿਹੜਾ ਸਿਰਫ ਸੈਲਫ ਗਲੋਰੀਫਿਕੇਸ਼ਨ ਨਾਲ ਨਹੀਂ ਬਣਦਾ ਹੁੰਦਾ ਵੀ ਸਿਰਫ ਆਪਣੇ ਪਿੱਠ ਨੂੰ ਥਾਪੜਾ ਲਿਆਉਣਾ ਹੈਗਾ ਨਾ, ਜਿੱਦਾਂ ਹਨਾ ਵੀ ਇਹ ਵੀ ਆਪਣੀਆਂ ਪਿੱਠਾਂ ਥਪਥਪਾ ਕੇ ਨਹੀਂ ਬਣਦਾ ਹੈਗਾ ਤੇ ਨਾ ਹਲਕੇ ਜਿਹੇ ਪ੍ਰੋਪੇਗੰਡੇ ਨਾਲ ਕੋਈ ਵਿਸ਼ਵ ਗੁਰੂ। ਜਿਹੜਾ ਸੰਸਕ੍ਰਿਤ ਦਾ ਵੈਦਿਕ ਪਰੰਪਰਾ ਵਾਲੀ ਐਜੂਕੇਸ਼ਨ ਸਾਡੇ ਸਿਟੀਜ਼ਨਸ ਤੇ ਥੋਪੀ ਜਾ ਰਹੀ ਹੈਗੀ ਹੈ ਨਾ, ਉਹ ਸਿਟੀਜ਼ਨਸ ਨੂੰ ਗਿਆਨ ਦੇਣ ਦੀ ਪ੍ਰਕਿਰਿਆ ਦੇ ਮਨਸ਼ੇ ਨਾਲ ਨਹੀਂ ਥੋਪੀ ਜਾ ਰਹੀ, ਉਹ ਲੋਕਾਂ ਦੀ ਮਾਨਸਿਕਤਾ ਨੂੰ ਕੰਟਰੋਲ ਕਰਨ ਦੀ ਦਿਸ਼ਾ ਵਿੱਚ ਆ ਜਿਹੜਾ ਉਹ ਕਾਰਜ ਕੀਤਾ ਜਾ ਰਿਹਾ। ਉਹ ਸਪਸ਼ਟ ਕਰਾਂਗੇ ਕਿ ਭਾਰਤ ਕਿਉਂ ਸਿਧਾਂਤਕ ਤੌਰ ਤੇ ਆਪਣੀ ਸਦੀਵੀ ਹਾਰ ਵੱਲ ਵਧ ਰਿਹਾ। ਇਹੋ ਹੀ ਨੁਕਤਾ ਸੋਵੀਅਤ ਸੰਘ ਨੇ ਅਪਣਾਇਆ ਸੀ। ਸਹੀ ਹੈ। ਹਰ ਬੰਦਾ ਚਾਹੇ ਉਹ ਇੰਡੀਆ 'ਚ ਬੈਠਾ, ਪਾਕਿਸਤਾਨ, ਅਫਰੀਕਨ ਕੰਟੀਨੈਂਟਸ ਵਿੱਚ ਹੈਗਾ, ਉਹ ਚਾਹੁੰਦਾ ਮੈਂ ਦੁਨੀਆ ਦੀਆਂ ਬੈਸਟ ਯੂਨੀਵਰਸਿਟੀਆਂ ਵਿੱਚ ਮੇਰੇ ਬੱਚੇ ਪੜ੍ਹਨ। ਜਿਹੜੀਆਂ ਵੈਸਟਰਨ ਯੂਨੀਵਰਸਿਟੀਆਂ ਦੀ ਨੌਲੇਜ ਹੈਗੀ ਆ ਉਹ ਯੂਨੀਵਰਸਲ ਨੌਲੇਜ ਬਣ ਚੁੱਕੀ ਹੈਗੀ ਆ। ਉਹ ਤੁਹਾਨੂੰ ਕੱਲਾ ਸਿਰਫ ਭਾਰਤ ਮਾਤਾ ਕੀ ਜੈ ਕਰਨ ਤੱਕ ਨਹੀਂ ਬੁਲਾਉਂਦੀ, ਉਹ ਤੁਹਾਨੂੰ ਮਨੁੱਖਤਾ ਦੀਆਂ ਜਿਹੜੀਆਂ ਤਕਲੀਫਾਂ ਨੇ, ਚਾਹੇ ਉਹ ਟੈਕਨੀਕਲ ਤਕਲੀਫਾਂ ਨੇ, ਚਾਹੇ ਸਾਇੰਟੀਫਿਕ ਤਕਲੀਫਾਂ ਨੇ ਤੇ ਚਾਹੇ ਆਜ਼ਾਦੀ ਦੀਆਂ ਤੇ ਕੌਮੀਅਤ ਦੀਆਂ ਤਕਲੀਫਾਂ ਨੇ, ਉਹਨਾਂ ਤੇ ਚਾਹੇ ਜਿਹੜਾ ਭਾਸ਼ਾ ਰਾਹੀਂ ਗੁਲਾਮ ਬਣਾਉਣ ਦੀਆਂ ਤਕਲੀਫਾਂ ਨੇ, ਉਹਨਾਂ ਸਾਰਿਆਂ ਦਾ ਸਮਾਧਾਨ ਤੇ ਹੱਲ ਪੈਦਾ ਕਰਦਾ। ਸੋ ਇਸੇ ਕਰਕੇ ਉਹ ਕਹਿੰਦਾ ਵੀ ਭਾਰਤ ਯੂਨੀਵਰਸਲ ਨੌਲੇਜ ਦਾ ਫੁੱਲ ਨਹੀਂ ਖੜਾ ਸਕਿਆ, ਉਹ ਬਾਕੀ ਦੁਨੀਆ ਤੋਂ ਬਹੁਤ ਪਿੱਛੇ ਰਹਿ ਗਿਆ, ਖਾਸ ਕਰ ਉਹਨਾਂ ਖੇਤਰਾਂ ਵਿੱਚ ਜਿਨ੍ਹਾਂ ਤੋਂ ਗਿਆਨ ਨੂੰ ਵਿਕਸਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ। ਭਾਵ ਕਿ ਮੀਡੀਆ ਉਹ ਕੁਛ ਦਿਖਾਉਂਦਾ ਹੈ ਜੋ ਕੁਛ ਸਰਕਾਰ ਚਾਹੁੰਦੀ ਹੈਗੀ ਆ ਮਨਾਂ ਨੂੰ ਕੰਟਰੋਲ ਕਰਨਾ। ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹ ਲੋਕ ਲਾਏ ਜਾਂਦੇ ਆ ਜਿਹੜੇ ਮਾਨਸਿਕਤਾ ਨੂੰ ਕੰਟਰੋਲ ਕਰਨ ਦੀ ਮਸ਼ੀਨ ਦੇ ਪੁਰਜੇ ਬਣ ਕੇ ਚੱਲਦੇ ਆ। ਭਾਰਤ ਦੀ ਹਿੰਦੀ ਬੈਲਟ ਵੱਲ ਨਜ਼ਰ ਮਾਰ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼, ਇਹ ਭਾਰਤ ਦੀ ਹਿੰਦੀ ਬੈਲਟ ਮੰਨੀ ਜਾਂਦੀ ਹੈ। ਤੋਂ ਵੱਧ ਅਨਪੜ੍ਹ ਹੈ ਹਿੰਦੀ ਬੈਲਟ ਔਰ ਸਭ ਤੋਂ ਵੱਧ ਗਰੀਬ ਹੈ ਹਿੰਦੀ ਬੈਲਟ, ਜਿਨ੍ਹਾਂ ਦਾ ਨੈਸ਼ਨਲਿਜ਼ਮ ਬਾਕੀ ਇੰਡੀਆ ਤੇ ਇੰਡੀਅਨ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ। ਉਹ ਕਹਿੰਦਾ ਭਾਰਤ ਲਗਾਤਾਰ ਆ ਜਿਹੜਾ ਸਿਰਫ ਸਿਲੀਕਨ ਵੈਲੀ ਨੂੰ ਕਾਪੀ ਕਰ ਰਿਹਾ, ਆਪਣੇ ਆਪ ਵਿੱਚ ਕੋਈ ਰਿਸਰਚ ਤੇ ਕੋਈ ਇਨੋਵੇਸ਼ਨ ਆ ਭਾਰਤ ਵਿੱਚ ਨਹੀਂ ਹੋ ਰਹੀ। ਇਹ ਜਿਹੜਾ ਬੰਦਾ ਟੈਕ ਇੰਡਸਟਰੀ ਨਾਲ 30 ਸਾਲਾਂ ਤੋਂ ਜੁੜਿਆ ਹੋਇਆ ਉਹ ਇਹ ਕਹਿ ਰਿਹਾ ਹੈਗਾ, ਬਿਲਕੁਲ ਉਹੀ ਆ ਵੀ ਐਂਟੀ ਨੌਲੇਜ ਨੇਸ਼ਨ ਆ ਜਿਹੜਾ ਉਹ ਕ੍ਰੀਏਟ ਹੋ ਗਿਆ ਨਾ। ਕਹਿੰਦਾ ਦੇ ਵਿੱਚ ਮੇਰੇ ਖਿਆਲ ਪਾਰਲੀਮੈਂਟ 'ਚ ਪੇਸ਼ ਹੋਈ ਆ ਵੀ ਪਿਛਲੇ 5-6 ਸਾਲਾਂ 'ਚ 2 ਲੱਖ ਕੰਪਨੀਆਂ ਸਟਾਰਟ ਹੋ ਕੇ ਬੰਦ ਹੋ ਗਈਆਂ। ਜੀ। ਉਹਦੇ ਚੋਂ ਭਾਰਤ ਦੇ ਬੈਂਕਾਂ ਨੇ 6.15 ਲੱਖ ਕਰੋੜ ਰੁਪਈਆ ਬੈਡ ਲੋਨਸ ਦਾ ਰਿਟਰਨ ਆਫ ਕਰਿਆ। ਹੁਣ ਤੁਸੀਂ ਦੇਖੋ ਆ ਦਿੱਲੀ ਵਿੱਚ ਧੂਏ ਦਾ ਕਿੰਨਾ ਗੁਬਾਰ ਹੈਗਾ, AQI ਦਾ। ਬਿਲਕੁਲ। ਤੇ ਉਹ ਕਹਿੰਦੇ ਅਸੀਂ ਇੰਟਰਨੈਸ਼ਨਲ AQI ਨੂੰ ਨਹੀਂ ਮੰਨਦੇ, ਅਸੀਂ ਤਾਂ ਆਪਣੀ ਬਣਾ ਲਾਂਗੇ। ਇਸੇ ਤਰ੍ਹਾਂ ਹੀ ਗਰੋਥ ਦਾ ਡਾਟਾ ਆਪਣਾ ਹੀ ਬਣਾਈ ਫਿਰਦੇ ਆ, ਇੰਟਰਨੈਸ਼ਨਲ ਸਟੈਂਡਰਡਸ ਨਾਲ ਗਰੋਥ ਨਹੀਂ ਉਹ ਕਰਦੇ, ਮੈਜ਼ਰ ਕਰਦੇ ਨਹੀਂ ਸਾਡੀ GDP ਕਿੰਨੀ ਹੋਈ। ਉਹ ਆਪਣਾ ਇੱਕ ਦੇਸੀ ਡਾਟਾ ਬਣਾ ਕੇ ਜਿਹਦੀ ਗੱਲ GN ਡੈਵੀ ਕਰਦਾ। ਸਤਿ ਸ੍ਰੀ ਅਕਾਲ, ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਵਤਾਰ ਸਿੰਘ ਜੀ, ਬਹੁਤ ਹੀ ਸੀਨੀਅਰ ਜਰਨਲਿਸਟ ਅਤੇ ਲੇਖਕ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਦੇ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ। ਭਾਰਤ ਦੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, IMF ਨੇ ਪੋਲ ਖੋਲੀ ਜੋ ਉਹਨਾਂ ਦੀ GDP ਦੇ ਦਾਅਵੇ ਆ ਤੇ ਅਸਲੀਅਤ ਕੀ ਆ ਉਸ ਦੇ ਬਾਰੇ ਜਿਹੜੀ ਉਹ ਚਰਚਾ ਕੀਤੀ ਸੀ। ਉਸੇ ਹੀ ਲੜੀ ਨੂੰ ਅੱਗੇ ਵਧਾਉਂਦੇ ਹੋਏ, ਉਸੇ ਹੀ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ ਜਿਹੜੇ ਕੁਝ ਵਿਦਵਾਨ ਤੇ ਜਿਹੜੇ ਵਪਾਰੀ ਨੇ ਜਾਂ ਅਰਥ ਸ਼ਾਸਤਰੀ ਆ ਉਹ ਕੀ ਸੋਚਦੇ ਆ
ਭਾਰਤ ਦੀ ਓਵਰਆਲ ਸਥਿਤੀ ਨੂੰ ਜਿਹੜਾ ਉਹ ਲੈ ਕੇ ਇਹ ਜਿਹੜੀਆਂ ਛੋਟੀਆਂ-ਛੋਟੀਆਂ ਪਰ ਅਹਿਮ ਗੱਲਾਂ ਜਿਸ ਨੂੰ ਉੱਥੇ ਭਾਰਤ ਦੇ ਵਿੱਚ ਦੱਬ ਲਿਆ ਜਾਂਦਾ ਤਾਂ ਜੋ ਉੱਥੋਂ ਦੀ ਜਨਤਾ, ਉੱਥੋਂ ਦੀ ਪਬਲਿਕ ਉਹਨਾਂ ਨੂੰ ਇਸ ਦੇ ਬਾਰੇ ਬਹੁਤਾ ਨਾ ਪਤਾ ਲੱਗ ਸਕੇ। ਪਰ ਆਪਾਂ ਉਸ ਦਾ ਐਨਾਲਿਸਿਸ, ਉਸ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਲਈ ਅਵਤਾਰ ਸਿੰਘ ਜੀ ਆਪਣੇ ਨਾਲ ਜੁੜੇ ਨੇ। ਅਵਤਾਰ ਸਿੰਘ ਜੀ, ਇਸ ਗੱਲਬਾਤ ਦੇ ਵਿੱਚ ਸ਼ੁਰੂਆਤ ਕਰਦੇ ਹਾਂ। ਜੀ.ਐਨ. ਡੇਵੀ ਕਰਕੇ ਇੱਕ ਭਾਰਤ ਦੇ ਵਿਦਵਾਨ ਨੇ, ਉਹਨਾਂ ਦਾ ਜਿਹੜਾ ਇਹ ਮੰਨਣਾ ਆ ਤੇ ਇਹ ਕਹਿਣਾ ਆ ਵੀ ਭਾਰਤ ਇੱਕ ਗਿਆਨਹੀਨ ਨੌਲੇਜਲੈਸ ਨੇਸ਼ਨ ਜਿਹੜਾ ਉਹ ਬਣ ਰਿਹਾ ਆ। ਉਹ ਕਿਵੇਂ ਇਹ ਇਸ ਸਿੱਟੇ ਤੇ ਪਹੁੰਚਦੇ ਨੇ? ਹਾਂਜੀ। ਸੋ ਜੀ.ਐਨ. ਡੇਵੀ ਨਾ ਭਾਰਤ ਦੇ ਬਹੁਤ ਵੱਡੇ, ਜਿੱਦਾਂ ਆਪਾਂ ਕਹਿ ਸਕਦੇ ਹਾਂ, ਪੋਲੀਟੀਕਲ ਐਜੂਕੇਸ਼ਨਿਸਟ ਆ ਹਨਾ। ਸੋ ਪੋਲਿਟਿਕਸ ਐਜੂਕੇਸ਼ਨ ਦਾ ਜਿਹੜਾ ਪੋਲਿਟਿਕਸ ਨਾਲ ਤੇ ਸੋਸਾਇਟੀ ਨਾਲ ਸੰਬੰਧ ਰੱਖਦਾ ਹੈਗਾ, ਉਹਦੇ ਉਹ ਬਹੁਤ ਵੱਡੇ ਮਾਹਰ ਨੇ। ਸੋ ਜੀ.ਐਨ. ਡੇਵੀ ਦੀ ਕੁਝ ਸਮਾਂ ਪਹਿਲਾਂ ਕਿਤਾਬ ਆਈ ਹੈਗੀ ਆ, ਸਿਟੀਜ਼ਨਸ ਅੰਡਰ ਸੀਜ਼, ਵੀ ਜਿਹੜੇ ਭਾਰਤ ਦੇ ਜਿਹੜੇ ਸਿਟੀਜ਼ਨਸ ਆ ਉਹ ਇੱਕ ਘੇਰੇ ਵਿੱਚ ਬੜੇ ਹੋਏ ਨੇ, ਉਹਨਾਂ ਦੇ ਦੁਆਲੇ ਘੇਰਾ, ਜਿੱਦਾਂ ਸਿਧਾਂਤਕ ਘੇਰਾਬੰਦੀ ਕਹਿੰਦੇ ਆ ਨਾ ਆਪਾਂ, ਵੀ ਉਹਨਾਂ ਦੀ ਘੇਰਾਬੰਦੀ ਆ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਉਹ ਕਹਿ ਰਹੇ ਹੈਗੇ ਆ ਵੀ ਭਾਰਤ ਆ ਜਿਹੜਾ ਉਹ ਐਂਟੀ ਨੌਲੇਜ ਨੇਸ਼ਨ ਬਣਦਾ ਜਾ ਰਿਹਾ ਹੈਗਾ, ਵੀ ਇਹਦੇ ਕੋਲ ਜਿਹੜਾ ਨੌਲੇਜ ਸਿਸਟਮ ਉਹਨੂੰ ਪ੍ਰਕਿਓਰ ਕਰਨ ਦਾ, ਉਹਨੂੰ ਸ਼ਿਫਟ ਕਰਨ ਦਾ, ਤੇ ਉਹ ਜਿਹੜੀ ਸਦੀਆਂ ਦੀ ਜਨਰੇਸ਼ਨ ਟੂ ਜਨਰੇਸ਼ਨ ਨੌਲੇਜ ਨੂੰ ਮੁੜ ਕੇ ਸ਼ਿਫਟ ਕਰਕੇ ਜਿਹੜਾ ਪ੍ਰੋਸੈਸ ਆਉਣਾ ਹੁੰਦਾ, ਉਹ ਭਾਰਤ ਵਿੱਚ ਆ ਜਿਹੜਾ ਨਹੀਂ ਚੱਲ ਰਿਹਾ। ਉਹ ਭਾਰਤ ਦੀ ਰਾਜਨੀਤੀਵਾਨਾਂ ਦੀਆਂ ਜਿਹੜੀਆਂ ਐਜੂਕੇਸ਼ਨ ਦੀਆਂ ਪਾਲਿਸੀਜ਼ ਹੈਗੀਆਂ, ਉਹਨਾਂ ਨੇ ਉਹਦੇ ਵਿੱਚ ਆ ਜਿਹੜੇ ਫਲਾਅ ਲਿਆਂਦੇ। ਉਹ ਕਹਿੰਦਾ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਆ, ਇਹ ਕਹਿ ਤਾਂ ਰਹੀ ਆ ਵੀ ਅਸੀਂ ਆਪਣੇ ਆਪ ਨੂੰ ਵਿਸ਼ਵ ਗੁਰੂ ਬਣਾਉਣਾ ਹੈਗਾ, ਵੀ ਮੁਲਕ ਨੂੰ ਵਿਸ਼ਵ ਗੁਰੂ ਬਣਾਉਣਾ ਹੈਗਾ, ਤੇ ਕਹਿੰਦਾ ਗੌਰਮੈਂਟ ਦੀ ਜਿਹੜੀ ਐਜੂਕੇਸ਼ਨ ਦੀ ਪਾਲਿਸੀ ਹੈਗੀ ਆ ਤੇ ਹਾਇਰ ਐਜੂਕੇਸ਼ਨ ਦੀ, ਉਹ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਵੀ ਇੱਕ ਵਿਸ਼ਫੁਲ ਥਿੰਕਿੰਗ, ਉਹਨੇ ਲਿਖਿਆ ਆਪਣੇ ਆਰਟੀਕਲ 'ਚ ਨਾ, ਵੀ ਇੱਕ ਵਿਸ਼ਫੁਲ ਥਿੰਕਿੰਗ ਵਿੱਚ ਰਹਿ ਰਹੀ ਹੈਗੀ ਆ। ਕਹਿੰਦਾ ਵਿਸ਼ਵ ਗੁਰੂ ਆ ਜਿਹੜਾ ਸਿਰਫ ਸੈਲਫ ਗਲੋਰੀਫਿਕੇਸ਼ਨ ਨਾਲ ਨਹੀਂ ਬਣਦਾ ਹੁੰਦਾ, ਵੀ ਸਿਰਫ ਆਪਣੇ ਪਿੱਠ ਨੂੰ ਥਾਪੜਾ ਲਿਆਉਣਾ ਹੈਗਾ ਨਾ, ਜਿੱਦਾਂ ਹਨਾ, ਵੀ ਇਹ ਵੀ ਆਪਣੀਆਂ ਪਿੱਠਾਂ ਥਪਥਪਾ ਕੇ ਨਹੀਂ ਬਣਦਾ ਹੈਗਾ, ਤੇ ਨਾ ਹਲਕੇ ਜਿਹੇ ਪ੍ਰੋਪੇਗੰਡੇ ਨਾਲ ਕੋਈ ਵਿਸ਼ਵ ਗੁਰੂ ਬਣਦਾ ਹੈਗਾ ਹਨਾ। ਕਹਿੰਦਾ ਕਿਉਂਕਿ ਉਹ ਕਿਉਂ ਨਹੀਂ ਬਣ ਰਿਹਾ? ਉਹ ਕਹਿੰਦਾ ਵੀ ਜਿਹੜਾ ਸੰਸਕ੍ਰਿਤ ਦਾ ਵੈਦਿਕ ਪਰੰਪਰਾ ਵਾਲੀ ਐਜੂਕੇਸ਼ਨ ਸਾਡੇ ਸਿਟੀਜ਼ਨਸ ਤੇ ਥੋਪੀ ਜਾ ਰਹੀ ਹੈਗੀ ਹੈ ਨਾ, ਉਹ ਸਿਟੀਜ਼ਨਸ ਨੂੰ ਗਿਆਨ ਦੇਣ ਦੀ ਪ੍ਰਕਿਰਿਆ ਦੇ ਮਨਸ਼ੇ ਨਾਲ ਨਹੀਂ ਥੋਪੀ ਜਾ ਰਹੀ, ਉਹ ਲੋਕਾਂ ਦੀ ਮਾਨਸਿਕਤਾ ਨੂੰ ਕੰਟਰੋਲ ਕਰਨ ਦੀ ਦਿਸ਼ਾ ਵਿੱਚ ਆ ਜਿਹੜਾ ਉਹ ਕਾਰਜ ਕੀਤਾ ਜਾ ਰਿਹਾ। ਜਿਹੜੀ ਐਜੂਕੇਸ਼ਨ ਆ ਉਹ ਇਨੋਵੇਟਿਵ ਨਹੀਂ ਰਹੀ। ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਗੱਲ ਕਰੀ ਹੈਗੀ ਆ ਵੀ ਭਾਰਤ ਦਾ ਬਿਜ਼ਨਸ ਮਾਡਲ ਇਨੋਵੇਟਿਵ ਅਤੇ ਰਿਸਰਚ ਬੇਸ ਨਹੀਂ ਹੈਗਾ। ਅੱਜ ਜੀ.ਐਨ. ਡੇਵੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜੀ.ਐਨ. ਡੇਵੀ ਵੀ ਇਹੀ ਕਹਿ ਰਹੇ ਹੈਗੇ ਆ ਵੀ ਭਾਰਤ ਦਾ ਜਿਹੜਾ ਐਜੂਕੇਸ਼ਨ ਮਾਡਲ ਹੈਗਾ ਉਹ ਇਨੋਵੇਟਿਵ ਨਹੀਂ ਹੈਗਾ। ਉਹਦੇ ਵਿੱਚੋਂ ਵਿਦਿਆਰਥੀਆਂ ਨੂੰ ਦੁਨੀਆ ਵਿੱਚ ਹੋ ਰਹੀਆਂ ਕਮਾਲ ਦੀਆਂ ਜਿਹੜੀਆਂ ਤਰੱਕੀਆਂ ਔਰ ਵਿਕਾਸ ਆ, ਉਹਨਾਂ ਦਾ ਗਿਆਨ ਦੇਣ। ਵਿਕਾਸ ਇਕੱਲਾ ਤਕਨੀਕੀ ਵਿਕਾਸ ਨਹੀਂ, ਵਿਕਾਸ ਦਾ ਮਤਲਬ ਹੈਗਾ ਵੀ ਜਿਹੜਾ ਸੋਸ਼ਲ ਸਾਇੰਸਿਸ ਤੇ ਸਿਵਲਾਈਜੇਸ਼ਨ ਦੇ ਚੱਕਰ ਵਿੱਚ ਜਿਹੜਾ ਗੱਲਬਾਤ ਹੈਗੀ ਨਾ, ਵੀ ਉਹ ਵੀ ਹੈ ਜਿਹੜੀ ਵੀ ਸਿਵਲਾਈਜੇਸ਼ਨ ਦਾ ਵਿਕਾਸ, ਫਲੋ ਆਫ ਇਨਫੋਰਮੇਸ਼ਨ, ਮਨੁੱਖੀ ਹੱਕਾਂ ਦੀ ਰਾਖੀ, ਸਿਟੀਜ਼ਨਸ ਦੇ ਰਾਈਟ, ਵੱਧ ਅਧਿਕਾਰਾਂ ਦਾ ਮਸਲਾ, ਸੋਵਰੈਨਿਟੀ ਦੇ ਤੇ ਆਜ਼ਾਦੀ ਦੇ ਜਿਹੜੇ ਰਾਈਟਸ, ਵੀ ਉਹ ਐਜੂਕੇਸ਼ਨ ਨੇ ਉਹ ਸਾਰੇ ਦੇਣੇ ਹੁੰਦੇ ਆ। ਪਰ ਭਾਰਤ ਵਿੱਚ ਲੋਕਾਂ ਦੇ ਮਨਾਂ ਨੂੰ ਕਾਬੂ ਕਰਨ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਹੈਗੀ ਆ, ਤਾਂ ਕਿ ਉਹ ਜਿਹੜੀ ਵਿਸ਼ਵ ਪੱਧਰ ਤੇ ਮਨੁੱਖੀ ਹੱਕਾਂ ਦੀ, ਰਾਜਨੀਤਿਕ ਆਜ਼ਾਦੀਆਂ ਦੀ, ਸੋਵਰੈਨਿਟੀ ਦੀ ਤੇ ਵੱਧ ਅਧਿਕਾਰਾਂ ਦੀ ਜਿਹੜੀ ਨੌਲੇਜ ਸਿਸਟਮ ਆ ਰਿਹਾ ਹੈਗਾ ਵੀ ਉਹ ਤੋਂ ਜਾਣੂ ਨਾ ਹੋ ਸਕਣ। ਇਟ ਮੀਨਸ ਉਹ ਕਹਿ ਰਿਹਾ ਵੀ ਭਾਰਤ ਸਰਕਾਰ ਆ ਜਿਹੜੀ ਉਹ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਵਾਲੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਲਿਆ ਰਹੀ ਹੈਗੀ ਆ। ਇਹ ਲੋਕਾਂ ਵਿੱਚ ਅਨਪੜ੍ਹਤਾ ਤੇ ਐਂਟੀ ਨੌਲੇਜ ਸਿਸਟਮ ਕ੍ਰੀਏਟ ਕਰੂਗੀ। ਇਹ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਜਿਹੜਾ ਹੈਗਾ ਅਨਪੜ੍ਹ ਬਣਾਉਣ ਵੱਲ ਚੱਲੇ ਗਏ ਨਾ। ਉਹਨਾਂ ਨੇ ਆਪਣੀ ਜਿਹੜੀ ਕਿਤਾਬ ਆ ਉਹਦੇ ਵਿੱਚ ਲਿਖਿਆ, ਕਹਿੰਦਾ ਵੀ ਥਰੂ ਆਊਟ ਹਿਊਮਨ ਹਿਸਟਰੀ ਹੈ ਨਾ ਜਿਹਨੂੰ ਆਪਾਂ ਯੂਨੀਵਰਸਲੀ ਗਿਆਨ ਦੇ ਪ੍ਰਬੰਧ ਨੂੰ ਜਿਹੜਾ ਅੰਡਰਸਟੈਂਡ ਕਰਦੇ ਹੈਗੇ ਆ, ਉਹਦੇ ਲਈ ਬਹੁਤ ਸਦੀਆਂ ਤੋਂ ਹੀ ਜਿਹੜੇ ਬਹੁਤ ਸਾਰੇ ਮੈਥਡ ਆਏ ਹੈਗੇ ਆ। ਹਰ ਸਦੀ ਦਾ ਤੇ ਹਰ ਜਨਰੇਸ਼ਨ ਦਾ ਗਿਆਨ ਦੇ ਪ੍ਰਬੰਧ ਨੂੰ ਸਮਝਣ ਦਾ ਤੇ ਉਹਨੂੰ ਆਪਣੀ ਸ਼ਖਸੀਅਤ ਦਾ ਹਿੱਸਾ ਬਣਾਉਣ ਦਾ ਇੱਕ ਸਿਸਟਮ ਰਿਹਾ ਹੈਗਾ। ਹਰੇਕ ਸਦੀ ਦੀਆਂ ਆਪਣੀਆਂ ਮਾਨਤਾਵਾਂ ਰਹੀਆਂ, ਜਿੱਦਾਂ ਇਜਿਪਸ਼ੀਅਨ ਹਾਇਰੋਗਲਾਫਿਕਸ ਹੈਗੇ ਆ,
ਤੇ ਗ੍ਰੀਕ ਦੀ ਟ੍ਰਿਗਨੋਮੈਟਰੀ ਆ ਤੇ ਮਿਡੀਵਲ ਯੂਰਪੀਅਨ ਦੀ ਜਿਹੜੀ ਕੋਡ ਲੈਂਗੁਏਜ ਆ ਯੂਰਪ ਦੇ ਮੱਧ ਵਿੱਚ। ਸੋ ਇਜਿਪਸ਼ੀਅਨਸ ਹਾਇਰੋਗਲਾਫਿਕਸ, ਗ੍ਰੀਕ ਦੀ ਟ੍ਰਿਗਨੋਮੈਟਰੀ ਤੇ ਜਿਹੜੇ ਮਿਡੀਵਲ ਯੂਰਪ ਦੇ ਜਿਹੜੇ ਮੈਜੀਕਲ ਕੋਡ ਲੈਂਗੁਏਜ ਸੀਗੀਆਂ ਉਹ ਸ਼ਿਫਟ ਹੁੰਦੀਆਂ ਜਦੋਂ ਜਿਉਂ ਸਭਿਅਤਾ ਪ੍ਰੋੜ ਹੁੰਦੀ ਗਈ, ਇਹ ਟ੍ਰਿਗਨੋਮੈਟਰੀ ਤੇ ਇਜਿਪਸ਼ੀਅਨ ਕਨਸੈਪਟ ਤੇ ਯੂਰਪੀਅਨ ਕਨਸੈਪਟ ਆ ਉਹ ਜਿਸ ਤਰ੍ਹਾਂ ਕਹਿੰਦੇ ਨੇ ਵੀ ਸੋਨਾ ਜਿਹੜਾ ਹੈਗਾ ਅੱਗ ਵਿੱਚ ਢਲ ਕੇ ਧਾਤ ਦਾ ਇੱਕ ਵਧੀਆ ਬਣ ਜਾਂਦਾ ਹੈਗਾ, ਉਹਦੀ ਸ਼ਿਫਟਿੰਗ ਹੋ ਜਾਂਦੀ ਹੈ। ਸੋ ਕਹਿੰਦਾ ਵੀ ਲੈਂਗੁਏਜ ਐਂਡ ਨੌਲੇਜ ਆ ਜਿਹੜੀ ਉਹ ਸ਼ਿਫਟ ਹੋਈ ਆ ਬਹੁਤ ਹੁਣ ਤੱਕ ਦੀਆਂ ਸਦੀਆਂ ਵਿੱਚ ਆ ਕੇ ਉਹ ਪੁਰਾਣੀਆਂ ਸੰਸਥਾਵਾਂ ਚੋਂ ਸ਼ਿਫਟ ਹੁੰਦੀ ਜਿਹੜਾ ਅੱਜ ਨੌਲੇਜ ਸਿਸਟਮ ਸਾਡੇ ਕੋਲ ਆਇਆ ਉਹ ਸਾਡੀ ਅੱਜ ਦੀ ਵਰਤਮਾਨ ਦੀਆਂ ਲੋੜਾਂ ਦੀ ਪੂਰਤੀ ਕਰਦਾ। ਪਰ ਭਾਰਤ ਦਾ ਕਹਿੰਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਜਾਂ ਐਜੂਕੇਸ਼ਨ ਪਾਲਿਸੀ ਹੈਗੀ ਆ ਉਹ ਵੈਦਿਕ ਪਰੰਪਰਾ ਤੇ ਵੈਦਿਕ ਐਜੂਕੇਸ਼ਨ ਨੂੰ ਵਿਦਿਆਰਥੀਆਂ ਉੱਤੇ ਥੋਪ ਕੇ ਜਿਹੜਾ ਹੈਗਾ ਉਹ ਉਹਨਾਂ ਦਾ ਜਿਸ ਤਰ੍ਹਾਂ ਮਾਨਸਿਕ ਤੌਰ ਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਜਿਹੜੀ ਹੈਗੀ ਆ ਕਵਾਇਦ ਕਰ ਰਹੀ ਹੈਗੀ ਆ। ਸੋ ਇੰਡੀਆ ਫਿਊਚਰ ਵਿੱਚ ਜੇ ਇਹੋ ਹੀ ਚੱਲਦਾ ਰਿਹਾ, ਜੇ ਫਲੋ ਆਫ ਨੌਲੇਜ ਔਰ ਫਲੋ ਆਫ ਇਨਫੋਰਮੇਸ਼ਨ ਦੇ ਨਾਲ ਇੰਡੀਅਨ ਜਿਹੜੇ ਵਿਦਿਆਰਥੀ ਹੈਗੇ ਆ ਤੇ ਵਿਦਵਾਨ ਹੈਗੇ ਆ ਉਹ ਕੰਪੈਟੀਬਲ ਨਾ ਹੋਏ ਤਾਂ ਉਹ ਕਹਿੰਦਾ ਇਟ ਕੁਡ ਬੀ ਅ ਐਂਟੀ ਨੌਲੇਜ ਨੇਸ਼ਨ, ਹਨਾ। ਸੋ ਵੀ ਉਹ ਜਿਹੜਾ ਹੈਗਾ ਐਂਟੀ ਨੌਲੇਜ ਨੇਸ਼ਨ ਆ ਜਿਹੜਾ ਬਣ ਸਕਦਾ। ਉਹਨੇ ਫਿਰ ਇਹ ਕਿਹਾ ਹੈਗਾ, ਕਹਿੰਦਾ ਵੀ ਜਿਹੜਾ 17th ਸੈਂਚੁਰੀ ਵਿੱਚ ਜਿਹੜਾ ਨਾ ਓਬਸੈਸ਼ਨ ਟੂ ਇਨਵੈਂਟ ਏ ਸਿੰਬੋਲਿਕ ਮੈਥਡ ਫॉर ਸਟੇਟਿੰਗ ਨੌਲੇਜ। ਹੁਣ ਕਹਿੰਦਾ ਇੱਕ ਹੈਗੀ ਆ ਤੁਹਾਡੀ ਆਪਣੀ ਨੌਲੇਜ, ਇੱਕ ਹੈਗੀ ਆ ਯੂਨੀਵਰਸਲ ਨੌਲੇਜ। ਇੱਕ ਤੁਹਾਡੀ ਆਪਣੀ ਲੋਕਲ ਨੌਲੇਜ ਹੁੰਦੀ ਆ, ਇੱਕ ਉਹਨਾਂ ਬਹੁਤ ਸਾਰੀਆਂ ਲੋਕਲ ਨੌਲੇਜਸ ਵਿੱਚੋਂ ਸ਼ਿਫਟ ਹੋ ਕੇ ਇੱਕ ਯੂਨੀਵਰਸਲ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਆ ਵੀ ਦੁਨਿਆਵੀ ਪੱਧਰ ਦਾ ਨੌਲੇਜ ਸਿਸਟਮ ਆਇਆ। ਸੋ ਇੰਡੀਆ ਸਿਰਫ ਆਪਣੀ ਲੋਕਲ ਨੌਲੇਜ ਚੋਂ ਹੀ ਜਿਹੜੀਆਂ ਪਾਲਿਸੀਆਂ ਬਣਾ ਰਿਹਾ ਹੈਗਾ, ਜਿਹੜੀ ਥਰੂ ਆਊਟ ਸਿਵਲਾਈਜੇਸ਼ਨ ਥਰੂ ਆਊਟ ਸੈਂਚੁਰੀਜ਼ ਨੌਲੇਜ ਨੇ ਤਰੱਕੀ ਕਰੀ ਹੈਗੀ ਆ ਔਰ ਉਹ ਜਿਸ ਮੁਕਾਮ ਤੇ ਅੱਜ ਪਹੁੰਚੀ ਹੈਗੀ ਆ। ਸੋ ਭਾਰਤ ਜਾਣ ਬੁੱਝ ਕੇ ਉਹ ਤੋਂ ਪਾਸਾ ਵੱਟ ਕੇ ਲੰਘ ਰਿਹਾ ਤਾਂ ਕਿ ਉਹ ਜਿਹੜੀ ਉਹ ਨੌਲੇਜ ਹੈਗੀ ਆ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਤੇ ਖੋਜਾਰਥੀਆਂ ਨੂੰ ਆਜ਼ਾਦੀ ਦੇ, ਮਨੁੱਖੀ ਅਧਿਕਾਰਾਂ ਦੇ, ਕੌਮੀਅਤਾਂ ਦੇ, ਨੇਸ਼ਨਹੁੱਡ ਦੇ ਅਤੇ ਬੋਲੀ ਤੇ ਧਰਮ ਦੇ ਆਧਾਰ ਤੇ ਜਿਹੜਾ ਕੌਮੀ ਜਜ਼ਬਾ ਉਹਦੀ ਪ੍ਰੇਰਨਾ ਦਿੰਦੀ ਆ, ਜਿਹ ਤੋਂ ਭਾਰਤ ਸਰਕਾਰ ਆ ਜਾਣ ਬੁੱਝ ਕੇ ਬਚ ਰਹੀ ਹੈ। ਜੀ ਜੀ ਅਵਤਾਰ ਸਿੰਘ ਜੀ, ਇਹਨਾਂ ਨੇ ਇਹ ਜਿਹੜੀ ਚੀਜ਼ ਦੱਸੀ ਹੈ ਵੀ ਜਿਹੜਾ ਹੁਣ ਗਿਆਨਹੀਨ ਜਾਂ ਐਂਟੀ ਨੌਲੇਜ ਵੀ ਗਿਆਨ ਦੇ ਉਲਟ ਚੱਲਣ ਵਾਲਾ ਜਿਹੜਾ ਨੇਸ਼ਨ ਬਣ ਰਿਹਾ, ਜੋ ਉੱਥੇ ਮੌਜੂਦਾ ਹਾਲਾਤ ਨੇ ਮੈਨੂੰ ਲੱਗਦਾ ਸਰਕਾਰਾਂ ਕਾਫੀ ਹੱਦ ਤੱਕ ਕਾਮਯਾਬ ਹੋ ਚੁੱਕੀਆਂ। ਬੁੱਧੀਜੀਵੀਆਂ ਨੂੰ ਖੁੱਡੇ ਲਾਈਨ ਲਾਉਣਾ, ਅਰਬਨ ਨਕਸਲ ਕਹਿਣਾ, ਕੋਈ ਵੀ ਗਿਆਨ ਵਾਲੀ ਅਸਲ 'ਚ ਗੱਲ ਕਰਦਾ ਉਹਨੂੰ ਜਿਸ ਤਰੀਕੇ ਦੇ ਨਾਲ ਉਹ ਟੁੱਟ ਕੇ ਪੈਂਦੇ ਨੇ, ਮੈਨੂੰ ਲੱਗਦਾ ਕਾਫੀ ਹੱਦ ਤੱਕ ਉਹ ਨੇਸ਼ਨ ਇਸ ਚੀਜ਼ 'ਚ ਕਾਮਯਾਬ ਹੋ ਗਿਆ। ਕਾਮਯਾਬ ਨੂੰ ਸਰਕਾਸਟਿਕਲੀ ਲਿਆ ਜਾਵੇ। ਹਾਂਜੀ, ਇਹ ਜਿਹੜੀ ਕਾਮਯਾਬੀ ਆ ਨਾ, ਸੋ ਇਹ ਜਿਹੜੀ ਆਪਾਂ ਨੂੰ ਕਾਮਯਾਬੀ ਲੱਗਦੀ ਆ ਉਹ ਅਸਲ ਵਿੱਚ ਉਹ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਆ। ਜਿਹੜਾ ਆਪਾਂ ਅੱਗੇ ਜਾ ਕੇ ਕਹਾਂਗੇ। ਇੱਕ ਨਾ ਆਪਣੇ ਖਾੜਕੂ ਜਰਨੈਲ ਹੋਏ ਆ ਭਾਈ ਗੁਰਸ਼ਰਨ ਸਿੰਘ ਗਾਮਾ ਜੀ, ਉਹ ਕਾਫੀ ਦੇਰ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜਿੰਦੇ ਉਹਨਾਂ ਨੇ ਕੰਮ ਕਰਿਆ ਹੈਗਾ। ਜਦੋਂ ਉਹ ਜੇਲ੍ਹ ਚੋਂ ਰਿਹਾ ਹੋ ਕੇ ਆਏ ਨਾ, ਸੋ ਮੈਂ ਉਹਨਾਂ ਦੀ ਪਹਿਲੀ ਜਿਹੜੀ ਇੰਟਰਵਿਊ ਮੈਂ ਕਰੀ ਸੀ, ਬਹੁਤ ਲੰਬੇ ਇੰਟਰਵਿਊ ਸੀਗੀ ਜੀ, ਤੇ ਬਹੁਤ ਸਾਰੇ ਸਵਾਲ ਸੀਗੇ ਤੇ ਬੜਾ ਉਹਨਾਂ ਨੇ ਸਿਧਾਂਤਕ ਜਵਾਬ ਦਿੱਤਾ ਇੱਕ ਸਵਾਲ ਦਾ। ਮੈਂ ਉਹਨਾਂ ਨੂੰ ਕਿਹਾ ਵੀ ਕੀ ਆਪਾਂ ਸਮਝੀਏ ਵੀ ਜਿਹੜੀ ਖਾੜਕੂ ਲਹਿਰ ਆ ਉਹ ਹਾਰ ਗਈ ਆ, ਹਨਾ ਤੇ ਵੀ ਸਰਕਾਰ ਜਿੱਤ ਗਈ ਹੋਈ ਆ, ਹਨਾ। ਉਹ ਕਹਿੰਦੇ ਵੀ ਜਿਸ ਚੀਜ਼ ਨੂੰ ਜਿੱਤ ਸਮਝਿਆ ਜਾ ਰਿਹਾ ਹੈ ਉਹ ਸਦੀਵੀ ਹਾਰ ਵੀ ਹੋ ਸਕਦੀ ਹੈ। ਕਿ ਜਿਹਨੂੰ ਭਾਰਤ ਸਰਕਾਰ ਆਪਣੀ ਜਿੱਤ ਸਮਝ ਰਹੀ ਹੈ ਨਾ, ਅਸਲ ਵਿੱਚ ਉਹ ਸਿਧਾਂਤਕ ਤੌਰ ਤੇ ਸਦੀਵੀ ਹਾਰ ਵੀ ਹੋ ਸਕਦੀ ਹੈ। ਸੋ ਜਿਹੜਾ ਤੁਹਾਡਾ ਸਵਾਲ ਇਹ ਹੈ ਨਾ ਵੀ ਜਿਹੜੇ ਭਾਰਤ ਸਰਕਾਰ ਆ ਉਹ ਕਾਮਯਾਬ ਹੋ ਗਈ ਹੋਈ ਆ, ਹਨਾ। ਸੋ ਉਹ ਹਾਂ ਲੱਗਦਾ ਵੀ ਉਹ ਕਾਮਯਾਬ ਹੋ ਗਏ, ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਹਥਿਆਰਾਂ ਦੇ ਜ਼ੋਰ ਨਾਲ ਸਿੱਖ ਖਾੜਕੂ ਲਹਿਰ ਨੂੰ ਦਬਾ ਕੇ ਜਾਂ ਹੁਣ ਵਰਤਮਾਨ ਸਮੇਂ ਮਾਓਵਾਦੀ ਲਹਿਰ ਨੂੰ ਦਬਾ ਕੇ ਜਿੱਤ ਹਾਸਲ ਕਰ ਰਹੀ ਹੈਗੀ ਆ। ਪਰ ਇਹ ਜਿਹੜੀਆਂ ਜਿੱਤਾਂ ਨੇ ਅਸਲ ਵਿੱਚ ਸਿਧਾਂਤਕ ਤੌਰ ਤੇ ਸਦੀਵੀ ਹਾਰ ਦਾ ਜਿਹੜਾ ਹੈਗਾ ਕਾਰਨ ਬਣਦੀਆਂ। ਉਹ ਆਪਾਂ ਅਗਲੇ ਸਵਾਲਾਂ 'ਚ ਜਿਹੜਾ ਹੈਗਾ ਉਹ ਸਪਸ਼ਟ ਕਰਾਂਗੇ ਕਿ ਭਾਰਤ ਕਿਉਂ ਸਿਧਾਂਤਕ ਤੌਰ ਤੇ ਆਪਣੀ ਸਦੀਵੀ ਹਾਰ ਵੱਲ ਵਧ ਰਿਹਾ। ਇਹੋ ਹੀ ਨੁਕਤਾ ਸੋਵੀਅਤ ਸੰਘ ਨੇ ਅਪਣਾਇਆ ਸੀ। ਸਹੀ ਹੈ। ਇਹੋ ਹੀ ਨੁਕਤਾ ਜਿਹੜੇ ਨੁਕਤੇ ਤੇ ਅੱਜ ਭਾਰਤ ਚੱਲ ਰਿਹਾ ਵੀ ਐਂਟੀ ਨੌਲੇਜ ਔਰ ਸਿਰਫ ਜਿਹੜੀ ਹੈਗੀ ਆ
ਉਹਨਾਂ ਨੂੰ ਗਿਆਨਹੀਨ ਕਰਨਾ ਤਾਂ ਕਿ ਉਹਨਾਂ ਦੇ ਮਨਾਂ ਨੂੰ ਕੰਟਰੋਲ ਕੀਤਾ ਜਾ ਸਕੇ, ਉਹ ਆਜ਼ਾਦੀ ਦੀਆਂ ਉਡਾਰੀਆਂ ਨਾ ਮਾਰ ਸਕਣ ਭਾਰਤ ਦੇ ਸਿਟੀਜ਼ਨ, ਉਹ ਜੀ ਨੌਲੇਜ ਜਾ ਰਹੀ ਹੈਗੀ ਆ। ਸੋ ਉਹ ਜਿਹੜਾ ਹੈਗਾ ਉਹ ਆਪਾਂ ਅਗਲੇ ਸਵਾਲਾਂ 'ਚ ਕਰਾਂਗੇ। ਹਾਂ, ਵਰਤਮਾਨ ਸਮੇਂ ਉਹ ਕਾਮਯਾਬ ਹੋ ਰਹੇ ਆ, ਪਰ ਉਹ ਸਿਧਾਂਤਕ ਤੌਰ ਤੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਹੈਗੇ। ਬਿਲਕੁਲ। ਅੱਛਾ, ਇਹਦੇ ਵਿੱਚ ਫਿਰ ਇੱਕ ਸਵਾਲ ਅਗਲਾ ਇਹ ਆਉਂਦਾ ਹੈ ਅਵਤਾਰ ਸਿੰਘ ਜੀ, ਵੀ ਇਹ ਜਿਹੜਾ ਗਿਆਨ ਨੂੰ ਲੈ ਕੇ ਜਿਹੜਾ ਖਾਲੀਪਨ ਆ, ਐਂਟੀ ਨੌਲੇਜ ਦਾ ਜਿਹੜਾ ਇਹ ਰੌਲਾ ਆ, ਜਿਹੜਾ ਇਹ ਐਨਾਲਿਸਿਸ ਇਹਨਾਂ ਨੇ ਇਹ ਕੀਤਾ ਆ ਡੈਵੀ ਹੁਣਾਂ ਨੇ, ਇਹ ਕਿੱਥੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ? ਉਹ ਕਹਿੰਦਾ ਵੀ ਭਾਰਤ ਵਿੱਚ ਕਿਉਂਕਿ ਇਹ ਸੰਸਕ੍ਰਿਤ ਨੂੰ ਜਾਂ ਅਰਥਮੈਟਿਕ ਨੂੰ ਆਪਦੇ ਨੂੰ ਲੋਕਲ ਨੂੰ ਜਿਹੜਾ ਹੈਗਾ ਮੰਨਦੇ ਹੈਗੇ ਆ। ਸੋ ਜਿਹੜੀ ਆਪਾਂ ਸ਼ਿਫਟਿੰਗ ਵਾਲੀ ਗੱਲ ਕਰਕੇ ਆਏ ਆ ਉਹਦੇ ਆਧਾਰ ਤੇ ਉਹ ਕਹਿੰਦੇ ਆ ਵੀ ਕਹਿੰਦਾ ਯੂਰਪ ਤੋਂ ਉਲਟ ਭਾਰਤ ਵਿੱਚ ਸਾਇੰਸ ਆਫ ਨੌਲੇਜ ਐਂਡ ਯੂਨੀਵਰਸਲ ਨੌਲੇਜ ਦਾ ਫੁੱਲ ਹੀ ਨਹੀਂ ਖਿੜਿਆ। ਸੋ ਨੌਲੇਜ ਦੀ ਵੀ ਇੱਕ ਸਾਇੰਸ ਹੁੰਦੀ ਆ, ਨੌਲੇਜ ਦੀ ਇੱਕ ਫਿਲਾਸਫੀ ਹੈਗੀ ਆ। ਸੋ ਫਿਲਾਸਫੀ ਆਫ ਨੌਲੇਜ, ਜਿਸ ਤਰ੍ਹਾਂ ਫਿਲਾਸਫੀ ਆਫ ਲਿਬਰੇਸ਼ਨ ਆ, ਫਿਲਾਸਫੀ ਆਫ ਹਿਊਮਨ ਰਾਈਟਸ ਹੈਗੀ ਆ। ਸੋ ਨੌਲੇਜ ਦੀ ਵੀ ਇੱਕ ਫਿਲਾਸਫੀ ਆ ਉਹ, ਤੇ ਇੱਕ ਸਾਇੰਸ ਹੈਗੀ ਆ। ਸੋ ਜਿਹਨੂੰ ਜਿਹੜੇ ਐਜੂਕੇਸ਼ਨ ਦੇ ਫੀਲਡ ਵਿੱਚ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਹੈਗੇ ਆ। ਉਹ ਕਹਿੰਦਾ ਯੂਰਪ ਵਿੱਚ ਸਾਇੰਸ ਤੇ ਨੌਲੇਜ ਦਾ ਫੁੱਲ ਖਿੜਿਆ, ਉਸ ਖਿੜੇ ਹੋਏ ਫੁੱਲ ਨੇ ਨੌਲੇਜ ਐਂਡ ਐਜੂਕੇਸ਼ਨ ਨੂੰ ਯੂਨੀਵਰਸਲ ਨੌਲੇਜ ਐਂਡ ਯੂਨੀਵਰਸਲ ਐਜੂਕੇਸ਼ਨ ਬਣਾਤਾ। ਹੁਣ ਹਰ ਬੰਦਾ, ਚਾਹੇ ਉਹ ਇੰਡੀਆ 'ਚ ਬੈਠਾ, ਪਾਕਿਸਤਾਨ, ਅਫਰੀਕਨ ਕੰਟੀਨੈਂਟਸ ਵਿੱਚ ਹੈਗਾ, ਉਹ ਚਾਹੁੰਦਾ ਮੈਂ ਦੁਨੀਆ ਦੀਆਂ ਬੈਸਟ ਯੂਨੀਵਰਸਿਟੀਆਂ ਵਿੱਚ ਮੇਰੇ ਬੱਚੇ ਪੜ੍ਹਨ, ਕਿਉਂਕਿ ਉਹ ਨੌਲੇਜ ਆ ਜਿਹੜੀਆਂ ਵੈਸਟਰਨ ਯੂਨੀਵਰਸਿਟੀਆਂ ਦੀ ਨੌਲੇਜ ਹੈਗੀ ਆ ਉਹ ਯੂਨੀਵਰਸਲ ਨੌਲੇਜ ਬਣ ਚੁੱਕੀ ਹੈਗੀ ਆ। ਉਹ ਤੁਹਾਨੂੰ ਕੱਲਾ ਸਿਰਫ ਭਾਰਤ ਮਾਤਾ ਕੀ ਜੈ ਕਰਨ ਤੱਕ ਨਹੀਂ ਬੁਲਾਉਂਦੀ, ਉਹ ਤੁਹਾਨੂੰ ਮਨੁੱਖਤਾ ਦੀਆਂ ਜਿਹੜੀਆਂ ਤਕਲੀਫਾਂ ਨੇ, ਚਾਹੇ ਉਹ ਟੈਕਨੀਕਲ ਤਕਲੀਫਾਂ ਨੇ, ਚਾਹੇ ਸਾਇੰਟੀਫਿਕ ਤਕਲੀਫਾਂ ਨੇ, ਤੇ ਚਾਹੇ ਆਜ਼ਾਦੀ ਦੀਆਂ ਤੇ ਕੌਮੀਅਤ ਦੀਆਂ ਤਕਲੀਫਾਂ ਨੇ, ਉਹਨਾਂ ਤੇ ਚਾਹੇ ਜਿਹੜਾ ਭਾਸ਼ਾ ਰਾਹੀਂ ਗੁਲਾਮ ਬਣਾਉਣ ਦੀਆਂ ਤਕਲੀਫਾਂ ਨੇ, ਉਹਨਾਂ ਸਾਰਿਆਂ ਦਾ ਸਮਾਧਾਨ ਤੇ ਹੱਲ ਪੈਦਾ ਕਰਦੀ ਹੈਗੀ ਆ। ਸੋ ਇਸੇ ਕਰਕੇ ਉਹ ਕਹਿੰਦਾ ਵੀ ਭਾਰਤ ਯੂਨੀਵਰਸਲ ਨੌਲੇਜ ਦਾ ਫੁੱਲ ਨਹੀਂ ਖੜਾ ਸਕਿਆ, ਉਹ ਬਾਕੀ ਦੁਨੀਆ ਤੋਂ ਬਹੁਤ ਪਿੱਛੇ ਰਹਿ ਗਿਆ, ਖਾਸ ਕਰ ਉਹਨਾਂ ਖੇਤਰਾਂ ਵਿੱਚ ਜਿਨ੍ਹਾਂ ਤੋਂ ਗਿਆਨ ਨੂੰ ਵਿਕਸਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ। ਭਾਵ ਕਿ ਭਾਰਤ ਦੇ ਵਿਦਵਾਨਾਂ ਤੋਂ ਗਿਆਨ ਨੂੰ ਵਿਕਸਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ। ਭਾਰਤ ਦੇ ਵਿਦਵਾਨ ਹੀ ਜਿਹੜਾ ਹੈਗਾ ਉਹ ਗਿਆਨ ਨੂੰ ਵਿਕਸਿਤ ਕਰਨ ਦਾ ਜਿਹੜਾ ਹੈਗਾ ਉਹ ਏਜੰਡਾ ਆਪਣੇ ਏਜੰਡੇ ਤੇ ਨਹੀਂ ਲਿਆ ਰਹੇ, ਕਿਉਂਕਿ ਭਾਰਤ ਦਾ ਸਰਕਾਰੀ ਤੰਤਰ ਆ ਲੋਕਾਂ ਦੀ ਮਾਨਸਿਕਤਾ ਨੂੰ ਕੰਟਰੋਲ ਕਰਨ ਦੇ ਯਤਨ ਕਰ ਰਿਹਾ। ਡੈਵੀ ਕਹਿੰਦੇ ਆ ਭਾਰਤ ਵਿੱਚ ਗਿਆਨ ਦਾ ਪ੍ਰਬੰਧੀਕਰਨ ਨਹੀਂ ਹੋ ਸਕਿਆ, ਇਟ ਮੀਨ ਇੰਸਟੀਟਿਊਸ਼ਨਲਾਈਜੇਸ਼ਨ ਨਹੀਂ ਹੋ ਸਕੀ। ਨੌਲੇਜ ਦਾ ਜਿਸ ਤਰ੍ਹਾਂ ਵੱਡੇ ਇੰਸਟੀਚਿਊਟ ਆਕਸਫੋਰਡ ਹੈਗੀ ਆ, ਹਾਰਵਰਡ ਆ, ਕੈਂਬਰਿਜ ਆ, ਹੋਰ ਜਾਂ ਕੋਲੰਬੀਆ ਯੂਨੀਵਰਸਿਟੀ ਆ, ਇਟ ਇਜ਼ ਦੀ ਇੰਸਟੀਟਿਊਸ਼ਨਲਾਈਜੇਸ਼ਨ ਆਫ ਐਜੂਕੇਸ਼ਨ ਐਂਡ ਨੌਲੇਜ। ਉੱਥੇ ਹੋਲਿਸਟਿਕ ਨੌਲੇਜ ਹੈਗੀ ਆ। ਸੋ ਵਨ ਸਾਈਡਡ ਨੌਲੇਜ ਜਿਹੜੀ ਹੈਗੀ ਨਹੀਂ ਹੈ, ਬਲਕਿ ਗਿਆਨ ਅਤੇ ਯਾਦ ਨੂੰ ਵਕਤੀ ਗਿਣਤੀਆਂ ਮਿਣਤੀਆਂ ਲਈ ਵਰਤਿਆ ਜਾ ਰਿਹਾ, ਇਹ ਡੈਵੀ ਕਹਿੰਦੇ ਹੈਗੇ। ਸੋ ਇਹ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ, ਸੋ ਸਰਕਾਰ ਦੀਆਂ ਜਿਹੜੀਆਂ ਵਕਤੀ ਗਿਣਤੀਆਂ ਮਿਣਤੀਆਂ ਹੈਗੀਆਂ, ਜਿਸ ਤਰ੍ਹਾਂ ਮੀਡੀਆ ਕਾਬੂ ਕਰਿਆ ਹੋਇਆ, ਤੁਸੀਂ ਦੇਖੋ ਮੀਡੀਆ ਉਹ ਕੁਛ ਦਿਖਾਉਂਦਾ ਹੈ ਜੋ ਕੁਛ ਸਰਕਾਰ ਚਾਹੁੰਦੀ ਹੈਗੀ ਆ ਮਨਾਂ ਨੂੰ ਕੰਟਰੋਲ ਕਰਨਾ। ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹ ਲੋਕ ਲਾਏ ਜਾਂਦੇ ਆ ਜਿਹੜੇ ਮਾਨਸਿਕਤਾ ਨੂੰ ਕੰਟਰੋਲ ਕਰਨ ਦੀ ਮਸ਼ੀਨ ਦੇ ਪੁਰਜੇ ਬਣ ਕੇ ਚੱਲਦੇ ਹੈਗੇ ਆ। ਜਿਹੜਾ ਸਿਸਟਮ ਦੀ ਵਿਚਾਰਧਾਰਾ ਤੋਂ ਉਲਟ ਵਿਚਾਰ ਰੱਖਦਾ, ਉਹ ਨਾ ਵਾਈਸ ਚਾਂਸਲਰ ਲੱਗਦਾ, ਨਾ ਪਾਰਲੀਮੈਂਟ ਵਿੱਚ ਪਹੁੰਚਦਾ, ਡਿਬੜੂਗੜ੍ਹ ਦੀ ਜੇਲ੍ਹ 'ਚ ਪਹੁੰਚ ਜਾਂਦਾ। ਇਹ ਗੱਲ ਹੈ ਬਿਲਕੁਲ। ਇਸ ਲਈ ਅਭੀ ਜਿਹੜਾ ਨੌਲੇਜ ਦੀ ਵਾਸਟਨੈਸ ਵੈਸਟ ਨੇ ਕ੍ਰੀਏਟ ਕੀਤੀ ਹੈਗੀ ਆ ਜਾਂ ਗਲੋਬ ਹੋਰ ਨੇ ਕ੍ਰੀਏਟ ਕੀਤੀ ਆ, ਚਾਹੇ ਉਹ ਨਾਨ ਵੈਸਟ ਵੀ ਹੈਗਾ, ਅਫਰੀਕਨ ਕੰਟੀਨੈਂਟ ਆ, ਉਹਨਾਂ ਦਾ ਆਪਣਾ ਨੌਲੇਜ ਸਿਸਟਮ ਹੈਗਾ, ਜਾਂ ਮਿਡਲ ਈਸਟ ਆ, ਉਹਨਾਂ ਦਾ ਆਪਣਾ ਨੌਲੇਜ ਸਿਸਟਮ ਹੋਏਗਾ ਆਪਣੀਆਂ ਟ੍ਰੈਡੀਸ਼ਨਸ ਦੇ ਹਿਸਾਬ ਨਾਲ। ਪਰ ਜਿਹੜਾ ਇੰਸਟੀਟਿਊਸ਼ਨਲਾਈਜੇਸ਼ਨ ਆਫ ਨੌਲੇਜ ਹੈਗੀ ਆ, ਉਹ ਕਹਿੰਦਾ ਵੀ ਉਹ ਭਾਰਤ ਨਹੀਂ ਕਰ ਸਕਿਆ। ਭਾਰਤ ਨੇ ਕਹਿੰਦਾ ਬਹੁਤ ਬਿਖਰੀ ਹੋਈ ਯਾਦ ਅਤੇ ਗਿਆਨ ਦੇ ਜ਼ਖਮਾਂ ਨੇ ਚਰਨ ਕੀਤਾ ਹੋਇਆ। ਸੋ ਭਾਰਤ ਨੂੰ ਉਹ ਗੱਲ ਕਹਿੰਦਾ ਭਾਰਤ ਨੂੰ ਇੱਕ ਬਹੁਤ ਹੀ ਟੁੱਟੀ ਹੋਈ ਤੇ ਬਿਖਰੀ ਹੋਈ ਯਾਦ ਅਤੇ ਗਿਆਨ ਦੇ ਜ਼ਖਮਾਂ ਨੇ ਸ਼ਰਣੀ ਕੀਤਾ ਹੋਇਆ, ਉਹਦੀ ਮਾਨਸਿਕਤਾ। ਸੋ ਉਹ ਡਰ ਰਹੇ ਆ ਵੀ ਜੇ ਗਿਆਨ ਸਾਡੇ ਲੋਕਾਂ ਤੱਕ ਪਹੁੰਚ ਗਿਆ ਤਾਂ ਜਿਹੜਾ ਅਡੰਬਰ ਅਸੀਂ ਰਚ ਰਹੇ ਹੈਗੇ ਆ ਦੇਸ਼ ਦੇ ਨਾਂ ਤੇ, ਇਹ ਸਾਰਾ ਖਿੰਡ ਪੁੰਨ ਜਾਣਾ। ਸੋ ਉਸ ਆਪਣੇ ਝੂਠੇ ਅਡੰਬਰ ਨੂੰ ਬਚਾਉਣ ਲਈ ਉਹ
ਲੋਕਾਂ ਨੂੰ ਨੌਲੇਜ ਤੋਂ ਵਿਰਵਾ ਰੱਖ ਰਹੇ ਹੈਗੇ ਆ। ਸੋ ਜਿਹਦਾ ਖਮਿਆਜ਼ਾ ਆਮ ਸਿਟੀਜ਼ਨਸ ਤੇ ਜਿਹੜੀ ਹੈਗੀ ਆ ਆਮ ਸਿਟੀਜ਼ੈਂਟਰੀ ਭੁਗਤ ਰਹੀ ਹੈਗੀ ਜੀ। ਅੱਛਾ, ਉੱਥੇ ਹੁਣ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਵੀ ਉਹ ਬੰਦਾ ਵਾਈਸ ਚਾਂਸਲਰ ਨਹੀਂ ਲੱਗਦਾ, ਉਹ ਬੰਦੇ ਨੂੰ ਇਦਾਂ ਆ ਵੀ ਦਿਬੜੂਗੜ੍ਹ ਦੀ ਜੇਲ੍ਹ 'ਚ ਆ ਲੇਟਲੀ, ਆਪਾਂ ਨੂੰ ਪਤਾ ਹੀ ਆ ਵੀ ਕੀ ਆ। ਇੱਥੋਂ ਤੱਕ ਕਿ ਉਹ ਜਿਹੜੇ MP ਖਾਲਸਾ ਆ ਸਰਬਜੀਤ ਸਿੰਘ, ਉਹਨਾਂ ਨੇ ਵੀ ਕਿਹਾ ਵੀ ਨਾ ਉਹਨਾਂ ਦੀ ਜਿਹੜਾ ਬਾਇਓਮੈਟ੍ਰਿਕ ਚੱਲਦੀ ਆ, ਹਰ ਵਾਰੀ ਕਹਿ ਕੇ ਦਰਵਾਜ਼ਾ ਜਿਹੜਾ ਖੁਲਾਉਣਾ ਪੈਂਦਾ, ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਪਰ ਦੇਖਣ ਨੂੰ ਇਹ ਜਿਹੜੇ ਵਾਈਸ ਚਾਂਸਲਰ ਜਾਂ ਉਹ ਜਿਹੜੇ ਉਹ ਲੱਗਦੇ ਇਦਾਂ ਵੀ ਜਿੱਦਾਂ ਉਹ ਲੈਫਟਿਸਟ ਸੋਚ ਵਾਲੇ ਜਿਹੜੇ ਹੁੰਦੇ ਆ, ਪਰ ਅਸਲ 'ਚ ਕੰਮ ਉਹ ਫਿਰ ਸਰਕਾਰ ਦਾ ਐਂਟੀ ਨੌਲੇਜ ਦਾ ਹੀ ਕਰ ਰਹੇ। ਹਾਂਜੀ, ਜਿਹੜੇ ਲੈਫਟਿਸਟ ਸੋਚ ਵਾਲੇ ਵੀ ਆ, ਲੈਫਟ ਦਾ ਤੁਸੀਂ ਦੇਖੋ ਵੀ ਇੰਡੀਆ ਵਿੱਚ ਲੈਫਟ ਦਾ ਤੇ ਸਨਾਤਨ ਜਾਂ ਹਿੰਦੂ ਪ੍ਰਬੰਧ ਦਾ ਕੋਈ ਫਰਕ ਨਹੀਂ ਰਹਿ ਗਿਆ। ਲੈਫਟ ਦਾ ਜਿਹੜਾ ਇੰਡੀਆ ਦਾ ਲੈਫਟ ਉਹ ਪੂਰੀ ਤਰ੍ਹਾਂ ਹਿੰਦੂ ਪ੍ਰਬੰਧ ਤੇ ਭਾਰਤੀ ਜਨਤਾ ਪਾਰਟੀ ਜਾਂ ਸੰਘ ਪਰਿਵਾਰ ਦੀਆਂ ਨੀਤੀਆਂ ਦਾ ਇੱਕ ਤਰ੍ਹਾਂ ਨਾਲ ਉਹਨੂੰ ਤਾਇਦ ਕਰਨ ਦਾ ਯਤਨ ਕਰ ਰਿਹਾ ਹੈਗਾ। ਸੋ ਪੂਰੇ ਜਦੋਂ ਆਜ਼ਾਦੀਆਂ ਦੀ, ਮਨੁੱਖੀ ਹੱਕਾਂ ਦੀ, ਸੋਵਰੈਨਿਟੀ ਦੀ ਜਾਂ ਵੱਧ ਅਧਿਕਾਰਾਂ ਦੀ ਗੱਲ ਆਉਂਦੀ ਆ ਤਾਂ ਭਾਰਤ ਦਾ ਸਮੁੱਚਾ ਲੈਫਟ ਆ ਜਿਹੜਾ ਡਟ ਕੇ ਇੰਡੀਅਨ ਸਟੇਟ ਨਾਲ ਖੜਦਾ ਹੈ। ਉਹ ਘੱਟ ਗਿਣਤੀਆਂ ਦੇ ਕਤਲੇਆਮ ਦਾ ਜਿੱਦਾਂ ਜਸ਼ਨ ਮਨਾਉਂਦਾ, ਜਿੱਦਾਂ ਇੰਡੀਅਨ ਸਟੇਟ ਮਨਾਉਂਦੀ ਆ, ਖਾਸ ਕਰਕੇ ਸਿੱਖਾਂ ਦੇ ਕਤਲੇਆਮ ਦਾ ਉਦੋਂ ਤਾਂ ਬੋਲਦੇ ਵੀ ਨਹੀਂ। ਦੇਖੋ ਅਰੁੰਧਤੀ ਰਾਏ ਹੈਗੀ ਆ, ਉਹ ਇੱਕ ਲੈਫਟ ਦੀ ਆਪਾਂ ਕਹਿ ਸਕਦੇ ਬਹੁਤ ਇਮਾਨਦਾਰ, ਬਹੁਤ ਡੈਡੀਕੇਟਡ ਔਰ ਬਹੁਤ ਹੀ ਜਜ਼ਬੇ ਵਾਲੀ ਵਿਦਵਾਨ ਆ। ਤੁਸੀਂ ਦੇਖੋ ਉਹਨੇ ਅਫਜ਼ਲ ਗੁਰੂ ਦੇ ਕੇਸ ਬਾਰੇ ਇੱਕ ਤਰ੍ਹਾਂ ਨਾਲ ਪੂਰੀ ਕਿਤਾਬ ਹੀ ਲਿਖੀ, ਜਿਹਨੂੰ ਫਾਂਸੀ ਦਿੱਤੀ ਗਈ ਸੀ, ਹਨਾ। ਹਾਲਾਂਕਿ ਅਫਜ਼ਲ ਗੁਰੂ ਦਾ ਵੀ ਕਿਸ ਤਰ੍ਹਾਂ ਕੇਸ ਚੱਲਿਆ, ਕਿਸ ਤਰ੍ਹਾਂ ਉਹਨੂੰ ਸਜ਼ਾ ਸੁਣਾਈ ਗਈ, ਕਿਸ ਤਰ੍ਹਾਂ ਉਹ ਮੈਨੀਪੂਲੇਟ ਕੀਤਾ ਗਿਆ ਕੇਸ, ਬਹੁਤ ਲੰਬੇ ਆਰਟੀਕਲ ਆਊਟਲੁੱਕ ਵਿੱਚ ਲੱਗੇ ਸੀ ਉਹਦੇ। ਪਰ ਸੇਮ ਕੇਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕਦੇ ਇੱਕ ਵੀ ਸ਼ਬਦ ਨਹੀਂ ਲਿਖਿਆ ਉਹਨੇ। ਭੁੱਲਰ ਸਾਹਿਬ ਦੇ ਖਿਲਾਫ ਦੇ ਹੱਕ ਵਿੱਚ ਇੱਕ ਵੀ ਸ਼ਬਦ ਨਹੀਂ ਲਿਖਿਆ। ਪੂਰੇ ਇੰਡੀਅਨ ਲੈਫਟਿਸਟਾਂ ਚੋਂ ਕੋਈ ਵੀ ਸਿੱਖ ਬੰਦੀਆਂ ਜਾਂ ਸਿੱਖਾਂ ਨਾਲ ਜੋ ਕੁਝ ਹੋਇਆ ਉਹਦੇ ਬਾਰੇ ਨਹੀਂ ਬੋਲਦਾ। ਹਾਲਾਂਕਿ ਅਰੁੰਧਤੀ ਰਾਏ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਸਰਕਾਰ ਨਾਲ ਮਿਲ ਕੇ ਚੱਲਦੀ ਆ, ਡਟ ਕੇ ਐਂਟੀ ਗਵਰਨਮੈਂਟ ਦੀਆਂ ਪਾਲਿਸੀਆਂ ਦੇ ਖਿਲਾਫ ਆ। ਇੰਨੀ ਇਮਾਨਦਾਰ ਵਿਦਵਾਨ ਵੀ ਅਫਜ਼ਲ ਗੁਰੂ ਦੇ ਹੱਕ ਵਿੱਚ ਤਾਂ ਲਿਖਦੀ ਆ, ਪਰ ਪ੍ਰੋਫੈਸਰ ਭੁੱਲਰ ਦੇ ਹੱਕ ਵਿੱਚ ਇਹ ਆਪਾਂ ਬਿਲਕੁਲ ਨੋਟ ਕੀਤਾ ਹਨਾ ਵੀ ਇਹ ਲੀਨਿੰਗਸ ਆ ਉਹਨਾਂ ਦੀਆਂ ਕਿਤੇ ਨਾ ਕਿਤੇ ਅਚੇਤ ਜਾਂ ਸੁਚੇਤ ਆ, ਜਿਹੜੇ ਉਹ ਇੰਡੀਅਨ ਸਟੇਟ ਦੇ ਹੱਕ ਵਿੱਚ ਆ, ਜਿਹੜੇ ਲੈਫਟਿਸਟ ਭੁਗਤ ਰਿਹਾ, ਕਿਉਂਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਭੁੱਖ ਹੈਗੀ ਆ ਗੱਦੀਆਂ ਦੀ। ਸੋ ਜਿਹੜੀਆਂ ਸੀਟਾਂ ਦੀ ਤੇ ਗੱਦੀਆਂ ਦੀ ਭੁੱਖ ਆ ਉਹ ਸਟੇਟ ਨੂੰ ਪਤਾ ਹੈਗੀ ਆ, ਤੋਂ ਲਾਉਣ ਤੋਂ ਪਹਿਲਾਂ ਹੀ ਉਹਨਾਂ ਦੀ ਮੈਨੂਫੈਕਚਰਿੰਗ ਕਰ ਲਈ ਜਾਂਦੀ ਆ ਵੀ ਇਹਨਾਂ ਪੈਰਾਮੀਟਰਸ ਤੇ ਜਾ ਕੇ। ਹੁਣੇ ਆਪਣੇ ਸਾਹਮਣੇ ਆਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ, ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ, ਕਰਮਜੀਤ ਸਿੰਘ। ਹਾਂਜੀ, ਕਿੰਨੀ ਬੇਸ਼ਰਮੀ ਨਾਲ ਉਹ ਜਿਹੜੀ ਵੇਦਾਂ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲਾਇੰਸ ਕਰਾ ਕੇ ਇੱਕ ਜਿਹੜਾ ਐਜੂਕੇਸ਼ਨਲਿਸਟ ਪ੍ਰਬੰਧ ਸਿਰਜਣ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ ਉਹ ਵੀ ਜਿਹੜੀ ਵਾਸਟ ਨੌਲੇਜ ਹੈਗੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵੀ ਆ ਜਾਂ ਸਮੁੱਚੀ ਦੁਨੀਆ ਦੀ ਜਿਹੜੀ ਇੱਕ ਐਜੂਕੇਸ਼ਨ ਦੀ ਪਰੰਪਰਾ, ਉਹ ਤੋਂ ਵਿਰਵਾ ਰੱਖਣਾ, ਉਹਨੂੰ ਇੱਕ ਘੇਰਿਆਂ ਵਿੱਚ ਰੱਖਣਾ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਨੂੰ ਸਰਵ ਕਰਦੀ ਆ ਤੇ ਇੰਡੀਅਨ ਸਟੇਟਹੁੱਡ ਦੀਆਂ ਜਿਹੜੇ ਸੋਹਲੇ ਗਾਉਂਦੀ ਆ, ਉਹ ਨੌਲੇਜ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ। ਸੋ ਇੱਥੇ ਮਤਲਬ ਜਿਹੜੀ ਹੁਣ ਭਾਜਪਾ ਦੀ ਵਿਦਿਅਕ ਨੀਤੀ, ਉਹਦੇ ਤੇ ਸਵਾਲ ਵੀ ਇਹਨਾਂ ਨੇ ਜਿਹੜਾ ਚੱਕਿਆ। ਇੱਕ ਦੋ ਦਿਨ ਪਹਿਲਾਂ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਆ, ਉਹਨੇ ਸਦਨ ਦੇ ਵਿੱਚ ਖੜ ਕੇ ਬੋਲਿਆ, ਕਹਿੰਦਾ ਵੀ ਮੈਂ ਵੀ RSS ਦਾ ਆ, ਮੋਦੀ ਵੀ RSS ਦਾ ਆ। ਕਹਿੰਦਾ ਵੀ ਤਕਲੀਫ ਕੀ ਆ ਤੁਹਾਨੂੰ ਜੇ ਅਸੀਂ RSS ਦੇ ਨਾਲ ਜਿਹੜਾ ਜੁੜ ਕੇ ਚੱਲਦੇ ਆ, ਕੋਈ ਗੁਨਾਹ ਤਾਂ ਨਹੀਂ ਕਹਿੰਦਾ ਜਿਹੜਾ ਉਹ ਹੈਗਾ। ਸੋ ਉਹਨਾਂ ਨੇ ਕਲੀਅਰ ਕਰ ਦਿੱਤਾ ਸਦਨ ਦੇ ਵਿੱਚ ਜਾ ਕੇ ਵੀ ਇਹ ਸਰਕਾਰ ਤੇ ਇਹ ਮੁਲਕ ਤਾਂ ਚੱਲੂਗਾ ਹੀ ਉਸ ਨੀਤੀ ਤੇ। ਫਿਰ ਹਾਂਜੀ, ਸੋ GN ਡੈਵੀ ਕਹਿੰਦੇ ਆ ਬੀਜੇਪੀ ਆਪਣੀ ਵਿਦਿਅਕ ਨੀਤੀ ਵਿੱਚ ਸੰਸਾਰ ਗਿਆਨ ਪ੍ਰਬੰਧ ਦੀਆਂ ਖੋਜ ਵਿਧੀਆਂ ਵਿਕਸਿਤ ਨਹੀਂ ਕਰ ਰਹੀ, ਬਲਕਿ ਸਨਾਤਨੀ ਵਿਦਿਅਕ ਪ੍ਰਬੰਧ ਦੇ ਰਹੀ ਹੈ ਜੋ ਗਿਆਨ ਨਹੀਂ ਵਖਰੇਵੇਂ ਪੈਦਾ ਕਰ ਰਿਹਾ। ਜਿਹੜਾ ਸਨਾਤਨੀ ਵਿਦਿਅਕ ਪ੍ਰਬੰਧ ਆ ਉਹ ਕਹਿੰਦਾ ਗਿਆਨ ਨਹੀਂ ਪੈਦਾ ਕਰ ਰਿਹਾ, ਵਖਰੇਵੇਂ ਪੈਦਾ ਕਰ ਰਿਹਾ ਹੈ। ਜੇ ਅਤੀਤ ਦੀਆਂ ਸਾਰੀਆਂ ਗੱਲਾਂ ਤੇ ਬਿਨਾਂ ਸਵਾਲ ਕੀਤੇ ਅੱਗੇ ਵਧ ਰਿਹਾ, ਜੇ ਅਤੀਤ ਦੀਆਂ ਸਾਰੀਆਂ ਗੱਲਾਂ ਨੂੰ ਬਿਨਾਂ ਸਵਾਲ ਕੀਤੇ ਮੰਨ ਲੈਣਾ ਹੈ ਤਾਂ ਖੋਜ ਦੀ ਪਰੰਪਰਾ ਖਤਮ ਹੋ ਜਾਵੇ। ਕਿਸੇ ਵੀ, ਉਹ ਕਹਿੰਦਾ ਵੀ ਕਿਸੇ ਵੀ ਫਿਲਾਸਫੀ ਤੇ, ਕਿਸੇ ਵੀ ਖੋਜ ਤੇ ਜੇ ਸਵਾਲ ਨਹੀਂ ਹੁੰਦਾ, ਜੇ ਉਹਨਾਂ ਸਵਾਲਾਂ ਦੇ ਆਧਾਰ ਤੇ ਨਵੀਂ ਖੋਜ ਪਰੰਪਰਾ ਸਾਹਮਣੇ ਨਹੀਂ ਆਉਂਦੀ,
ਤਾਂ ਫਿਰ ਉਹ ਕਹਿੰਦਾ ਹੈਗਾ ਵੀ ਇਹ ਜਿਹੜੀ ਖੋਜ ਪਰੰਪਰਾ ਇਹ ਸਾਨੂੰ ਇੱਕ ਟਨਲ ਵਿੱਚ ਲੈ ਕੇ ਜਾ ਰਹੀ ਆ, ਇਹ ਸਾਨੂੰ ਹਨੇਰੇ ਵੱਲ ਧੱਕ ਰਹੀ ਆ। ਇਸ ਟਨਲ ਵਿੱਚੋਂ ਨਿਕਲ ਕੇ ਵੀ ਕਹਿੰਦਾ ਵੀ ਸਾਨੂੰ ਸੂਰਜ ਦਾ ਪ੍ਰਕਾਸ਼ ਹੈ, ਜਿਹੜਾ ਗਿਆਨ ਦਾ ਪ੍ਰਕਾਸ਼ ਆ, ਉਹ ਸਾਹਮਣੇ ਨਹੀਂ ਆਵੇਗਾ। ਸੋ ਇਹ ਜੀ ਐਂਡ ਹੈ ਵੀ ਉਹ ਕਹਿੰਦਾ, ਤਾਂ ਹੀ ਉਹਨੇ ਲਿਖਿਆ ਹੈਗਾ ਵੀ ਇੰਡੀਆ ਰਿਸਕਸ ਬਿਕਮਿੰਗ ਐਨ ਐਂਟੀ ਨੌਲੇਜ ਨੇਸ਼ਨ। ਸੋ ਉਹਦੇ ਐਜ਼ ਏ ਐਜੂਕੇਸ਼ਨਲਿਸਟ ਜਿਹੜੇ ਉਹਦੇ ਫਿਕਰ ਨੇ ਉਹ ਬਹੁਤ ਜਾਇਜ਼ ਨੇ। ਸੋ ਜੇ ਕੋਈ ਸੁਹਿਰਦ ਧਿਰ ਹੋਵੇ, ਵੈਸੇ ਤਾਂ ਹੁਣ ਸੁਹਿਰਦਤਾ ਖਤਮ ਹੋ ਗਈ ਆ ਭਾਰਤ ਦੀ ਨੀਤੀ ਘਾੜਿਆਂ ਚੋਂ ਤੇ ਪੋਲੀਟੀਸ਼ੀਅਨਸ ਵਿੱਚੋਂ, ਪਰ ਜਿਹੜੀਆਂ ਸੁਹਿਰਦ ਧਿਰਾਂ ਜੇ ਕੋਈ ਬੱਚੀਆਂ ਨੇ ਉਹਨਾਂ ਨੂੰ ਬਹੁਤ ਫਿਕਰ ਕਰਨ ਦੀ ਲੋੜ ਹੈਗੀ ਆ। ਇਹਦੇ ਬਹੁਤ ਵੱਡੇ ਇੰਪੈਕਟ ਆ ਜਿਹੜੇ ਆਪਾਂ ਅੱਗੇ ਜਾ ਕੇ ਕਰਦੇ ਹੈਗੇ ਜੀ। ਅੱਛਾ, ਇਹ ਜਿਹੜਾ ਹੁਣ ਗਿਆਨ ਦਾ ਖਲਾਅ ਆ, ਇਹ ਭਾਰਤ ਦੇ ਜਿਹੜੇ ਰਾਜਸੀ ਅਸਰ ਕੀ ਪਾਊਗਾ, ਰਾਜਨੀਤਿਕ ਤੌਰ ਤੇ ਆਪਾਂ ਨੂੰ ਕੀ ਜਿਹੜਾ ਉਹ ਨਜ਼ਰ ਆਊਗਾ, ਕੀ ਆ ਭਵਿੱਖ ਨਾਲ? ਹਾਂ, ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ, ਜਿਸ ਤਰ੍ਹਾਂ ਭਾਈ ਗੁਰਸ਼ਰਨ ਸਿੰਘ ਨੇ ਕਿਹਾ ਸੀ ਨਾ ਵੀ ਜਿਹੜੀ ਜਿੱਤ ਨਜ਼ਰ ਆ ਰਹੀ ਆ ਉਹ ਸਦੀਵੀ ਹਾਰ ਵੀ ਹੋ ਸਕਦੀ ਆ। ਸੋ ਇਹ ਤੁਹਾਡੇ ਸਵਾਲ 'ਚ ਉਹਦਾ ਜਵਾਬ ਆ ਜਿਹੜਾ ਪਿਆ ਹੈਗਾ। ਸੋ ਰੂਸ ਨੇ ਆਪਾਂ ਗੱਲ ਕਰੀ ਆ, ਰੂਸ ਨੇ ਬਿਲਕੁਲ ਇਸੇ ਤਰ੍ਹਾਂ ਕਰਿਆ ਸੀ। ਅੱਛਾ, ਰੂਸ ਦਾ ਜਿਹੜਾ ਪੈਟਰਨ ਇਹ ਸੀਗਾ ਵੀ ਰੂਸ ਨੇ ਜਿਹੜਾ ਰੂਸੀ ਨੈਸ਼ਨਲਿਜ਼ਮ ਸੀ ਨਾ, ਹੁਣ ਰੂਸ ਲਹਿਦਾ ਹੋ ਗਿਆ, ਬਾਕੀ ਸਾਰੇ ਜਿਹੜੇ ਸੋਵੀਅਤ ਦੇਸ਼ ਸੀ ਉਹ ਟੁੱਟ ਗਏ ਹੋਏ ਆ, ਹੈਨਾ। ਇਹ ਇਨਕੰਪੈਟੇਬਿਲਿਟੀ ਸੀ। ਸੋ ਕਿਉਂਕਿ ਰੂਸ ਬਹੁਤ ਵੱਡਾ ਸੀ ਤੇ ਪੋਲੀਟੀਸ਼ੀਅਨਸ ਰੂਸ ਚੋਂ ਹੀ ਆਉਂਦੇ ਸੀ, ਉਹਨਾਂ ਨੇ ਰੂਸ ਦਾ ਨੈਸ਼ਨਲਿਜ਼ਮ ਆ ਜਿਹੜਾ ਉਹ ਬਾਕੀ ਮੁਲਕਾਂ ਤੇ ਸੋਵੀਅਤ ਨੈਸ਼ਨਲਿਜ਼ਮ ਬਣਾ ਕੇ ਥੋਪਿਆ, ਜਿੱਦਾਂ ਅੱਜ ਹਿੰਦੂ ਨੈਸ਼ਨਲਿਜ਼ਮ ਨੂੰ ਭਾਰਤੀ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ। ਠੀਕ ਹੈ, ਹਨਾ। ਹੁਣ ਇੱਥੇ ਗੱਲ ਕੀ ਸਮਝਾ, ਹੁਣ ਸਾਰੀ ਗੱਲ ਸਮਝਿਓ ਤੁਸੀਂ ਵੀ ਰੂਸੀ ਨੈਸ਼ਨਲਿਜ਼ਮ ਨੂੰ ਸੋਵੀਅਤ ਨੈਸ਼ਨਲਿਜ਼ਮ ਬਣਾ ਕੇ ਪੂਰੇ ਸੋਵੀਅਤ ਸੰਘ ਤੇ ਥੋਪਿਆ ਜਾ ਰਿਹਾ ਸੀ, ਜਿਹਦਾ ਕਿ ਸੋਵੀਅਤ ਸੰਘ ਦੇ ਬਾਕੀ ਮੁਲਕਾਂ ਉਦੋਂ ਸਟੇਟਾਂ ਹੀ ਸੀ, ਉਹਨਾਂ ਨੇ ਵਿਰੋਧ ਕਰਿਆ। ਅਸੀਂ ਰੂਸੀ ਨੈਸ਼ਨਲਿਜ਼ਮ ਨੂੰ ਸੋਵੀਅਤ ਨੈਸ਼ਨਲਿਜ਼ਮ ਨਹੀਂ ਮੰਨਦੇ। ਰੂਸੀ ਨੈਸ਼ਨਲਿਜ਼ਮ ਇੱਕ ਉਹ ਜਿਹੀ ਨੈਸ਼ਨਲਿਜ਼ਮ ਆ ਜਿਹੇ ਜੇ ਸਾਡੇ ਨੈਸ਼ਨਲਿਜ਼ਮ, ਕਿਉਂਕਿ ਉਹ ਘੱਟੋ ਘੱਟ ਸਿਧਾਂਤਕ ਤੌਰ ਤੇ ਜਿਹੜੇ ਹੈਗੇ ਆ ਉਹ ਮਜ਼ਬੂਤ ਹੋ ਗਏ ਸੀਗੇ। ਉੱਥੇ ਪ੍ਰੋਬਲਮ ਕੀ ਆਈ ਵੀ ਜਿਹੜੇ ਰੂਸੀ ਨੈਸ਼ਨਲਿਸਟ ਸੀਗੇ ਉਹਨਾਂ ਦਾ ਇਹੀ ਹਾਲ ਸੀਗਾ। ਰੂਸ ਨੇ ਆਪਣੇ ਨੈਸ਼ਨਲਿਸਟਾਂ ਨੂੰ ਵੀ ਸਾਡਾ ਟੁੱਟ ਨਾ ਜਾਵੇ, ਗਿਆਨ ਦਾ ਇੱਕ ਪ੍ਰਬੰਧ ਤੋਂ ਵਿਰਵੇ ਰੱਖਿਆ, ਮਾਈਂਡਸ ਨੂੰ ਕੰਟਰੋਲ ਕਰਨ ਦਾ ਸਿਸਟਮ ਰੂਸ ਨੇ ਵੀ ਚਲਾਇਆ, ਹਨਾ। ਸੋ ਰੂਸ ਨੇ ਜਿਹੜਾ ਮਾਈਂਡਸ ਨੂੰ ਕੰਟਰੋਲ ਕਰਨ ਦਾ ਸਿਸਟਮ ਚਲਾਇਆ, ਉਹਦੇ ਚੋਂ ਬਹੁਤ ਜਨਤਾ ਅਨਪੜ੍ਹ ਰਹੀ, ਜਾਂ ਜਿਹੜਾ ਪੜ੍ਹਿਆ ਲਿਖਿਆ ਵੀ ਸੀਗਾ ਉਹ ਵਿਦਆਊਟ ਨੌਲੇਜ ਪੜ੍ਹਿਆ ਲਿਖਿਆ। ਜਿੱਦਾਂ ਹੁਣ ਇੰਡੀਆ ਵਿੱਚ ਤੁਸੀਂ ਦੇਖ ਲਓ, ਕੋਈ MA ਕਰਿਆ ਹੋਇਆ ਵਿਅਕਤੀ ਵੀ ਉਹ ਨੌਲੇਜ ਨਹੀਂ ਰੱਖਦਾ ਜਿਹੜੀ ਕੋਈ MA ਤੁਸੀਂ ਵਿਦੇਸ਼ਾਂ ਦੀ ਕਿਸੇ ਯੂਨੀਵਰਸਿਟੀ ਚੋਂ ਜੇ ਗ੍ਰੈਜੂਏਸ਼ਨ ਦੀ ਡਿਗਰੀ ਆ, ਉਹ ਇੰਡੀਆ ਦੀਆਂ PhDਆਂ ਕਈ PhDਆਂ ਤੋਂ ਵੱਧ ਦੀ ਨੌਲੇਜ ਰੱਖਦਾ। ਹੁਣ ਤੁਸੀਂ ਰੂਸ ਦੇ ਮੁਕਾਬਲੇ ਭਾਰਤ ਦੀ ਸਥਿਤੀ ਦੇਖੋ, ਭਾਰਤ ਦੀ ਹਿੰਦੀ ਬੈਲਟ ਵੱਲ ਨਜ਼ਰ ਮਾਰੋ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼, ਇਹ ਭਾਰਤ ਦੀ ਹਿੰਦੀ ਬੈਲਟ ਮੰਨੀ ਜਾਂਦੀ ਆ। ਇਹ ਜਿਹੜਾ ਹਿੰਦੂ ਨੈਸ਼ਨਲਿਜ਼ਮ ਆ ਇਹ ਗਾੜ ਆ, ਇਹ ਸਟੇਟਾਂ ਗਾੜ ਆ ਇਸ ਦੀਆਂ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼, ਇਹ ਸਾਰੀ ਹਿੰਦੀ ਬੈਲਟ ਆ ਜਿਹੜੀ ਇਹ ਹਿੰਦੂ ਨੈਸ਼ਨਲਿਜ਼ਮ ਦੀਆਂ ਗੜ ਨੇ। ਇਹਨਾਂ ਦਾ ਹਿੰਦੂ ਨੈਸ਼ਨਲਿਜ਼ਮ ਬਾਕੀ ਭਾਰਤ ਤੇ ਭਾਰਤੀ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ। ਹੁਣ ਜਿਹੜੀ GN ਡੇਵੀ ਗੱਲ ਕਹਿ ਰਿਹਾ ਵੀ ਇੰਡੀਆ ਰਿਸਕਸ ਬਿਕਮਿੰਗ ਐਨ ਐਂਟੀ ਨੌਲੇਜ ਨੇਸ਼ਨ, ਇਹ ਜਿਹੜਾ ਹਿੰਦੀ ਬੈਲਟ ਹੈ ਸਭ ਤੋਂ ਵੱਧ ਗਰੀਬ ਹੈ ਤੇ ਸਭ ਤੋਂ ਵੱਧ ਗਰੀਬ ਹੈ, ਸਭ ਤੋਂ ਘੱਟ ਪੜ੍ਹੀ ਲਿਖੀ ਹੈ, ਸਭ ਤੋਂ ਵੱਧ ਅਨਪੜ੍ਹ ਹੈ ਹਿੰਦੀ ਬੈਲਟ, ਔਰ ਸਭ ਤੋਂ ਵੱਧ ਗਰੀਬ ਹੈ ਹਿੰਦੀ ਬੈਲਟ, ਜਿਨ੍ਹਾਂ ਦਾ ਨੈਸ਼ਨਲਿਜ਼ਮ ਬਾਕੀ ਇੰਡੀਆ ਤੇ ਇੰਡੀਅਨ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ। ਹੁਣ ਜਿਹੜਾ ਰਿਸਕ ਆਫ ਬਿਕਮਿੰਗ ਐਂਟੀ ਨੌਲੇਜ ਹੈਗਾ, ਜਿਹੜਾ ਕਿ ਇੰਡੀਅਨ ਗਵਰਨਮੈਂਟ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੀ ਹੈਗੀ ਆ, ਕਿਉਂਕਿ ਜਦੋਂ ਇਸ ਹਿੰਦੀ ਬੈਲਟ ਚੋਂ ਹਿੰਦੂ ਨੈਸ਼ਨਲਿਜ਼ਮ ਨੂੰ ਸਿਧਾਂਤਕ ਤੌਰ ਤੇ ਥੁੰਮਣੇ ਦੇਣ ਵਾਲੇ ਜਾਂ ਹਿੰਦੂ ਨੈਸ਼ਨਲਿਜ਼ਮ ਦੀਆਂ ਨੀਹਾਂ ਪੱਕੀਆਂ ਕਰਨ ਵਾਲੇ ਵਿਦਵਾਨ ਪੈਦਾ ਨਹੀਂ ਹੋਣਗੇ ਬਿਕਾਜ਼ ਆਫ ਐਂਟੀ ਨੌਲੇਜ ਨੇਸ਼ਨ, ਤਾਂ ਜਿਹੜਾ ਬਾਕੀ ਦਾ ਭਾਰਤ ਹੈਗਾ ਉਹ ਹਿੰਦੂ ਨੈਸ਼ਨਲਿਜ਼ਮ ਦਾ ਉਸੇ ਤਰ੍ਹਾਂ ਵਿਰੋਧ ਕਰੇਗਾ ਜਿਵੇਂ ਰੂਸੀ ਨੈਸ਼ਨਲਿਜ਼ਮ ਦਾ ਬਾਕੀ ਸੋਵੀਅਤ ਸਟੇਟਸ ਨੇ ਕਰਿਆ।
ਹਨਾ। ਸੋ ਉਸ ਜੋ ਕੁਝ ਸੋਵੀਅਤ ਸੰਘ ਦਾ ਵਾਪਰਿਆ ਉਹ ਅੱਜ ਨਹੀਂ ਤਾਂ 50 ਸਾਲਾਂ ਨੂੰ ਫਿਰ ਇੰਡੀਆ ਦਾ ਵਾਪਰ ਸਕਦਾ। ਸੋ ਜਿਹੜਾ ਐਂਟੀ ਨੌਲੇਜ ਵਾਲਾ ਨੇਸ਼ਨ ਹੈਗਾ ਉਹਦਾ ਸਭ ਤੋਂ ਵੱਧ ਘਾਟਾ ਜਿਹੜਾ ਪੈ ਰਿਹਾ ਹਿੰਦੀ ਬੈਲਟ ਨੂੰ ਪੈ ਰਿਹਾ। ਟੋਟਲ ਹਿੰਦੀ ਬੈਲਟ ਆ ਜਿਹੜੀ ਅਨਪੜ੍ਹ ਆ, ਬਹੁਤ ਵੱਡੀ ਪੱਧਰ ਤੇ ਅਨਪੜ੍ਹਤਾ ਹੈਗੀ ਆ ਤੇ ਬਹੁਤ ਵੱਡੀ ਪੱਧਰ ਤੇ ਗਰੀਬੀ ਆ। ਜੇ ਤੁਹਾਡੀ ਰੀੜ੍ਹ ਦੀ ਹੱਡੀ ਇੰਨੀ ਕਮਜ਼ੋਰ ਆ ਐਜੂਕੇਸ਼ਨ ਐਂਡ ਇਕਨੋਮੀ ਪੱਖੋਂ ਹਿੰਦੂ ਨੈਸ਼ਨਲਿਜ਼ਮ ਦੀ, ਤਾਂ ਉਹਨੂੰ ਬਚਾਉਣ ਵਾਲੇ ਕਿੰਨੇ ਕੁ ਸਾਲਾਂ ਤੱਕ ਬਚਾਈ ਰੱਖਣਗੇ? ਇਹ ਸਵਾਲ ਪੈਦਾ ਹੋਣਾ। ਜਿਹੜੇ ਤੁਸੀਂ ਕਿਹਾ ਸੀਗਾ ਵੀ ਉਹਦਾ ਨੁਕਸਾਨ ਕੀ ਆ ਜਾਂ ਪੈਰਾਂ ਤੇ ਕੀ ਕੁਹਾੜਾ ਮਾਰਿਆ ਜਾ। ਸੋ ਸੇਮ ਕਨਸੈਪਟ ਹੀ ਹੈ ਜਿੱਦਾਂ ਤੁਸੀਂ ਐਕਸਪਲੇਨ ਕਰ ਰਹੇ। ਜੇ ਆਪਾਂ ਸਰਲ ਹੋਰ ਭਾਸ਼ਾ 'ਚ ਦੇਖਣਾ ਹੋਵੇ ਵੀ ਜਿਹੜਾ ਅੱਜ ਕੱਲ ਕਨਸੈਪਟ ਆ ਮਦਰ ਰਸ਼ੀਆ ਤੇ ਮਦਰ ਇੰਡੀਆ, ਇਹ ਉੱਥੋਂ ਹੀ ਨਿਕਲਿਆ ਕਨਸੈਪਟ ਲੱਗਦਾ ਹੈ ਮਦਰ ਇੰਡੀਆ ਵਾਲਾ। ਹਾਂਜੀ ਹਾਂਜੀ। ਸੋ ਵੀ ਉਹੀ ਚੀਜ਼ ਆ ਵੀ ਉਹ ਉਸੇ ਛਤਰੀ ਹੇਠ ਸਾਰਿਆਂ ਨੂੰ ਜਿਹੜਾ ਉਹ ਕਰੀ ਚੱਲੋ, ਪਰ ਅਸਲ ਦੇ ਵਿੱਚ ਸਾਰੇ ਵੱਖੋ ਵੱਖਰੇ ਫੁੱਲ ਨੇ ਉਸ ਗੁਲਦਸਤੇ ਦੇ। ਸੋਵੀਅਤ ਸੰਘ ਵੀ ਫੈਡਰਲ ਸੀਗਾ ਤੇ ਇੰਡੀਆ ਵੀ ਯੂਨੀਅਨ ਆਫ ਸਟੇਟਸ ਆ ਫੈਡਰਲ ਹੈਗੀ ਆ। ਸੋ ਜਿਵੇਂ ਹੀ ਸੋਵੀਅਤ ਸੰਘ ਨੇ ਆਪਣੀ ਬੰਦੂਕ ਦੀ ਗੋਲੀ ਦੀ ਨੀਤੀ ਤੇ ਰੂਸੀ ਨੈਸ਼ਨਲਿਜ਼ਮ ਥੋਪਿਆ, ਉਹ ਠੀਕ ਹੈ ਕੁਝ ਦੇਰ ਚੱਲਦਾ ਰਿਹਾ। ਉਹਨਾਂ ਨੇ ਇੱਕ ਤਰ੍ਹਾਂ ਨਾਲ ਸਿਧਾਂਤਕ ਜ਼ਬਰ ਸਹਿ ਕੇ ਉਹਨੂੰ ਮੰਨਿਆ, ਪਰ ਜਿਉਂ ਹੀ ਮੌਕਾ ਆਇਆ ਸੋ ਉਹਨਾਂ ਨੇ, ਕਿਉਂਕਿ ਉਹ ਮੌਕਾ ਤਾਂ ਆਇਆ ਜਿਹੜੀਆਂ ਸੋਵੀਅਤ ਸੰਘ ਦੀਆਂ ਬਾਕੀ ਸਟੇਟਸ ਸੀਗੀਆਂ ਉਹਨਾਂ ਵਿੱਚ ਆਪਣਾ ਨੈਸ਼ਨਲਿਜ਼ਮ ਅਰਜ ਸੀ ਜਿਹੜੀ ਮਜ਼ਬੂਤ ਸੀ। ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਗੱਲ ਕਰੀ ਆ ਰਿਚਰਡ ਡੋਇਡਰ ਦੀ ਜਿਹੜੀ ਕਿਤਾਬ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਬਹੁਤੀਆਂ ਨੇਸ਼ਨ ਸਟੇਟਾਂ ਉਹ ਆ ਜਿਹੜੀਆਂ ਕਿਸੇ ਵੱਡੀ ਸਟੇਟ ਵਿੱਚ ਇੱਕ ਮਜ਼ਬੂਤ ਰਾਜ ਦੇ ਤੌਰ ਤੇ ਕਾਇਮ ਸੀ। ਜਿਹੜੀਆਂ ਸਟੇਟਾਂ ਇੱਕ ਵੱਡੇ ਹੁਣ ਜਿੱਦਾਂ ਇੰਡੀਆ ਵਿੱਚ ਆਪਾਂ ਪੰਜਾਬ ਦਾ ਲਾ ਲਿਆ, ਪੰਜਾਬੀ ਸੂਬੇ ਤੋਂ ਤਾਂ ਹੀ ਵਿਰੋਧਤਾ ਕਰਦੇ ਆ ਵੀ ਜੇ ਪੰਜਾਬ ਇੱਕ ਸੂਬੇ ਦੇ ਤੌਰ ਤੇ ਮਜ਼ਬੂਤ ਹੈਗਾ ਤਾਂ ਵਕਤ ਆਉਣ ਤੇ ਜਦੋਂ ਵੀ ਸੈਂਟਰ ਸਰਕਾਰ ਕਮਜ਼ੋਰ ਹੋਊਗੀ ਤਾਂ ਪੰਜਾਬ ਆਪਣਾ ਵੱਖਰਾ ਰਾਹ ਲੈ ਲੇਗਾ। ਸੋ ਇਹ ਜਿਹੜੀਆਂ ਸੋਵੀਅਤ ਸੰਘ ਦੀਆਂ ਸਟੇਟਾਂ ਟੁੱਟ ਕੇ ਮੁਲਕ ਬਣੇ ਆ ਉਹ ਅਸਲ ਵਿੱਚ ਨੈਸ਼ਨਲਿਸਟਿਕ ਤੌਰ ਤੇ ਆਪ ਮਜ਼ਬੂਤ ਸੀਗੇ। ਉਹਨਾਂ ਵਿੱਚ ਅਰਜ ਸੀ ਜਿਹੜੀ ਰਾਜ ਕਰਨ ਦੀ, ਤੇ ਜਦੋਂ ਮੌਕਾ ਮਿਲਿਆ ਤੇ ਤੜਕਿਆ ਤੇ ਉਹਨਾਂ ਨੇ ਇੱਕ ਵੀ ਗੋਲੀ ਚੱਲੇ ਤੋਂ ਬਿਨਾਂ ਆਪਣਾ ਰਾਜ ਸਿਰਜਿਆ। ਸੋ ਇਹ ਹੈ ਜਿਹੜਾ ਹੈਗਾ ਵੀ ਮਾਈਂਡਸ ਨੂੰ ਕੰਟਰੋਲ ਕਰਨ ਦੀ ਜਿਹੜੀ ਖੇਡ ਹੈਗੀ ਆ ਉਹ ਸੈਂਟਰ ਸਰਕਾਰ ਦੇ ਆਪਣੇ ਲਈ ਉਹ ਖਤਰਨਾਕ ਹੋ ਜਾਂਦੀ ਹੈਗੀ ਆ। ਜੀ ਜੀ। ਇੱਥੇ ਹੁਣ ਜਦੋਂ ਇੱਕ ਮੁਲਕ ਐਂਟੀ ਨੌਲੇਜ ਮੁਲਕ ਬਣ ਰਿਹਾ ਆ, ਉੱਥੇ ਸਿੱਖਾਂ ਦੀ ਕੀ ਰਣਨੀਤੀ ਹੋਣੀ ਚਾਹੀਦੀ ਆ? ਸਿੱਖ ਇਸ ਨੂੰ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਨੂੰ ਜੋ ਐਂਟੀ ਨੌਲੇਜ ਨੇਸ਼ਨ ਉਹ ਬਣ ਰਿਹਾ ਕਿੱਦਾਂ ਸਮਝਣਾ ਹੈ ਤੇ ਇਹਦਾ ਫਾਇਦਾ ਕਿੱਦਾਂ ਲੈਣਾ? ਹਾਂ, ਉਹਦੇ ਚੋਂ ਜਿਹੜੀ ਕਿਤਾਬ ਦਾ ਮੈਂ ਜ਼ਿਕਰ ਕਰਿਆ ਉਹਦੇ ਵਿੱਚ ਵਿਦਵਾਨ ਨੇ ਲਿਖਿਆ ਵੀ ਜਿਹੜੀਆਂ ਨੇਸ਼ਨਸ ਐਦਾਂ ਮਜ਼ਬੂਤ ਆ ਨਾ, ਇੱਕ ਤਾਂ ਉਹ ਕਹਿੰਦਾ ਵੀ ਉਸ ਨੇਸ਼ਨ ਦੀ ਆਪਣੀ ਮਾਂ ਧਰਤੀ ਤੇ ਬਹੁ ਗਿਣਤੀ ਚਾਹੀਦੀ ਆ, ਵੀ ਪੰਜਾਬ ਵਿੱਚ ਸਿੱਖਾਂ ਦੀ ਬਹੁ ਗਿਣਤੀ ਰਹੇ ਜਿਹਨੂੰ ਆਪਾਂ ਇਹ ਸਮਝਿਆ ਜਾਵੇ ਨਾ। ਦੂਜਾ ਉਹ ਕਹਿੰਦਾ ਵੀ ਉਹਨਾਂ ਦੀ ਰਾਜਨੀਤਿਕ ਤੇ ਸਿਧਾਂਤਕ ਜਿਹੜੀ ਹੈਗੀ ਆ ਚੌਧਰ ਚਾਹੀਦੀ ਆ ਉੱਥੇ, ਵੀ ਰਾਜਨੀਤਿਕ ਔਰ ਸਿਧਾਂਤਕ ਫੈਸਲਿਆਂ ਵਿੱਚ ਜਿੱਦਾਂ ਪੰਜਾਬ ਦਿਆਂ ਵਿੱਚ ਸਿੱਖ ਆ ਜਿਹੜੇ ਸਿੱਖਾਂ ਦੀ ਗੱਲ ਸੁਣੀ ਆ, ਸਿੱਖ ਫੈਸਲੇ ਕਰਨ। ਹਨਾ। ਅਗਲੀ ਕਹਿੰਦਾ ਗੱਲ ਹੁੰਦੀ ਆ ਵੀ ਉਸ ਰਾਜ ਕੋਲ ਆਪਣੀ ਬਹੁਤ ਹੀ ਚੇਤਨ ਲੀਡਰਸ਼ਿਪ ਚਾਹੀਦੀ ਆ ਜਿਹੜੀ ਰਾਜ ਨੂੰ ਆਪਣੇ ਕੌਮੀ ਜਜ਼ਬਾਤਾਂ ਤੇ ਕੌਮੀ ਉਮੀਦਾਂ ਦੇ ਆਧਾਰ ਤੇ ਲਗਾਤਾਰ ਲਾਮਬੰਦ ਤੇ ਜਥੇਬੰਦ ਕਰਦੀ ਰਹੇ। ਇਹ ਦੂਜੀ ਆ। ਇੱਕ ਤਾਂ ਪਹਿਲਾਂ ਤੁਹਾਡੀ ਬਹੁ ਗਿਣਤੀ ਉੱਥੇ ਚਾਹੀਦੀ ਆ ਤਾਂ ਕਿ ਜਿਹੜੇ ਰਾਜਨੀਤਿਕ ਫੈਸਲੇ ਹੋਣ ਤੁਹਾਡੀ ਰਜ਼ਾਮੰਦੀ ਤੋਂ ਬਿਨਾਂ ਨਾ ਹੋਣ, ਤੁਹਾਡੀ ਜਕੜ ਚਾਹੀਦੀ ਹੈ ਰਾਜਨੀਤਿਕ ਫੈਸਲਿਆਂ ਤੇ। ਦੂਜਾ ਤੁਹਾਡੀ ਕੌਮੀ ਲੀਡਰਸ਼ਿਪ ਚਾਹੀਦੀ ਆ ਜਿਹੜੀ ਨੈਸ਼ਨਲਿਜ਼ਮ ਦੇ ਉਸ ਵਿਹਾਰ ਨੂੰ ਮਜ਼ਬੂਤ ਤੇ ਲਾਮਬੰਦ ਕਰਦੀ ਰਹੇ। ਤੇ ਉਹ ਕਹਿੰਦਾ ਤੀਜਾ ਫਿਰ ਇਹਦਾ ਫਾਇਦਾ ਹੁੰਦਾ ਵੀ ਜਦੋਂ ਹੀ ਨੇਸ਼ਨ ਸਟੇਟ ਵਿੱਚ ਕਮਜ਼ੋਰੀ ਆਉਂਦੀ ਆ ਤਾਂ ਉਹ ਆਪਣਾ ਰਾਹ ਅਖਤਿਆਰ ਕਰਨ ਲਈ ਉਹਨਾਂ ਨੂੰ ਰਾਹ ਸੌਖਾ ਹੋ ਜਾਂਦਾ ਜੇ ਉਹ ਲਾਮਬੰਦੀ ਰਹੂਗੀ। ਸੋ ਇਹ ਸਿੱਖਾਂ ਨੂੰ ਇਸ ਰॉयਡਰ ਦੀ ਜਿਹੜੀਆਂ ਭਵਿੱਖਬਾਣੀਆਂ ਨੇ ਤੇ ਫਰੈਡਰਿਕ ਰॉयਡਰ ਦੀ ਕਿਤਾਬ ਆ ਵੇਅਰ ਨੇਸ਼ਨ ਸਟੇਟਸ ਕਮ ਫਰੋਮ, ਸੋ ਉਹਦੇ ਵਿੱਚ ਉਹਨੇ ਬਹੁਤ ਹੀ ਵਧੀਆ ਢੰਗ ਨਾਲ ਇਹਦਾ ਜਿਹੜਾ ਹੈਗਾ ਮੁਤਾਲਿਆ ਕਰਿਆ। ਜੀ ਜੀ। ਅਗਲੀ ਜਿਹੜੀ ਹੁਣ ਆਪਾਂ ਵਿਸ਼ੇ ਦੇ ਉੱਤੇ ਜਿਹੜੀ ਗੱਲ ਕਰਦੇ ਆ ਉਹ ਭਾਰਤ ਦੀ ਅਰਥਚਾਰੇ ਨੂੰ ਜਿਹੜਾ ਉਹ ਲੈ ਕੇ, ਇਕਨੋਮੀ ਨੂੰ ਜਿਹੜਾ ਉਹ ਲੈ ਕੇ ਆ। ਭਾਰਤ ਦਾ ਇੱਕ ਵਪਾਰੀ ਆ ਸ਼੍ਰੀਧਰ ਵੈਂਬੂ, ਉਸਨੇ ਹੁਣ ਇਹ ਆਖਿਆ ਵੀ ਅਮਰੀਕਾ ਦੀ ਨਕਲ ਬੰਦ ਕਰਨੀ ਕਰੇ ਭਾਰਤ। ਅਜਿਹੀ ਗੱਲ ਉਹਨੇ ਕਿਉਂ ਆਖੀ? ਹਾਂਜੀ ਹਾਂਜੀ। ਸੋ ਉਹ ਉਸੇ ਨਾਲ ਹੀ ਜੁੜਦਾ ਜਿਹੜਾ ਐਂਟੀ ਨੌਲੇਜ ਨੇਸ਼ਨ ਆ ਨਾ,
ਇਹ ਉਸੇ ਨਾਲੇ ਤੁਹਾਡਾ ਸਵਾਲ ਆ ਜਿਹੜਾ ਜੁੜਦਾ। ਸ਼੍ਰੀਧਰ ਵੈਂਬੂ ਹੈਗੇ ਆ, ਉਹ ਬਹੁਤ ਵੱਡੇ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਐਂਟਰਪ੍ਰੇਨਰ ਹੈਗੇ ਆ। ਜ਼ੋਹੋ ਕੰਪਨੀ ਸੀ ਉਹਨਾਂ ਦੀ, ਤੇ ਸਿਲੀਕਨ ਵੈਲੀ ਨਾਲ ਸੰਬੰਧ ਆ, ਤੇ ਹੋਰ ਬਹੁਤ ਸਾਰੇ ਨਾ ਜਿੱਦਾਂ ਹੈਗੇ ਉਹ ਕਾਰਜ ਕਰਦੇ ਰਹੇ ਹੈਗੇ ਆ। ਸੋ ਹੁਣੇ ਜੇ ਹੋਰ ਜਿੱਦਾਂ ਉਹਨਾਂ ਨੇ ਕੰਪਨੀ ਦੇ CEO ਦੇ ਤੌਰ ਤੇ ਅਸਤੀਫਾ ਦਿੱਤਾ, ਹੁਣ ਉਹ ਆਪ ਦਾ ਜਿਹੜਾ ਐਜੂਕੇਸ਼ਨ ਦੇ ਤੇ ਹੋਰ ਜਿਹੜੇ ਐਡਵੈਂਚਰਿਜ਼ਮ ਦੇ ਕੰਮ ਆ ਉਹ ਕਰ ਰਹੇ ਹੈਗੇ। ਇੱਕ ਸੈਮੀਨਾਰ ਨੂੰ ਸੰਬੋਧਨ ਕਰਦੇ ਆ ਉਹਨਾਂ ਨੇ ਕਿਹਾ, ਉਹ ਕਹਿੰਦਾ ਭਾਰਤ ਲਗਾਤਾਰ ਆ ਜਿਹੜਾ ਸਿਰਫ ਸਿਲੀਕਨ ਵੈਲੀ ਨੂੰ ਕਾਪੀ ਕਰ ਰਿਹਾ ਹੈ, ਆਪਣੇ ਆਪ ਵਿੱਚ ਕੋਈ ਰਿਸਰਚ ਤੇ ਕੋਈ ਇਨੋਵੇਸ਼ਨ ਆ ਭਾਰਤ ਵਿੱਚ ਨਹੀਂ ਹੋ ਰਹੀ। ਇਹ ਜਿਹੜਾ ਬੰਦਾ ਟੈਕ ਇੰਡਸਟਰੀ ਨਾਲ 30 ਸਾਲਾਂ ਤੋਂ ਜੁੜਿਆ ਹੋਇਆ ਉਹ ਇਹ ਕਹਿ ਰਿਹਾ ਹੈਗਾ। ਬਿਲਕੁਲ ਉਹੀ ਆ ਵੀ ਐਂਟੀ ਨੌਲੇਜ ਨੇਸ਼ਨ ਆ ਜਿਹੜਾ ਉਹ ਕ੍ਰੀਏਟ ਹੋ ਗਿਆ ਹਨਾ। ਕਹਿੰਦਾ ਇੰਡੀਆ ਹੈ ਜਿਹੜਾ ਸਿਰਫ ਤੇ ਸਿਰਫ ਸਿਲੀਕਨ ਵੈਲੀ ਲਈ ਟ੍ਰੇਨਿੰਗ ਗਰਾਊਂਡ ਬਣਦਾ ਜਾ ਰਿਹਾ, ਵੀ ਅਸੀਂ ਤਾਂ ਸਿਰਫ ਇੱਕ ਕੱਚੇ ਜਿਹੇ ਪਲੇਅਰ ਦੇ ਰਹੇ ਹੈਗੇ ਆ ਹਨਾ, ਫੈਸਲੇ ਉਹ ਕਰਦੇ ਹੈਗੇ ਆ ਹਨਾ। ਤੇ ਉਹਨੇ ਇਹ ਵੀ ਗੱਲ ਕਹੀ ਆ, ਕਹਿੰਦਾ ਜੇ ਭਾਰਤ ਨੇ ਹੁਣ ਅੱਖਾਂ ਨਾ ਖੋਲੀਆਂ ਤਾਂ ਜੇ ਉਹਨੇ ਟੈਕਨੋਲੋਜੀ ਦੇ ਖੇਤਰ ਵਿੱਚ ਆਪਣੀ ਸੋਵਰੈਨਿਟੀ ਬਿਲਡ ਨਾ ਕਰੀ, ਜੇ ਅੱਜ ਵੀ ਉਹ ਅਮਰੀਕਾ ਤੇ ਜਾਂ ਵੈਸਟਰਨ ਪਾਵਰਸ ਤੇ ਆਧਾਰਿਤ ਰਿਹਾ, ਤਾਂ ਭਾਰਤ ਦੀ ਪੋਲੀਟੀਕਲ ਸੋਵਰੈਨਿਟੀ ਵੀ ਕਾਇਮ ਨਹੀਂ ਰਹੇਗੀ। ਅੱਛਾ, ਇਹ ਸ਼੍ਰੀਧਰ ਵੈਂਬੂ ਨੇ ਕਿਹਾ ਨਾ। ਉਹ ਕਹਿੰਦਾ ਵੀ ਅਸੀਂ ਰॉ ਮਟੀਰੀਅਲ ਕਰ ਰਹੇ ਹੈਗੇ ਨਾ ਇੰਡੀਆ। ਕਹਿੰਦਾ ਇੰਡੀਆ ਕੈਨ ਨਾਟ ਹੈਵ ਨੈਸ਼ਨਲ ਸੋਵਰੈਨਿਟੀ ਵਿਦਆਊਟ ਟੈਕਨੋਲੋਜੀਕਲ ਸੋਵਰੈਨਿਟੀ। ਇਹ ਇੰਡੀਅਨ ਐਕਸਪ੍ਰੈਸ ਵਿੱਚ ਉਹਦਾ ਬਿਆਨ ਲੱਗਿਆ। ਕਹਿੰਦਾ ਵੀ ਜਿਹੜੀ ਨਵੀਂ ਦੁਨੀਆ ਆ ਰਹੀ ਆ, ਜੇ ਉਹਦੇ ਵਿੱਚ ਤੁਸੀਂ ਟੈਕਨੀਕਲੀ ਮਜ਼ਬੂਤ ਨਹੀਂ ਹੈਗੇ ਤਾਂ ਫਿਰ ਤੁਹਾਡੀ ਪੋਲੀਟੀਕਲ ਸੋਵਰੈਨਿਟੀ ਤੇ ਵੀ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਫਲੋ ਆਫ ਨੇਸ਼ਨ ਨਾਲ, ਐਜੂਕੇਸ਼ਨ ਨਾਲ ਹਨਾ। ਸੋ ਕਹਿੰਦਾ ਵੀ ਇੰਡੀਆ ਰਿਸਕਸ ਬਿਕਮਿੰਗ ਟ੍ਰੇਨਿੰਗ ਗਰਾਊਂਡ ਫॉर ਸਿਲੀਕਨ ਵੈਲੀ। We have to build technological sovereignty. Do not imitate venture capitalism ecosystem। ਵੀ ਅਮਰੀਕਾ ਦੇ ਵੈਂਚਰ ਕੈਪੀਟਲਿਜ਼ਮ ਨੂੰ ਸਿਰਫ ਇਮੀਟੇਟ, ਉਹਦੀ ਨਕਲ ਨਾ ਮਾਰੋ। ਕਹਿੰਦਾ ਉਹ ਜਿਹਾ ਬਣ ਕੇ ਦਿਖਾਓ। ਕਹਿੰਦਾ ਇੰਡੀਆ ਪਿਛਲੇ 30 ਸਾਲ ਤੋਂ ਵੈਂਚਰ ਕੈਪੀਟਲਿਜ਼ਮ ਵਿੱਚ ਜਿੱਦਾਂ ਇਨਵੋਲਵ ਹੈਗਾ, ਪਰ 30 ਸਾਲਾਂ ਦੀ ਇਨਵੋਲਵਮੈਂਟ ਤੋਂ ਬਾਅਦ ਵੀ ਸਾਡੇ ਕੋਲ ਇੱਕ ਵੀ ਗਲੋਬਲ ਪਲੇਅਰ ਨਹੀਂ ਹੈਗਾ। ਫੇਸਬੁੱਕ ਉਹਨਾਂ ਦੀ ਆ, ਟਵਿੱਟਰ ਉਹਨਾਂ ਦਾ ਸੀਗਾ, ਹੁਣ ਐਕਸ ਆ ਗਿਆ, ਆ ਜਿਹੜਾ ਇਹਦੇ ਵਾਲਾ ਮਾਡਲ, ਐਮਾਜ਼ਨ ਵਾਲਾ ਮਾਡਲ ਇਹਨਾਂ ਦਾ ਹੈਗਾ। ਤੇ ਜਿੰਨਾ ਵੀ ਚਾਹੇ ਮੈਕਡੋਨਲਡ ਆ, ਸਟਾਰਬਕ ਆ, ਉਬਰ ਆ, ਜੋ ਕੁਛ ਵੀ ਹੈ, ਐਪਲ ਹੈਗਾ, ਜਿੰਨਾ ਕੁਛ ਵੀ ਟੈਕਨੀਕਲ ਨੋ ਹਾਓ ਆ, ਕਹਿੰਦਾ ਲੀਡਰਸ਼ਿਪ ਰੋਲ ਆ ਜਿਹੜਾ ਵੈਸਟ ਲੈ ਕੇ ਜਾ ਰਿਹਾ ਹੈ। ਤੁਸੀਂ 30 ਸਾਲਾਂ ਵਿੱਚ ਸਿਰਫ ਮਜ਼ਦੂਰ ਪੈਦਾ ਕਰਿਆ। ਵੀ ਇੰਡੀਆ ਰਿਸਕਸ ਬਿਕਮਿੰਗ ਟ੍ਰੇਨਿੰਗ ਗਰਾਊਂਡ ਫॉर ਸਿਲੀਕਨ ਵੈਲੀ। ਤਾਂ ਹੀ H1B ਵੀਜ਼ਿਆਂ ਲਈ ਦੌੜ ਲੱਗਦੀ ਆ ਵੀ ਇੱਕ ਵਾਰੀ ਜਾ ਕੇ ਉੱਥੇ ਮਜ਼ਦੂਰੀ ਕਰਨ ਨੂੰ ਹੈ, ਜਿੱਦੇ ਕਿਤੇ ਪਹਿਲ ਮਿਲ ਜਾਵੇ। ਕਹਿੰਦਾ ਇੱਕ ਵੀ ਤੁਸੀਂ ਆਪਣਾ ਜਿਹੜਾ ਹੈਗਾ ਉਹ ਐਡਵੈਂਚਰ ਨਹੀਂ ਕਰ ਰਹੇ। ਸੋ ਆਹ ਜਿਹੜੀ ਸ਼੍ਰੀਧਰ ਵੈਂਬੂ ਦੀ ਜਿਹੜਾ ਫਿਕਰ ਨੇ, ਉਹ ਇੰਡੀਆ ਬਿਕਮਿੰਗ ਜਿਹੜਾ ਐਂਟੀ ਨੌਲੇਜ ਨੇਸ਼ਨ ਆ, ਉਹਦੇ ਰਿਸਕ ਸਾਹਮਣੇ ਆਉਣ ਲੱਗ ਗਏ ਹਨਾ। ਉਹ ਉਦਾਂ ਹੀ ਨਹੀਂ ਕਹਿ ਰਿਹਾ, ਉਹ ਦੇਖ ਰਿਹਾ। ਕਹਿੰਦਾ ਵੀ ਜੇ ਤੁਹਾਡੀ, ਕਹਿੰਦਾ ਨੈਸ਼ਨਲ ਸੋਵਰੈਨਿਟੀ ਦੇ ਵੀ ਤੁਹਾਡੀ ਆ ਜਿਹੜੀ ਉਹ ਜਿਹੜੇ ਸਵਾਲ ਆ ਜਿਹੜੇ ਖੜੇ ਹੋ ਜਾਣਗੇ। We have had venture capital in India for 30 years, yet we have not produced a single global player। ਇਹ ਸ਼੍ਰੀਧਰ ਵੈਂਬੂ ਦੀ ਆ ਵੀ ਤੁਸੀਂ ਦੁਨੀਆ ਨੂੰ ਦਿਖਾਉਣ ਲਈ ਕੋਈ ਇੱਕ ਵੀ ਜਿਹੜੀ ਕੰਪਨੀ ਹੈਗੀ ਆ, ਇੱਕ ਵੀ ਤੁਹਾਡੇ ਜਿਹੜੇ, ਉਹ ਕਹਿੰਦਾ ਵੀ ਜਿਹੜੇ ਉੱਤੇ CEO ਲੱਗੇ ਹੋਏ ਆ ਤੁਹਾਡੇ, they are mere trainees, ਉਹ mere trainees ਆ। ਤੇ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਇੱਕ ਤਰ੍ਹਾਂ ਨਾਲ ਹੈਗੀਆਂ ਵੱਡੀਆਂ ਕੰਪਨੀਆਂ ਨੂੰ ਮਜ਼ਦੂਰ ਮਿਲੇ ਹੋਏ ਆ, ਸੋ ਸਸਤੇ ਚ ਮਿਲੇ ਹੋਏ ਆ। ਸੋ ਪਰ ਤੁਸੀਂ ਕੁਝ, ਜੇ ਉਹ ਇੰਨੇ ਵੱਡੇ ਹੁੰਦੇ, ਮਾਈਕਰੋਸਾਫਟ ਦਾ CEO ਐਡਾ ਵੱਡਾ, ਤਾਂ ਇੰਡੀਆ ਵਿੱਚ ਕੁਝ ਨਾ ਉਸਾਰ ਦਿੰਦਾ। ਇਟ ਮੀਨਸ ਇਨੋਵੇਸ਼ਨ ਐਂਡ ਰਿਸਰਚ ਇਜ਼ ਸਮਵੇਅਰ ਐਲਸ। ਬਿਲਕੁਲ ਹਨਾ। ਵੀ ਆਰ ਜਸਟ ਵਰਕਿੰਗ ਲਾਈਕ ਲੇਬਰਰਸ ਆਫ ਸਿਲੀਕਨ ਵੈਲੀ। ਇਹ ਸ਼੍ਰੀਧਰ ਵੈਂਬੂ ਦੇ ਇਨਡਾਇਰੈਕਟ ਜਿਹੜੀਆਂ ਇੰਪਲੀਕੇਸ਼ਨਸ ਆ ਉਹ ਇਹ ਕਹਿ ਰਿਹਾ। ਉਹ ਇੱਕ ਪਾਸੇ ਇਹ ਐਂਟੀ ਨੌਲੇਜ ਮੁਲਕ ਬਣ ਰਿਹਾ, ਉਤੋਂ ਇਹ ਇਹਨਾਂ ਨੂੰ ਕਹਿ ਰਹੇ ਵੀ ਤੁਸੀਂ ਇਹ ਕਰੋ। ਕੋਈ ਇਹਨਾਂ ਦੇ ਕੋਲ ਕੋਈ ਰਸਤਾ ਹੈਗਾ ਅਸਲ ਦੇ ਵਿੱਚ ਇਹ ਚੀਜ਼ ਰਿਸਰਚ ਐਂਡ ਡਿਵੈਲਪਮੈਂਟ ਵਾਲੇ ਪਾਸੇ ਤੱਕ, ਜਾਂ ਉਹਦੇ ਵਿੱਚ ਪਰਪੱਕ ਹੋਣ ਦੇ ਲਈ? ਹਾਂਜੀ, ਰਿਸਰਚ ਐਂਡ ਡਿਵੈਲਪਮੈਂਟ ਤਾਂ ਆਉਂਦੀ ਹੈਗੀ ਆ ਜੇ ਤੁਸੀਂ ਕਲੋਜ਼ ਸੋਸਾਇਟੀ ਤੋਂ ਓਪਨ ਸੋਸਾਇਟੀ ਵਿੱਚ ਤਬਦੀਲ ਹੁੰਦੇ ਆ। ਇੰਡੀਆ ਇਜ਼ ਗੋਇੰਗ ਟੂ ਬੀ ਅ ਕਲੋਜ਼ਡ ਸੋਸਾਇਟੀ। ਉਹ ਕਲੋਜ਼, ਉਹਨਾਂ ਨੂੰ ਫਿਕਰ ਖਾ ਰਿਹਾ। ਕਾਹਦਾ ਫਿਕਰ? ਉਹ ਇਨਸਿਕਿਉਰਿਟੀ ਦਾ ਫਿਕਰ।
ਉਹਨਾਂ ਵਿੱਚ ਜਿਹੜੀ ਇਨਫੀਰੀਅਰਿਟੀ ਕੰਪਲੈਕਸ ਹੈਗੀ ਆ, ਉਹ ਇਨੋਵੇਸ਼ਨ ਤਾਂ ਨਹੀਂ ਕਰ ਰਹੇ। ਜਿਹੜਾ ਸਦੀਆਂ ਦੀ ਗੁਲਾਮੀ ਹੈਗੀ ਆ, ਹਲੇ ਵੀ ਉਹ ਜਿੱਦਾਂ ਹੱਡਾਂ ਚੋਂ ਨਹੀਂ ਗਏ, ਜਿੱਦਾਂ ਛਾਤੀ ਥਾਪੜ ਕੇ ਜਿਹੜਾ ਰਿਸਕ ਲੈਣ ਦਾ ਜਿਹੜਾ ਚੱਕਰ ਆ। ਤੇ ਦੂਸਰਾ ਜਿਹੜਾ ਇੰਡੀਆ ਦਾ ਵਪਾਰੀ ਹੈਗਾ, ਉਹ ਸਿਰਫ ਇਹ ਹੈਗਾ ਵੀ ਬਸ ਮੰਡੀਕਰਨ ਕਰੋ ਤੇ ਪੈਸੇ ਕਮਾ ਕੇ ਜੇਬ ਚ ਪਾਓ, ਕਿਸੇ ਨੂੰ ਦੇਣ ਲੈਣ ਦੀ ਲੋੜ ਨਹੀਂ ਹੈਗੀ। ਹੁਣ ਤੁਸੀਂ ਦੇਖੋ, ਹੁਣ ਗੂਗਲ ਨੇ ਕਿੰਨਾ ਇਨਵੈਸਟ ਕਰਿਆ ਹੋਊਗਾ। ਆ ਮੈਪ ਨੇ, ਆਪਾਂ ਫ੍ਰੀ ਆਫ ਕਾਸਟ ਮੈਪ ਯੂਜ਼ ਕਰਦੇ ਆ ਗੂਗਲ ਦਾ। ਸਹੀ ਗੱਲ ਆ। ਦੁਨੀਆ ਦੇ ਹਰ ਕੋਨੇ ਵਿੱਚ ਉਹਨਾਂ ਦੀ ਗੱਡੀ ਕੈਮਰੇ ਲਾ ਕੇ ਘੁੰਮਦੀ ਆ, ਗਲੀ ਘੁੰਮਦੀ ਆ। ਹਨਾ, ਹਰ ਚੌਥੇ ਪੰਜਵੇਂ ਦਿਨ ਸਾਡੀਆਂ ਗਲੀਆਂ ਚ ਉਹ ਜਿਹੜੀ ਹੈਗੀ ਉਹ ਘੁੰਮਦੀ ਹੁੰਦੀ ਆ ਵੀ ਕਿੰਨਾ ਇਨਵੈਸਟ ਕਰ ਰਹੇ ਆ। ਫਿਰ ਉਹ ਕੱਲੀ ਗਲੀ, ਕਿਹੜਾ ਘਰ ਨਵਾਂ ਪੈ ਗਿਆ, ਕਿੱਥੇ ਕੀ ਹੋਇਆ, ਕੀ ਚੇਂਜਸ ਆ, ਜਿਹੜਾ ਸਟਰੀਟ ਵਿਊ ਦਾ, ਮਤਲਬ ਕਿ ਕਿੰਨਾ ਪੈਸਾ ਉਹਨਾਂ ਨੇ ਲਾਇਆ ਤੇ ਸਾਨੂੰ ਫ੍ਰੀ ਆਫ ਕਾਸਟ ਦੇ ਰਹੇ ਹੈਗੇ ਉਹਦਾ ਯੂਜ਼ ਕਰਨ ਦਾ। ਹਨਾ, ਤੇ ਇਸੇ ਤਰ੍ਹਾਂ ਹੋਰ ਬਹੁਤ ਵੱਡੀਆਂ ਐਮਾਜ਼ਨ ਨੇ ਕਿੰਨਾ ਲਾਇਆ ਹੋਊਗਾ, ਹੋਰ ਐਪਲ ਨੇ ਕਿੰਨੀ ਇਨੋਵੇਸ਼ਨ ਕਰੀ ਹੋਗੀ ਜਦੋਂ ਸਟਾਰਟਅਪ ਹੋਇਆ। ਹੁਣ ਤਾਂ ਚਲੋ ਚੱਲ ਗਿਆ ਕੰਮ ਉਹਨਾਂ ਦਾ, ਪਰ ਸਟਾਰਟਅਪ ਜਿਹੜਾ ਹੈ, ਈਵਨ ਉਬਰ ਨੇ ਕਿੰਨਾ ਕਰਿਆ। ਸੋ ਉਬਰ ਦਾ ਜਦੋਂ ਇਹ ਮਾਡਲ ਆਇਆ ਹੈਗਾ, ਸੋ ਮੈਂ ਬਹੁਤ ਸਾਰੇ ਲੋਕਾਂ ਨਾਲ ਇੰਟਰਵਿਊ ਕਰਿਆ ਸੀਗਾ, ਉਹ ਕਹਿੰਦੇ ਵੀ ਸਾਨੂੰ ਖੜਿਆਂ ਨੂੰ ਪੈਸੇ ਦਿੰਦਾ ਰਿਹਾ ਉਬਰ। ਅੱਛਾ, ਵੀ ਡਰਾਈਵਰ ਆ, ਤੁਸੀਂ ਸਾਡੀ ਐਪ ਔਨ ਕਰਕੇ ਖੜੇ ਰਹੋ, ਤੁਹਾਨੂੰ ਕੋਈ ਜੌਬ ਆਵੇ ਚਾਹੇ ਨਾ ਆਵੇ, ਸ਼ਾਮ ਨੂੰ ਤੁਹਾਡੀ ਦਿਹਾੜੀ ਤੁਹਾਡੇ ਖਾਤੇ 'ਚ ਪੈ ਜਾਊਗੀ। ਹਨਾ, ਤੁਹਾਨੂੰ ਪੈਸਿਆਂ ਦਾ ਫਿਕਰ ਕਰਨ ਦੀ ਲੋੜ ਨਹੀਂ। ਇਸ ਤਰ੍ਹਾਂ ਕੰਪਨੀਆਂ ਬਿਲਡ ਹੁੰਦੀਆਂ ਰਿਸਕ ਲੈ ਕੇ। ਸੋ ਇੰਡੀਆ ਵਿੱਚ ਕੋਈ ਰਿਸਕ ਲੈਣ ਨੂੰ ਜਿਹੜਾ ਹੈਗਾ ਤਿਆਰ ਨਹੀਂ। ਵਪਾਰੀ ਆ ਚਾਈਨਾ ਤੋਂ ਖਰੀਦਦੇ ਆ, 10 ਰੁਪਏ ਵਾਲੀ ਚੀਜ਼ 100 ਰੁਪਏ ਦੀ ਵੇਚ ਕੇ 90 ਰੁਪਏ ਆਪਣੀ ਜੇਬ ਚ ਪਾਉਂਦੇ, ਕਹਿੰਦੇ ਸਾਨੂੰ ਇਨੋਵੇਸ਼ਨ ਕਰਨ ਦੀ ਕੀ ਲੋੜ ਹੈ। ਪਰ ਉਹਦੀਆਂ ਜਿਹੜੀਆਂ ਆਹ ਬੈਡ ਇੰਪਲੀਕੇਸ਼ਨਸ ਆ ਹੁਣ ਸਾਡੇ ਸਾਹਮਣੇ ਆ ਰਹੀਆਂ ਵੀ ਆਹ ਸ਼੍ਰੀਧਰ ਵੈਂਬੂ ਕਹਿ ਰਿਹਾ ਵੀ ਤੁਸੀਂ ਤਾਂ ਸਿਰਫ ਟ੍ਰੇਨਿੰਗ ਗਰਾਊਂਡ ਆ ਸਿਲੀਕਨ ਵੈਲੀ ਦਾ, ਸਿਰਫ ਕਾਪੀ ਪੇਸਟ ਕਰਦੇ ਹੋ, ਤੁਹਾਡੇ ਕੋਲ ਇੱਕ ਵੀ ਗਲੋਬਲ ਲੀਡਰ ਨਹੀਂ ਆ। ਬਹੁਤ ਦਾ ਹੀ ਮਾਣ ਕਰੀ ਜਾਂਦੇ ਵੀ ਉਹ ਕੰਪਨੀ ਦਾ CEO ਬਣਾ ਲਿਆ, ਉਹਦਾ ਬਣਾ ਲਿਆ। ਮਤਲਬ ਗੱਲ ਉਹ ਆ ਵੀ ਉੱਥੇ ਉਹ ਆਪ ਕਰਨ ਜੋਗੇ ਨਹੀਂ ਆ। ਉੱਥੇ ਆਪਾਂ ਦੇਖਿਆ ਹੀ ਆ ਕਿੰਨੀਆਂ ਕੰਪਨੀਆਂ ਸੋ ਕਾਲਡ ਇਨੋਵੇਸ਼ਨ ਦੇ ਨਾਂ ਦੇ ਉੱਤੇ ਪੈਸੇ ਠੱਗ ਕੇ ਹੋ ਜਾਂਦੀਆਂ। ਉਹ ਵਰਤਾਰਾ ਉੱਥੇ ਅੱਜ ਦਾ ਥੋੜੀ, ਕਦੋਂ ਦਾ ਇਦਾਂ ਦਾ ਹੀ ਚੱਲਦਾ ਆ ਰਿਹਾ। ਜਿਹੜੀ ਰੀਸੈਂਟ ਰਿਪੋਰਟ ਆਈ ਆ ਭਾਜੀ ਜੀ, ਉਹਦੇ ਵਿੱਚ ਮੇਰਾ ਖਿਆਲ ਪਾਰਲੀਮੈਂਟ ਚ ਪੇਸ਼ ਹੋਈ ਆ ਵੀ ਪਿਛਲੇ 5-6 ਸਾਲਾਂ ਚ 2 ਲੱਖ ਕੰਪਨੀਆਂ ਸਟਾਰਟ ਹੋ ਕੇ ਬੰਦ ਹੋ ਗਈਆਂ। ਜੀ। ਉਹਦੇ ਚੋਂ ਭਾਰਤ ਦੇ ਬੈਂਕਾਂ ਨੇ 6.15 ਲੱਖ ਕਰੋੜ ਰੁਪਈਆ ਬੈਡ ਲੋਨਸ ਦਾ ਰਿਟਰਨ ਆਫ ਕਰਿਆ। ਹੁਣ ਤੁਸੀਂ ਦੇਖੋ ਜਿਹੜੀਆਂ ਸਭ ਤੋਂ ਵੱਧ ਕੰਪਨੀਆਂ ਬੰਦ ਹੋਈਆਂ 2021-22 ਚ ਹੋਈਆਂ 83,000 ਕੰਪਨੀਆਂ, 22-23 ਚ ਹੋਈਆਂ 65,000 ਕੰਪਨੀਆਂ, ਉਹ ਤੋਂ ਬਾਅਦ 23-24 ਚ ਹੋਈਆਂ 20,000 ਕੰਪਨੀਆਂ ਬੰਦ। ਤੇ ਜਿਹੜਾ 6.5 ਲੱਖ, ਉਹ ਹੁਣ ਤੁਸੀਂ ਦੇਖੋ ਉਹ ਮਾਡਲ ਕੀ ਹੈਗਾ, ਬੰਦਿਆਂ ਦੇ ਪੋਲੀਟੀਕਲ ਲਿੰਕ ਹੈਗੇ ਆ। ਉਹ ਕੋਈ ਪ੍ਰੋਜੈਕਟ ਬਣਾ ਕੇ ਇੱਕ ਕੰਪਨੀ ਰਜਿਸਟਰ ਕਰਾ ਲੈਂਦੇ ਹੈਗੇ ਆ ਆਪਣੇ ਪੋਲੀਟੀਕਲ ਲਿੰਕਾਂ ਰਾਹੀਂ। ਬੈਂਕਾਂ ਤੋਂ ਤੁਸੀਂ ਫਰਜ਼ ਕਰੋ ਵੀ 5,000 ਕਰੋੜ ਦਾ ਕਰਜ਼ਾ ਲੈ ਲਿਆ, ਅਸੀਂ ਜਿਸ ਤਰ੍ਹਾਂ ਕੰਪਨੀ ਚਲਾਉਣੀ ਹੈਗੇ, ਕੰਮ ਕੋਈ ਨਹੀਂ ਕਰਿਆ, ਸਾਲ 2 ਸਾਲ ਜਾਂ 1.5 ਸਾਲ ਬਾਅਦ ਆ ਬੈਂਕਰਪਸੀ ਸ਼ੋ ਕਰਦੇ। 5,000 ਕਰੋੜ ਦਾ ਕਰਜ਼ਾ ਬੈਂਕ ਤੋਂ ਲਿਆ ਹੋਇਆ, ਬਿਨਾਂ ਕੋਈ ਕੰਮ ਕਰਿਆ, ਪੈਸਾ ਤੁਹਾਡੇ ਸ਼ੈਲ ਕੰਪਨੀ 'ਚ ਤੁਸੀਂ ਅੱਗੇ ਪਿੱਛੇ ਕਰ ਲਿਆ ਹਨਾ, ਉਹਦੇ ਚੋਂ ਤੁਸੀਂ 5,000 ਕਰੋੜ ਚੋਂ 200 ਕਰੋੜ ਰੁਪਈਆ ਵਾਪਸ ਕਰ ਦਿੰਦੇ, ਕਿਉਂਕਿ ਇੱਕ ਮਹਿਕਮਾ ਹੈਗਾ ਜਿਹੜਾ ਬੈਂਕਰਪਸੀ ਨੂੰ ਡੀਲ ਕਰਦਾ। ਜਿਹੜੇ ਉਹਦੇ ਆਫੀਸਰਸ ਆ ਉਹਨਾਂ ਨੂੰ 2-2 ਕਰੋੜ ਰੁਪਈਆ ਰਿਸ਼ਵਤ ਦੇ ਦਿਓ, 5-10 ਅਫਸਰਾਂ ਨੂੰ। ਉਹਨਾਂ ਨੇ ਨਹੀਂ ਚੈੱਕ ਕਰਨਾ ਵੀ ਜਿਹੜਾ 5,000 ਕਰੋੜ ਦਿੱਤਾ ਸੀ ਤੁਹਾਡੇ ਕਿਹੜੇ ਬੈਂਕ ਖਾਤੇ 'ਚ ਪਿਆ, ਹਾਲਾਂਕਿ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਉਹ 5,000 ਕਰੋੜ ਨੂੰ ਟਰੇਸ ਤਾਂ ਕਰੋ ਕਿੱਥੇ ਗਿਆ। ਜਦੋਂ ਉਹਨਾਂ ਨੂੰ 2-2 ਹਜ਼ਾਰ ਕਰੋੜ ਰੁਪਈਆ ਮਿਲ ਗਿਆ ਤੇ ਉਹਨਾਂ ਨੇ ਟਰੇਸ ਹੀ ਨਹੀਂ ਕਰਿਆ, 5,000 ਕਰੋੜ ਚੋਂ 200 ਜਾਂ 250 ਕਰੋੜ ਰੁਪਈਆ ਵਾਪਸ ਕਰਦੇ ਆ, ਬਾਕੀ 47,000 ਕਰੋੜ ਰੁਪਈਆ ਆਪਣੀ ਜੇਬ 'ਚ ਪਾ ਕੇ ਨਿਕਲ ਜਾਂਦੇ ਆ। 2 ਲੱਖ ਕੰਪਨੀਆਂ ਇਸ ਤਰ੍ਹਾਂ ਬੰਦ ਹੋਈਆਂ। 6.15 ਕਰੋੜ ਰੁਪਈਆ ਪਿਛਲੇ 5-6 ਸਾਲਾਂ 'ਚ ਇਹ ਬੈਡ ਲੋਨਸ ਦਾ ਜਿਹੜਾ ਹੈਗਾ ਇਹ ਕਰਿਆ ਗਿਆ। ਸੋ ਇਹ ਕੈਪੀਟਲ ਮਾਡਲ ਆ ਜਿਹੜਾ, ਤੋਂ ਇਹਦੇ ਵਿੱਚੋਂ ਇਨੋਵੇਸ਼ਨ ਕਿੱਥੇ ਆਉਣੀ ਜਦੋਂ ਮੁਫਤੀ ਪੈਸੇ ਬਣ ਰਹੇ ਹੈਗੇ ਆ। ਜਿੱਦਾਂ ਵੀ ਬਲੈਕ ਮਨੀ ਆ, ਵਾਈਟ ਨੂੰ ਬਲੈਕ ਨੂੰ ਵਾਈਟ ਕਰਨ ਦੇ ਤੁਹਾਨੂੰ ਸੋਰਸਿਸ ਆਉਣੇ ਚਾਹੀਦੇ ਕਿ ਸੋ ਜਿੱਥੇ ਇਹ ਮਾਡਲ ਹੋਵੇ, ਇੰਨੇ ਵੱਡੇ ਕੈਪੀਟਲਿਸਟਾਂ ਦਾ ਆਪਣੇ ਮੁਲਕ ਪ੍ਰਤੀ ਇਹ ਰਵੱਈਆ ਹੋਵੇ, ਸੋ ਉੱਥੇ ਕੀ ਨੌਲੇਜ, ਕੀ ਇਨੋਵੇਸ਼ਨ ਤੇ ਕੀ ਸਿਲੀਕਨ ਵੈਲੀ ਉਹ ਕਿੱਥੋਂ ਕ੍ਰੀਏਟ ਹੋਣੀ ਹੈ।
ਹੁਣ ਤੁਸੀਂ ਦੇਖ ਲਓ ਵੀ ਇੱਕ ਇਹਨਾਂ ਦੀ ਆਪਣੀ ਮਿਨਿਸਟਰੀ ਦੀ ਰਿਪੋਰਟ ਆ, ਪਿਛਲੇ 14 ਸਾਲਾਂ 'ਚ 20 ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ। ਪਿਛਲੇ ਸਾਲ ਦੇ ਵਿੱਚ 2 ਲੱਖ ਨੇ ਜਿਹੜੀ ਉਹ ਛੱਡੀ ਆ। ਇੱਥੇ ਆ ਕੇ ਕਹਿੰਦੇ ਆ ਬਾਹਰਲੇ ਮੁਲਕਾਂ ਜਾ ਕੇ ਵੀ ਭਾਰਤ ਏਦਾਂ ਭਾਰਤ ਉੱਦਾਂ ਰਹਿਣਾ, ਪਰ ਉੱਥੇ ਹੈ ਨਹੀਂ, ਸਹੂਲਤਾਂ ਸਾਰੀਆਂ ਵੈਸਟ ਦੀਆਂ ਚੱਕਣੀਆਂ ਤੇ ਗੁਣਗਾਨ ਜਿਹੜੇ ਉੱਥੇ ਦੇ ਗਾਉਣੇ, ਪਰ ਰਹਿਣਾ ਉੱਥੇ ਵੀ ਨਹੀਂ। ਸੋ ਇਹ ਕੱਚਾ ਚਿੱਠਾ ਇਹਨਾਂ ਦਾ ਆਪ ਹੀ ਨੰਗੇ ਹੋ ਜਾਂਦੇ ਇਸ ਦੇ ਵਿੱਚ। ਦੇਖੋ ਕਿੰਨੀ ਕੁ ਦੇਰ ਤੁਸੀਂ ਹੁਣ IMF ਨੇ ਰਿਪੋਰਟ ਜਿਹੜੀ ਦਿੱਤੀ ਹੈਗੀ, ਤੁਸੀਂ ਕਿੰਨਾ ਕੁ ਲੁਕੋਲੋਗੇ। ਸੋ ਡਾਟਾ ਦੀ ਮੈਨੀਪੂਲੇਸ਼ਨ ਹੋ ਰਹੀ ਹੈਗੀ ਆ। ਸੋ ਹੁਣ ਤੁਸੀਂ ਦੇਖੋ ਦਿੱਲੀ ਵਿੱਚ ਧੂਏ ਦਾ ਕਿੰਨਾ ਗੁਬਾਰ ਹੈਗਾ, AQI ਦਾ, ਬਿਲਕੁਲ। ਤੇ ਉਹ ਕਹਿੰਦੇ ਅਸੀਂ ਇੰਟਰਨੈਸ਼ਨਲ AQI ਨੂੰ ਨਹੀਂ ਮੰਨਦੇ, ਅਸੀਂ ਤਾਂ ਆਪਣੀ ਬਣਾ ਲਾਂਗੇ। ਇਸੇ ਤਰ੍ਹਾਂ ਹੀ ਗਰੋਥ ਦਾ ਡਾਟਾ ਆਪਣਾ ਹੀ ਬਣਾਈ ਫਿਰਦੇ ਆ। ਇੰਟਰਨੈਸ਼ਨਲ ਸਟੈਂਡਰਡਸ ਨਾਲ ਗਰੋਥ ਨਹੀਂ ਉਹ ਕਰਦੇ, ਮੈਜ਼ਰ ਕਰਦੇ ਵੀ ਸਾਡੀ GDP ਕਿੰਨੀ ਹੋਈ ਹੈ। ਉਹ ਆਪਣਾ ਇੱਕ ਦੇਸੀ ਡਾਟਾ ਬਣਾ ਕੇ ਜਿਹਦੀ ਗੱਲ GN ਡੈਵੀ ਕਰਦਾ ਵੀ ਇੰਟਰਨੈਸ਼ਨਲ ਨੌਲੇਜ ਦਾ ਜਿਹੜਾ ਸ਼ਿਫਟਿੰਗ ਹੋਈ ਆ ਨੌਲੇਜ ਦੀ, ਉਸ ਸ਼ਿਫਟਿੰਗ ਪ੍ਰੋਸੈਸ ਚ ਨਹੀਂ ਆਉਂਦੇ, ਆਪਣੀ ਵੈਦਿਕ ਪਰੰਪਰਾ ਤੇ ਸੈਲਫ ਗਲੋਰੀਫਿਕੇਸ਼ਨ ਕਰਕੇ ਵਿਸ਼ਵ ਗੁਰੂ ਬਣਨ ਦਾ ਯਤਨ ਕਰ ਰਹੇ ਨੇ। ਸੋ ਸਾਰੀਆਂ ਤੰਦਾਂ ਮਿਲ ਰਹੀਆਂ ਨੇ। ਤੁਸੀਂ ਦੇਖੋ ਐਜੂਕੇਸ਼ਨ ਦੀਆਂ, ਥਿਊਰੀ ਦੀਆਂ, ਟੈਕਨੀਕਲ ਨੋ ਹਾਊ ਨਾ ਹੋਣਾ, ਤੇ ਉਹ ਤੋਂ ਬਾਅਦ ਜਿਹੜਾ ਪੈਸੇ ਲੈ ਕੇ ਭੱਜ ਜਾਣ ਵਾਲਾ ਸਿਸਟਮ ਹੈਗਾ ਬੈਂਕਾਂ ਤੋਂ, ਇਹ ਸਾਰੀ ਇੱਕ ਲੜੀ ਆ ਜਿਹੜੀ ਇੱਕ ਤੁਰੀ ਆਉਂਦੀ ਹੈਗੀ ਆ। ਸੋ ਇਹ ਕਿਸੇ ਦੇਸ਼ ਦੀ ਸਿਵਲਾਈਜੇਸ਼ਨ ਤੇ ਬਹੁਤ ਵੱਡਾ ਧੱਬਾ ਹੁੰਦੀ ਹੈ। ਸੋ ਇਹ ਜਿਹੜਾ ਹੁਣ ਕਨਵਰਜੈਂਸ ਆਫ ਲਾਈਜ਼ ਆ, ਇਹ ਹੁਣ ਜਿੰਨੇ ਝੂਠ ਆ ਸਾਰੇ ਇੱਕ ਤਾਂ ਦੇ ਉੱਤੇ ਇਕੱਠੇ ਜਦੋਂ ਇਹ ਹੋ ਰਹੇ ਆ, ਇਹ ਭੜਾਕਾ ਪੈਣਾ ਆ, ਕੀ ਹੋਣਾ, ਕੀ ਭਵਿੱਖ ਦੇਖਦੇ ਆ ਤੁਸੀਂ ਇਹ ਸਾਰੇ ਕਨਵਰਜੈਂਸ ਆਫ ਲਾਈਜ਼ ਤੋਂ ਦੇਖ ਕੇ? ਦੇਖੋ ਜਿਹੜਾ ਝੂਠ ਆ ਉਹ ਤਾਂ ਝੂਠ ਹੀ ਆ ਭਾਜੀ। ਤੁਸੀਂ ਕਿੰਨੀ ਕੁ ਦੇਰ, ਠੀਕ ਆ, ਹਲੇ ਚੱਲੀ ਜਾਊਗਾ, ਕਿਉਂਕਿ ਜਿਹੜੀਆਂ ਗਲੋਬਲ ਪਾਵਰਸ ਆ ਉਹਨਾਂ ਨੂੰ ਥੋੜੀ ਬਹੁਤੀ ਲੋੜ ਹੈਗੀ ਆ ਜਿਹੜੀ ਸਪਲਾਈ ਚੇਨਸ ਲਈ, ਚੀਪ ਲੇਬਰ ਲਈ। ਤੇ ਚਾਈਨਾ ਤੇ ਵੀ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਵੀ ਚਾਈਨਾ ਸ਼ਾਇਦ ਜ਼ਿਆਦਾ ਰਿਲਾਏਬਲ ਨਹੀਂ ਹੈਗਾ। ਸੋ ਇਹ, ਪਰ ਜਿਹੜਾ ਸੱਚ ਤਾਂ ਸੱਚ ਹੈ ਨਾ, ਜੇ ਤੁਹਾਡਾ ਕੈਪੀਟਲਿਜ਼ਮ ਜਾਂ ਤੁਹਾਡੀ ਇੰਡਸਟਰੀਅਲ ਬੇਸ ਜਾਂ ਤੁਹਾਡੀ GDP ਆ, ਤੁਸੀਂ ਇੱਕ ਵਾਰੀ ਸੱਚ ਬੋਲ ਲਓ ਵੀ ਯਾਰ ਸਾਡੀ ਤਾਂ 3.5% ਜਾਂ 4% ਆ, ਹਨਾ। ਉਹ ਤੋਂ ਬਾਅਦ ਇਨੋਵੇਸ਼ਨ ਕਰੋ, ਆਪਣੇ ਵਪਾਰੀਆਂ ਨੂੰ ਉਹਨਾਂ ਨੂੰ ਮਨੀ ਇੰਜੈਕਟ ਕਰੋ, ਉਹਨਾਂ ਲਈ ਈਵਨ ਬਾਹਰ ਤੋਂ ਤੁਸੀਂ ਵੱਡੇ ਰਿਸਰਚਰ ਲੈ ਆਓ, ਹਨਾ। ਵਿਦੇਸ਼ਾਂ ਚੋਂ ਰਿਸਰਚਰ ਲੈ ਕੇ ਇੱਥੇ ਕੋਈ ਬਿਲਡ ਅਪ ਆ ਜਿਹੜਾ ਸਾਰਾ ਕੁਝ ਕਰੋ, ਤੇ ਉਹਦੇ ਨਾਲ ਇੱਕ ਵਾਰੀ ਤੁਹਾਡੀ ਨਮੋਸ਼ੀ ਹੋਊਗੀ ਵੀ ਯਾਰ 8 ਵਾਲੀ 4 ਤੇ ਡਿੱਗੀ, ਪਰ ਫਿਰ 4 ਵਾਲੀ 4.5 ਪੌਣੇ 5 ਹੁੰਦੀ ਕਿਤੇ ਤਾਂ ਪਹੁੰਚੂਗੀ GDP। ਪਰ ਜੇ ਝੂਠ ਤੇ ਝੂਠ ਹੀ ਬੋਲੀ ਜਾਣਾ ਤੇ ਫਿਰ ਉਹਦੇ ਨਾਲ ਤਾਂ ਬਿਲਕੁਲ ਤੁਹਾਡੀ ਗੱਲ ਆ ਵੀ ਜਿਹੜਾ ਬਬਲ ਹੁੰਦਾ, ਮਾਰਕੀਟ ਦਾ ਬਬਲ ਵਾਰ-ਵਾਰ ਡਿੱਗਿਆ ਜਦੋਂ ਰਿਸੈਸ਼ਨ ਆਇਆ, ਹਨਾ। ਰੀਅਲ ਅਸਟੇਟ ਦਾ ਬਬਲ ਆ, ਈਵਨ ਹੁਣ ਉਹਦੇ ਰੁਚਿਰ ਸ਼ਰਮਾ ਦਾ ਆਇਆ ਹੈਗਾ, ਉਹ ਕਹਿੰਦਾ ਜਿਹੜਾ AI ਦਾ ਬਬਲ ਆ, ਕਹਿੰਦਾ ਇਹ ਵੀ ਫਟੂਗਾ। ਰੁਚਿਰ ਸ਼ਰਮਾ ਬਹੁਤ ਵੱਡੇ ਇਕਨੋਮਿਸਟ ਆ, ਫਰੀਦ ਜ਼ਕਰੀਆ ਨਾਲ ਉਹਨਾਂ ਦੀ ਇੰਟਰਵਿਊ ਆਈ ਹੈਗੀ ਆ। ਉਹ ਕਹਿੰਦਾ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਬਬਲ ਹੈਗੀ ਆ, ਇਹ ਬਹੁਤ ਬੁਰੀ ਤਰ੍ਹਾਂ ਫਟਣਾ ਹੈ। ਇਹ ਫਟਦਾ ਕਦੋਂ ਆ? 5 ਸਾਲ ਨੂੰ, 10 ਸਾਲ ਨੂੰ, 15 ਸਾਲ ਨੂੰ, ਉਹ ਚਲੋ ਕਹਿੰਦਾ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਆਹੀ ਕੁਛ ਆ ਜਿਹੜਾ ਇੰਡੀਆ ਦਾ ਮੈਨੂਪੂਲੇਟਡ ਡਾਟਾ ਉਹਦੇ ਤੇ ਹੋਣਾ। ਵੀ ਬਰਸਟ ਕਦੋਂ ਹੁੰਦਾ ਇਹ ਵੱਖਰੀ ਗੱਲ ਆ, ਪਰ ਹੋਣਾ ਜ਼ਰੂਰ ਹੈ। ਭਾਰਤੀ ਰਿਜ਼ਰਵ ਬੈਂਕ ਦਾ ਜਿਹੜਾ ਸਾਬਕਾ ਮੁਖੀ ਆ ਰਘੂ ਰਾਮ ਰਾਜਨ, ਉਹਨੇ ਆਖਿਆ ਵੀ 8% ਦੀ ਗਰੋਥ ਹਾਸਲ ਕਰਨ ਲਈ ਭਾਰਤ ਨੂੰ 30 ਸਾਲ ਲੱਗ ਸਕਦੇ ਆ। ਇਹਦਾ ਮਤਲਬ ਇਹ ਗੱਲਾਂ ਤੋਂ ਤਾਂ ਲੱਗਦਾ ਵੀ ਇਹ ਬਾਈ ਫਿਰ ਸਹੀ ਕਹਿੰਦੇ ਆ। ਹਾਂਜੀ। ਉਹ ਕਿਉਂਕਿ ਉਹ ਭਾਰਤ ਦੇ ਜਿਹੜਾ ਹੈਗਾ ਰਿਜ਼ਰਵ ਬੈਂਕ ਦਾ ਗਵਰਨਰ ਰਿਹਾ, RBI ਦਾ, ਮੋਦੀ ਦੇ ਰਜੀਮ ਦੇ 2-3 ਸਾਲ ਪਹਿਲਾਂ ਹੀ ਫਿਰ ਉਹ ਰਿਟਾਇਰਮੈਂਟ ਲੈ ਗਿਆ ਸੀ। ਉਹ ਕਹਿੰਦਾ ਵੀ ਤੁਸੀਂ ਹਾਲੇ ਡਿਵੈਲਪਿੰਗ ਮੋਡ 'ਚ ਹੋ, ਤੁਸੀਂ ਹਾਲੇ ਜਿੱਦਾਂ ਉਹ ਕਹਿੰਦਾ ਵੀ ਗਲੋਬਲ ਪਲੇਅਰ ਨਹੀਂ ਬਣੇ। ਉਹ ਕਹਿੰਦਾ ਵੀ 15 ਤੋਂ 30 ਸਾਲ ਲੱਗ ਸਕਦੇ ਆ 8% ਦੀ ਜਿਹੜੀ ਗਰੋਥ ਆ ਲੈਣ। ਇਹ ਫਾਈਨੈਂਸ਼ੀਅਲ ਐਕਸਪ੍ਰੈਸ ਵਿੱਚ ਉਹਨਾਂ ਦਾ ਜਿਹੜਾ ਲੱਗਿਆ ਹੈ ਨਾ, ਕਹਿੰਦਾ ਦੀ ਜਰਨੀ ਟੂ ਕੈਚ ਅਪ ਵਿਦ ਗਲੋਬਲ ਜਾਇੰਟਸ ਵਿਲ ਬੀ ਲੌਂਗ। ਜਿਹੜੇ ਦੁਨੀਆ ਭਰ ਦੇ ਧੁਰੰਤਰ ਜਿਹੜੇ ਦੇਸ਼ ਹੈਗੇ ਆ, ਗਲੋਬਲ ਜਾਇੰਟਸ ਆ, ਉਹਨਾਂ ਦੇ ਪੈਰ ਵਿੱਚ ਪੈਰ ਮਿਲਾਉਣ ਨੂੰ ਤੁਹਾਨੂੰ ਬਹੁਤ ਲੰਬੀ ਜਿਹੜੀ ਹੈਗੀ ਆ ਉਹ ਯਾਤਰਾ ਜਿਹੜੀ ਕਰਨੀ ਕਰੇਗੀ। ਇੰਡੀਆ ਇਜ਼ ਸਟਿਲ ਏ ਕੁਆਇਟ ਸਮਾਲ ਇਕੋਨਮੀ, ਹੈ ਨਾ, ਬਹੁਤ ਛੋਟੀ ਇਕੋਨਮੀ ਹੈਗੀ ਆ। ਰਾਈਟ ਕਾਈਂਡ ਆਫ এনवायरमेंट ਨਾਟ ਅਨਰੀਅਲਿਸਟਿਕ ਐਕਸਪੈਕਟੇਸ਼ਨਸ। ਕਹਿੰਦਾ ਵੀ ਸਾਨੂੰ ਰਾਈਟ ਕਾਈਂਡ ਆਫ এনवायरमेंट ਕ੍ਰੀਏਟ ਕਰਨਾ ਪੈਣਾ, ਜਿਹੜਾ ਕਿ ਉਹ ਮਿਸਟਰ ਵੈਂਬੂ ਵੀ ਕਹਿ ਰਹੇ ਹੈਗੇ ਆ ਨਾ ਵੀ ਤੁਸੀਂ ਕਾਪੀ ਪੇਸਟ ਨਾ ਕਰੋ, ਤੇ ਨਾਟ ਅਨਰੀਅਲਿਸਟਿਕ ਐਕਸਪੈਕਟੇਸ਼ਨਸ। ਇਹ GN ਡੈਵੀ ਨੇ ਵੀ ਕਿਹਾ ਹੈਗਾ ਵੀ ਆਪਣੀਆਂ ਪਿੱਠਾਂ ਥਪਥਪਾ ਕੇ ਤੁਸੀਂ ਮੁਲਕ ਨੂੰ ਮਹਾਨ ਨਹੀਂ ਬਣਾ ਸਕਦੇ। ਜਦੋਂ ਤੱਕ ਤੁਸੀਂ ਸੱਚਾਈ ਦਾ ਸਾਹਮਣਾ ਕਰਨ ਲਈ ਉਹ ਨੌਲੇਜ ਸਿਸਟਮ ਕ੍ਰੀਏਟ ਨਹੀਂ ਕਰਦੇ ਜਿਹੜਾ ਬਿਯੋਂਡ ਜਿਹੜਾ ਨੇਸ਼ਨਸ ਆ ਉਹ ਜਾ ਕੇ
ਕਿਸੇ ਨੂੰ ਅਟਰੈਕਟ ਕਰ ਸਕੇ। ਅੱਜ ਆਕਸਫੋਰਡ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ ਬਿਯੋਂਡ ਬਾਰਡਰ ਜਾ ਕੇ ਤੁਹਾਨੂੰ ਅਟਰੈਕਟ ਕਰਦੀ ਆ। ਕੁਝ ਇਹ ਸੰਸਥਾਵਾਂ ਉੱਦਾਂ ਹੀ ਨਹੀਂ ਅਟਰੈਕਟ ਕਰਨ ਲੱਗ ਗਈਆਂ, ਸਦੀਆਂ ਲੱਗ ਗਈਆਂ ਇਹਨਾਂ ਨੂੰ ਅੱਜ ਦੇ ਮੁਕਾਮ ਤੇ ਪਹੁੰਚਦੀਆਂ। ਸੋ ਇਸੇ ਤਰ੍ਹਾਂ ਹੀ ਮੁਲਕਾਂ ਨੂੰ ਵੱਡੇ ਮੁਕਾਮਾਂ ਤੇ ਪਹੁੰਚਣ ਲਈ ਸਦੀਆਂ ਲੱਗ ਜਾਂਦੀਆਂ। ਸ਼ਾਰਟਕਟ ਰਸਤਾ ਕੋਈ ਨਹੀਂ ਹੁੰਦਾ। ਜੇ ਤੁਸੀਂ ਡਾਟਾ ਨੂੰ ਮੈਨੀਪੂਲੇਟ ਕਰਕੇ ਮਹਾਨ ਬਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਹ ਜਿਹੜਾ ਹੈਗਾ ਉਹ ਚਲਿਆ ਜਾਣਾ। ਉਹ ਕਹਿੰਦਾ ਮੇਰੇ ਹਿਸਾਬ ਨਾਲ ਜਿਹੜਾ ਵਿਕਾਸ ਡਾਟਾ ਉਹਨੇ ਸਵਾਲ ਚੁੱਕੇ ਆ ਵੀ ਭਾਰਤ ਦਾ ਵਿਕਾਸ 6% ਤੋਂ ਵੱਧ ਨਹੀਂ ਹੈਗਾ ਇਹ ਮੇਰੇ ਹਿਸਾਬ ਨਾਲ, ਤੇ ਜਿਹੜਾ 2% ਦੀ ਛਾਲ ਹੈਗੀ ਆ ਉਹ ਕਹਿੰਦਾ ਵੀ 30 ਸਾਲ ਵੀ ਜਿਹੜੇ ਹੈਗੇ ਆ ਉਹ ਲੱਗ ਸਕਦੇ ਹੈਗੇ ਆ। ਕਹਿੰਦਾ ਭਾਰਤੀ ਆਰਥਿਕਤਾ ਐਗਰੀਕਲਚਰ ਤੋਂ ਬਾਹਰ ਨਹੀਂ ਆ ਰਹੀ। ਇਹ ਬਹੁਤ ਵੱਡਾ ਆਪਾਂ ਵਾਰ-ਵਾਰ ਜਿਹੜਾ ਇਹਦਾ ਜ਼ਿਕਰ ਕਰਿਆ ਹੈਗਾ ਵੀ ਭਾਰਤੀ ਆਰਥਿਕਤਾ ਐਗਰੀਕਲਚਰ ਤੋਂ ਬਾਹਰ ਨਹੀਂ ਆ ਰਹੀ। ਕਹਿੰਦਾ ਸਿਰਫ ਐਗਰੀਕਲਚਰ ਸੈਕਟਰ ਵਿੱਚ ਨੌਕਰੀਆਂ ਕ੍ਰੀਏਟ ਹੋ ਰਹੀਆਂ। ਜਿਹੜੀਆਂ ਐਗਰੀਕਲਚਰ ਸੈਕਟਰ ਵਿੱਚ ਨੌਕਰੀਆਂ ਕ੍ਰੀਏਟ ਹੋ ਰਹੀਆਂ ਉਹ ਬਹੁਤ ਘੱਟ ਰੁਜ਼ਗਾਰ ਵਾਲੀਆਂ ਤੇ ਬਹੁਤ ਪੂਰ ਹੈਗੀਆਂ। ਭਾਰਤ ਦਾ ਜਿਹੜਾ ਮੈਨੂਫੈਕਚਰਿੰਗ ਸੈਕਟਰ ਆ ਉਹ ਕਹਿੰਦਾ ਉਹ ਲੋਕਾਂ ਨੂੰ ਸ਼ਾਨ ਨਾਲ ਜਿਉਣ ਵਾਲੀਆਂ ਨੌਕਰੀਆਂ ਪ੍ਰੋਵਾਈਡ ਨਹੀਂ ਕਰ ਰਿਹਾ, ਜਿਹੜਾ ਉਹਨਾਂ ਦਾ ਸਟੈਂਡਰਡ ਹੈਗਾ। ਸੋ ਕਹਿੰਦਾ ਜੇ ਇਕਨੋਮੀ ਸ਼ਾਨ ਨਾਲ ਜਿਉਣ ਵਾਲੀਆਂ ਜੌਬਸ ਕ੍ਰੀਏਟ ਨਹੀਂ ਕਰਦੀ ਤਾਂ ਸਿਰਫ ਜਿਹੜੀਆਂ ਹੈਗੀਆਂ ਪਿੱਠਾਂ ਥਪਥਪਾ ਕੇ ਜਿਹੜੀ ਹੈਗੀ ਆ ਤੁਸੀਂ ਆਪਣੀ ਇਕਨੋਮੀ ਦੇ ਜਿਹੜੇ ਹੈਗੇ ਆ ਸੋਹਲੇ ਨਹੀਂ ਗਾ ਸਕਦੇ। ਸੋ ਅੱਜ ਜਿਹੜਾ ਇਹ ਹੈਗਾ ਵੀ ਆਪਾਂ ਦੇਖਿਓ GN ਡੈਬੀ ਦਾ ਕਰਿਆ, ਫਿਰ ਮਿਸਟਰ ਵੈਂਬੂ ਦਾ ਕਰਿਆ ਤੇ ਹੁਣ ਰਘੂ ਰਾਮ ਰਾਜਨ ਦਾ। ਸੋ ਇੱਕ ਕੰਟੀਨਿਊਟੀ ਵਿੱਚ ਆ ਜਿਹੜਾ ਨੌਲੇਜ ਦਾ ਸਿਸਟਮ ਆ ਉਹਦਾ ਸਭ ਤੋਂ ਜਿਹੜਾ ਵੱਡਾ ਧੁਰਾ ਹੈਗਾ ਉਹ GN ਡੈਬੀ ਵਾਲਾ, ਵੀ ਜਿਹਨੂੰ ਅਸੀਂ ਜਦੋਂ ਮਾਈਂਡਸ ਨੂੰ ਕੰਟਰੋਲ ਕਰਨ ਦੀ ਐਜੂਕੇਸ਼ਨ ਦਿੰਦੇ ਆ ਉਹਨਾਂ ਦੇ ਮਨਾਂ ਵਿੱਚੋਂ, ਬੱਚਿਆਂ ਦੇ ਮਨਾਂ ਵਿੱਚ ਇਨੋਵੇਸ਼ਨ ਤੇ ਰਿਸਰਚ ਨਹੀਂ ਆਏਗੀ ਜਦੋਂ ਤੁਸੀਂ ਮਾਈਂਡ ਨੂੰ ਕੰਟਰੋਲ ਕਰੋਗੇ, ਹਨਾ। ਸੋ ਜਿਹੜੀ ਐਜੂਕੇਸ਼ਨ ਦਾ ਧੁਰਾ ਲੋਕਾਂ ਦੇ ਮਨਾਂ ਨੂੰ ਕੰਟਰੋਲ ਕਰਨ ਵਾਲਾ ਜਿਸ ਤਰ੍ਹਾਂ ਰਸ਼ੀਆ ਦਾ ਸੀ, ਸੋ ਉਹ ਫਿਰ ਤੇ ਉਹ ਇਨੋਵੇਸ਼ਨ ਤੇ ਰਿਸਰਚ ਆ ਜਿਹੜੀ ਉਹ ਨਹੀਂ ਕ੍ਰੀਏਟ ਕਰ ਸਕਦਾ। ਇਹ ਇੰਡੀਆ ਆਪਣੇ ਪੈਰਾਂ ਤੇ ਆਪ ਕੁਹਾੜਾ ਜਿਹੜਾ ਹੈਗਾ ਮਾਰ ਰਿਹਾ, ਕਿਉਂਕਿ ਜਿਹੜੀ ਸ਼ਿਫਟਡ ਐਜੂਕੇਸ਼ਨ ਹੈਗੀ ਆ ਉਹਨੇ ਹਿਊਮਨ ਰਾਈਟਸ, ਵੈਲਿਊ ਬੇਸਡ ਵਪਾਰ, ਐਥੀਕਲ ਬਿਜ਼ਨਸ ਆ ਤੇ ਨਾਲ ਹੀ ਜਿਹੜੀ ਸੋਵਰੈਨਿਟੀ ਐਂਡ ਵੱਧ ਅਧਿਕਾਰ ਫੈਡਰਲ ਢਾਂਚਾ ਉਹਦੇ ਵੀ ਜਿਹੜੇ ਵਿਚਾਰ ਆ ਉਹ ਸਾਹਮਣੇ ਲੈ ਕੇ ਆਉਂਦੇ ਹੈਗੇ। ਜੀ ਜੀ ਨਹੀਂ ਬਿਲਕੁਲ ਇਹ ਚੀਜ਼ਾਂ ਸਾਹਮਣੇ। ਸੋ ਇੱਥੋਂ ਕੀ ਇਹ ਫਿਰ ਕਲੀਅਰ ਹੁੰਦਾ ਵੀ ਵਾਕਿਆ ਹੀ ਜਿਹੜੀ ਭਾਰਤ ਇੰਨਾ ਪਿਛੜਿਆ ਵਿਕਾਸ ਦੇ ਮਾਮਲੇ ਦੇ ਵਿੱਚ? ਹਾਂਜੀ। ਸੋ ਉਹ ਹੈ ਕਿਉਂਕਿ ਭਾਰਤ ਦਾ ਜਿਹੜਾ ਕ੍ਰਾਈਸਿਸ ਹੈਗਾ ਇਹ ਐਗਰੀਕਲਚਰ 1947 ਤੋਂ ਪਹਿਲਾਂ ਇਹ ਇੱਕ ਐਗਰੀਕਲਚਰ ਹੈ, ਉਹ ਤੋਂ ਵੀ ਆਪਾਂ ਕਹਿ ਦਈਏ ਵੀ 1920 25 ਤੱਕ ਵੀ ਇੱਕ ਐਗਰੀਕਲਚਰ ਬੇਸਡ ਕੰਟਰੀ ਆ ਜਿਹੜਾ ਉਹ ਇੰਡਸਟਰੀਅਲ ਰੈਵੋਲੂਸ਼ਨ ਨੂੰ ਸਕਿਪ ਕਰ ਗਿਆ, ਸਿੱਧਾ ਸਰਵਿਸਿਜ਼ ਬੇਸਡ ਇੰਡਸਟਰੀ ਤੇ ਆ ਗਿਆ। ਸੋ 100 ਸਾਲਾਂ ਦਾ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਵੈਸਟ ਵਿੱਚ ਹੋਇਆ ਭਾਰਤ ਨੇ ਉਹ ਸਕਿਪ ਕਰਿਆ। ਇੱਕ 100 ਸਾਲਾਂ ਦੇ ਐਡੇ ਵੱਡੇ ਰੈਵੋਲੂਸ਼ਨ ਨੂੰ ਸਕਿਪ ਕਰਕੇ ਜਿਹੋ ਜਿਹਾ ਜਿਹੜਾ ਬਿਜ਼ਨਸ ਮਾਡਲ ਬਣਨਾ ਚਾਹੀਦਾ ਸੀ ਉਹ ਭਾਰਤ ਦਾ ਅੱਜ ਬਣਿਆ ਹੋਇਆ, ਕਿਉਂਕਿ ਇੰਡਸਟਰੀਅਲ ਰੈਵੋਲੂਸ਼ਨ ਨੇ ਜਿਹੜੀਆਂ ਚੇਂਜਸ ਲਿਆਂਦੀਆਂ ਸੋਸਾਇਟੀਜ਼ ਵਿੱਚ, ਇਕਨੋਮੀਜ਼ ਵਿੱਚ ਤੇ ਮੈਨੂਫੈਕਚਰਿੰਗ ਵਿੱਚ, ਭਾਰਤ ਉਹ ਤੋਂ ਵਿਰਵਾ ਰਹਿ ਗਿਆ। ਸੋ ਉਹ ਸਿੱਧਾ ਹੀ ਜਿਹੜਾ ਹੈਗਾ ਜਿਹੜੀ ਮਾਡਰਨ ਇੱਕ ਸਰਵਿਸਿਜ਼ ਇੰਡਸਟਰੀ ਆ ਉਹਦੇ ਚ ਆ ਗਿਆ। ਸੋ ਸਰਵਿਸਿਜ਼ ਇੰਡਸਟਰੀ ਵਿੱਚ ਵੀ ਉਹ ਸਿਲੀਕਨ ਵੈਲੀ ਵਾਲੀ ਕਾਪੀ ਐਂਡ ਪੇਸਟ ਵਾਲਾ ਸਿਸਟਮ ਉਹ ਚੱਲ ਰਿਹਾ ਹੈ। ਉਹਦੇ ਵਿੱਚ ਵੀ ਇਨੋਵੇਸ਼ਨ ਨਹੀਂ ਹੈ, ਮਜ਼ਦੂਰੀ ਹੈ ਜਿਹੜੀ ਉਹ ਇੰਡੀਆ ਬੈਠ ਕੇ ਕਰ ਰਹੀ ਹੈ। ਜੀ ਇੱਕ ਆਪਾਂ ਜਾਂਦੇ ਅਵਤਾਰ ਸਿੰਘ ਜੀ ਗੱਲ ਕਰ ਲਈਏ, ਚੀਨ ਦਾ ਵੀ ਤੁਸੀਂ ਵਿੱਚ ਜ਼ਿਕਰ ਕੀਤਾ, ਰਸ਼ੀਆ ਵਾਲਾ ਵੀ ਆ। ਹੁਣ ਇਸ ਥਾਂ ਦੇ ਉੱਤੇ ਆਪਾਂ ਅਮਰੀਕਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਉਹ ਆਉਂਦੇ ਦਿਨਾਂ ਦੇ ਵਿੱਚ ਉਹ ਵੀ ਆਪਾਂ ਡਿਸਕਸ ਕਰਾਂਗੇ, ਹੋਰ ਦੱਸਾਂਗੇ ਵੀ ਕੀ ਅਮਰੀਕਾ ਇਸ ਦੇ ਬਾਬਤ ਸੋਚ ਰਿਹਾ। ਆਪਾਂ ਇੱਕ ਵਾਰੀ ਜਿੱਦਾਂ ਜੇਕ ਸੁਲੇਵਾਨ ਦਾ ਇੱਕ 16-17 ਪੇਜ ਦਾ ਪੂਰਾ ਆਰਟੀਕਲ ਉਹਨਾਂ ਨੇ ਜਿਹੜਾ ਸੋਚ ਰਿਹਾ ਭਵਿੱਖ ਦੇ ਬਾਰੇ ਸੋਚਿਆ ਸੀ ਉੱਦਾਂ ਕੀਤਾ ਸੀਗਾ। ਇਹ ਹੁਣ ਇਹ ਪਤਾ ਲੱਗ ਰਿਹਾ ਆ ਥੋੜਾ ਜੇ ਗਲੋਬਲ ਜੀਓਪੋਲਿਟਿਕਸ ਦੇ ਉੱਤੇ ਨਜ਼ਰ ਮਾਰੀਏ, ਰਸ਼ੀਆ ਕਹਿੰਦੇ ਵੀ ਹੁਣ ਸੈਕੰਡ ਫਿਡਲ ਦੇ ਵਿੱਚ ਆ ਗਿਆ, ਸਬੋਰਡੀਨੇਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ ਚਾਈਨਾ ਦੇ ਲਈ, ਕਿਉਂਕਿ ਰਸ਼ੀਆ ਦੇ ਤਕਰੀਬਨ ਪੱਤੇ ਵਿਕੇ ਆ। ਅਮਰੀਕਾ ਵੀ ਇਸ ਚੀਜ਼ ਨੂੰ ਪਤਾ ਲੱਗ ਰਿਹਾ ਵੀ ਇੰਨੇ ਸਾਲ ਹੋ ਗਏ ਜੇ ਯੂਕਰੇਨ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਕਰ ਸਕੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਕਿੱਥੇ ਜਿਹੜੇ ਉਹ ਖੜੇ ਆ। ਤੇ ਰੂਸ ਕਹਿੰਦੇ ਬਹੁਤ ਜ਼ਿਆਦਾ ਡਿਪੈਂਡੈਂਟ ਆ ਹੁਣ ਚੀਨ ਦੇ ਉੱਤੇ, ਤੇ ਚੀਨ ਹੁਣ ਉਸ ਇਲਾਕੇ ਦੇ ਵਿੱਚ ਏਸ਼ੀਆ 'ਚ, ਯੂਰੇਸ਼ੀਆ ਦੇ ਵਿੱਚ ਇੱਕ ਸਰਦਾਰ ਦੇ ਤੌਰ ਦੇ ਉੱਤੇ ਉੱਭਰ ਕੇ ਜਿਹੜਾ ਉਹ ਨਿਕਲ ਆ ਰਿਹਾ ਆ। ਰਸ਼ੀਆ ਡਾਊਨ ਹੋ ਗਿਆ, ਇਹਦੇ ਕੀ ਮਾਇਨੇ ਕੀ ਆ ਇਸ ਸਾਰੀ ਚੀਜ਼ ਜਿਹੜੀ ਸ਼ਿਫਟ ਦੇ? ਸੋ ਜੀਓਪੋਲਿਟਿਕਸ ਦੀਆਂ ਜਿਹੜੀਆਂ ਬਿਲਕੁਲ ਰੀਸੈਂਟ ਨਿਊਜ਼ ਆ ਉਹ ਸਾਹਮਣੇ ਆਈ ਹੈਗੀ ਆ ਵੀ
ਇੱਕ ਤਾਂ ਜਿਹੜਾ ਵੈਸਟ ਦੀਆਂ ਸੈਂਕਸ਼ਨਸ ਲੱਗਣ ਤੋਂ ਬਾਅਦ, ਕਿਉਂਕਿ ਇੰਡੀਆ ਨੇ ਵੀ ਪੈਰ ਪਿੱਛੇ ਖਿੱਚ ਰਿਹਾ ਹੈਗਾ, ਹੁਣ ਚੀਨ ਆ ਸਭ ਤੋਂ ਵੱਧ ਤੇਲ ਖਰੀਦ ਰਿਹਾ ਉਹ ਤੋਂ, ਪਰ ਉਹ ਘੱਟ ਪੈਸਿਆਂ ਤੇ ਖਰੀਦ ਰਿਹਾ ਹੈਗਾ, ਉਹ ਜਿੱਦਾਂ ਸਬਸਿਡਾਈਜ਼ਡ ਤੇਲ ਹੈਗਾ, ਉਹਦੇ ਨਾਲ ਇਕਨੋਮੀ ਆ ਜਿਹੜੀ ਰਸ਼ੀਆ ਦੀ ਉਹ ਇੱਕ ਤਰ੍ਹਾਂ ਨਾਲ ਕੰਪਰੋਮਾਈਜ਼ ਤਾਂ ਹੁੰਦੀ ਹੈਗੀ ਹੈ। ਦੂਜਾ, ਜਿਹੜੀਆਂ ਗੁਡਸ ਹੈਗੀਆਂ ਸਾਰੀਆਂ ਪ੍ਰੋਡਿਊਸਡ ਗੁਡਸ ਆ ਜਿਹੜੀਆਂ ਹਨਾ ਕੰਪਲੀਟਡ, ਉਹ ਸਾਰਾ ਜਿੱਦਾਂ ਆਹ ਟਰੈਵਲ, ਇੱਕ ਤਾਂ ਮਿਲਟਰੀ ਇਕਵਿਪਮੈਂਟ, ਟੈਕਨੋਲੋਜੀ ਦਾ, ਤੇ ਜਿਹੜੀਆਂ ਉਹਦੀਆਂ ਰੋਜ਼ਾਨਾ ਯੂਜ਼ ਵਾਲੀਆਂ ਸਾਰੀਆਂ ਗੁਡਸ ਆ ਉਹ ਚਾਈਨਾ ਤੋਂ ਐਕਸਪੋਰਟ ਹੋ ਰਹੀਆਂ ਹੈਗੀਆਂ। ਸੋ ਬਹੁਤ ਬੁਰੀ ਤਰ੍ਹਾਂ ਉਹ ਇੰਪੋਰਟ ਤੇ ਵੀ ਤੇ ਐਕਸਪੋਰਟ ਤੇ ਵੀ ਚਾਈਨਾ ਤੇ ਡਿਪੈਂਡੈਂਟ ਆ ਜਿਹੜਾ ਹੋ ਗਿਆ। ਸੋ ਜਿਹੜੇ ਗਲੋਬਲ ਪਲੇਅਰਸ ਆ ਇਕਨੋਮੀ ਦੇ ਔਰ ਜਿਹੜੇ ਵਿਦਵਾਨ ਹੈਗੇ ਆ, ਉਹ ਕਹਿੰਦੇ ਵੀ ਉਹ ਹੁਣ ਚਾਈਨਾ ਦਾ ਇੱਕ ਜੂਨੀਅਰ ਪਾਰਟਨਰ ਬਣ ਕੇ ਵਿਚਰ ਰਿਹਾ। ਸੋ ਹੁਣ ਉਹ ਬਰਾਬਰ ਦੀ ਧਿਰ ਨਹੀਂ ਰਹੀ। ਇਟ ਮੀਨਸ ਚਾਈਨਾ ਨੇ ਕਿੰਨੀ ਤਕਨੀਕੀ ਸਟ੍ਰੈਟਜੀ ਨਾਲ ਰਸ਼ੀਆ ਵਰਗੇ ਮੁਲਕ ਨੂੰ ਜਿਹੜਾ ਹੈਗਾ ਆਪਣਾ ਜੂਨੀਅਰ ਪਾਰਟਨਰ ਬਣਾ ਲਿਆ, ਉਹ ਪਾਰਟਨਰ ਬਣ ਤੇ ਮਜਬੂਰ ਕਰ ਦਿੱਤਾ ਹੋਇਆ। ਸੋ ਹੁਣ ਰਸ਼ੀਆ ਕਿੰਨਾ ਸਮਾਂ ਜੂਨੀਅਰ ਪਾਰਟਨਰ ਰਹੂਗਾ, ਜਾਂ ਉਹਨੂੰ ਇਸ ਜੂਨੀਅਰ ਪਾਰਟਨਰ ਦੀ ਹੈਸੀਅਤ ਵਿੱਚੋਂ ਨਿਕਲ ਕੇ ਇੱਕ ਬਰਾਬਰ ਦੀ ਧਿਰ ਬਣ ਵਿੱਚ ਕਿੰਨਾ ਟਾਈਮ ਲੱਗੂਗਾ, ਇਹ ਬਹੁਤ ਜਿੱਦਾਂ ਸਮੇਂ ਦੀ ਗਰਭ ਚ ਹਾਲੇ ਗੱਲਾਂ ਵੀ ਇੱਕਦਮ ਇਹਦੇ ਬਾਰੇ ਪ੍ਰੋਡਿਕਟ ਕਰਨਾ ਬਹੁਤ ਔਖਾ ਹੈਗਾ। ਪਰ ਇਹ ਹੈਗਾ ਵੀ ਇਕਨੋਮਿਕਲੀ ਕਾਫੀ ਡਾਊਨ ਹੈਗਾ। ਠੀਕ ਆ, ਥੋੜੇ ਕੁ ਦਿਨ ਬਾਅਦ 5-10 ਮਿਜ਼ਾਈਲਾਂ ਉਹ ਕੀਵ ਤੇ ਛੱਡ ਦਿੰਦਾ, ਇਹ ਦੱਸਣ ਨੂੰ ਵੀ ਹਾਂ ਅਸੀਂ ਹਲੇ ਜਿਉਂਦੇ ਹੈਗੇ ਆ। ਪਰ ਮਸਲਾ ਹੈਗਾ ਵੀ ਉਹ ਕਿਸੇ ਵੱਡੇ ਜਿਹੜਾ ਹੈਗਾ ਇਕਨੋਮਿਕ ਸੰਕਟ ਚ ਹੈਗਾ। ਸੋ ਲਗਾਤਾਰ ਚਾਈਨਾ ਉਹਦੇ ਮੋਢੇ ਨਾਲ ਮੋਢਾ ਜੋੜ ਕੇ, ਇੱਕ ਤਰ੍ਹਾਂ ਨਾਲ ਇਹ ਬਰਾਬਰੀ ਵਾਲੀ ਧਿਰ ਦਾ ਮੋਢੇ ਨਾਲ ਮੋਢਾ ਨਹੀਂ ਜੋੜਿਆ ਹੋਇਆ, ਉਹ ਆਪਣੇ ਜਿਹੜੇ ਹੈਗੇ ਆ ਇਕਨੋਮਿਕ ਇੰਟਰਸਟ ਆ ਜਿਹੜੇ ਅੱਗੇ ਵਧਾ ਰਿਹਾ ਚਾਈਨਾ। ਸੋ ਇਸ ਨਾਲ ਜਿਹੜਾ ਹੈਗਾ ਰੂਸ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਉਹਦਾ ਸਬਆਰਡੀਨੇਟ ਬਣ ਕੇ ਵਿਚਰ ਰਿਹਾ ਹੈਗਾ। ਇਹ ਰੀਸੈਂਟ ਨਿਊਜ਼ ਆ ਜਿਹੜੀ ਅੱਜ ਕੱਲ ਜਿਹੜੀ ਹੈਗੀ ਗਲੋਬਲ ਮੀਡੀਆ ਆਊਟਲੈਟਸ ਵਿੱਚ ਚੱਲ ਰਹੀ ਹੈ। ਭਾਰਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਅਮਰੀਕਾ ਦੇ ਦੁਆਰਾ ਵੀ ਉਹ ਸਾਰਾ ਕੁਛ, ਇੱਥੇ ਭਾਰਤ ਕਿੱਦਾਂ ਦੇਖਦਾ? ਉਹ ਵੀ ਚਾਈਨਾ ਦੇ ਮੋਹਰੇ ਵੀ ਆ, ਰਸ਼ੀਆ ਤੋਂ ਵੀ ਤੇਲ ਲੈਂਦਾ ਆ। ਹੁਣ ਜਦੋਂ ਅਮਰੀਕਾ ਤੋਂ ਪਟਕਣੀ ਮਿਲੀ ਆ ਤਾਂ ਉਹ ਚਾਈਨਾ ਦੇ ਮੋਹਰੇ ਗੋਡੇ ਲਾਈ ਬੈਠਾ ਆ। ਸੋ ਭਾਰਤ ਲਈ ਕੀ ਹੈ ਇੱਥੇ ਭਵਿੱਖ ਦੇ ਵਿੱਚ? ਦੇਖੋ, ਭਾਰਤ ਲਈ ਹੁਣ ਜਿਹੜੀਆਂ ਇਹ ਆ ਰਹੀਆਂ ਹੈਗੀਆਂ ਸਟ੍ਰੈਟਜੀਕਲੀ ਵੀ ਅਮਰੀਕਾ ਬਹੁਤ ਵੱਡਾ ਰੋਲ ਦੇਣ ਲਈ ਤਿਆਰ ਨਹੀਂ ਹੈ। ਚਾਈਨਾ ਤੇ ਰਸ਼ੀਆ ਉਹਨੂੰ ਬ੍ਰਿਕਸ ਵਿੱਚ ਵੱਡਾ ਰੋਲ ਦੇਣ ਦੀ ਤਿਆਰੀ ਕਰ ਰਹੇ ਆ, ਜਿਹੜੀ ਕਿ ਉਹ ਲੈਣ ਨੂੰ ਉਹ ਰਿਲੈਕਟੈਂਟ ਹੈਗਾ ਵੀ ਜੇ ਬ੍ਰਿਕਸ ਨਾਲ ਸਿੱਧਾ ਜੁੜ ਜਾਂਦੇ ਹੈਗੇ ਆ ਤਾਂ ਫਿਰ ਜਿਹੜੇ ਅਮਰੀਕਾ ਨਾਲ ਰਿਲੇਸ਼ਨਸ ਹੈਗੇ ਆ ਸਿਕਿਉਰਿਟੀ ਦੇ, ਉਹ ਕੰਪਰੋਮਾਈਜ਼ ਆ ਜਿਹੜੇ ਹੁੰਦੇ ਹੈਗੇ। ਸੋ ਭਾਰਤ ਲਈ ਆਹ ਡਿਪਲੋਮੈਟਿਕ ਨੈਵੀਗੇਸ਼ਨ ਆ ਜਿਹੜੀ ਇਹ ਔਖੀ ਆ, ਚੱਲ ਰਹੀ ਹੈਗੀ ਆ। ਇਹਨੂੰ ਬੈਲੈਂਸ ਹਾਲੇ ਤੱਕ ਉਹ ਬਹੁਤ ਖੂਬਸੂਰਤ ਬੈਲੈਂਸ ਬਣਾ ਕੇ ਚੱਲਦੇ ਰਹੇ ਆ, ਪਰ ਹੁਣ ਆ 50% ਟੈਰਿਫ ਲੱਗਣ ਤੋਂ ਬਾਅਦ ਕੋਈ ਟ੍ਰੇਡ ਡੀਲ ਨਾ ਹੋਣੀ ਤੇ ਬਹੁਤ ਈਵਨ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਵਿੱਚ ਬਹੁਤ ਵੱਡੀ ਥਾਂ ਨਾ ਮਿਲਣੀ, ਹਨਾ। ਸੋ ਕਾਫੀ ਕੁਛ ਆ ਜਿਹੜਾ ਨਿਖਰ ਕੇ ਸਾਹਮਣੇ ਆਵੇਗਾ। ਭਾਰਤ ਲਈ ਜਿਹੜੀ ਹੈਗੀਆਂ ਬੈਲੈਂਸ ਕਰ ਰੱਖਣਾ ਵੈਸਟਰਨ ਪਾਵਰਸ ਨਾਲ ਤੇ ਚਾਈਨਾ ਰਸ਼ੀਆ ਨਾਲ ਜਿਹੜਾ ਹੈਗਾ ਉਹ ਔਖਾ ਹੋਵੇਗਾ। ਇਸ ਔਖ ਨੂੰ ਉਹ ਕਿੰਨਾ ਈਜ਼ੀਲੀ ਓਵਰਕਮ ਕਰਦੇ ਆ ਜਾਂ ਹਾਰਡਸ਼ਿਪਸ ਨਾਲ ਓਵਰਕਮ ਕਰਦੇ ਆ, ਇਹ ਉਹਨਾਂ ਦੇ ਡਿਪਲੋਮੈਟਸ ਦੀ ਸਿਆਣਪ ਔਰ ਇੰਟੈਲੀਜੈਂਸ ਤੇ ਡਿਪੈਂਡ ਕਰੇਗਾ। ਯੂਰਪ ਦਾ ਇੱਥੇ ਕੀ ਰੋਲ ਤੁਸੀਂ ਦੇਖਦੇ ਆ? ਕਿਉਂਕਿ ਹੁਣ ਇਹ ਉਸੇ ਹੀ ਇਲਾਕੇ ਦੇ ਨਾਲ ਆ, ਉਸੇ ਹੀ ਹੈਮਿਸਫੀਅਰ ਦੇ ਵਿੱਚ ਆ। ਯੂਰਪ ਦਾ ਕਿੱਦਾਂ ਰੋਲ ਜਿਹੜਾ ਉਹ ਰਹੇਗਾ ਆਉਂਦੇ ਸਮੇਂ 'ਚ? ਯੂਰਪ ਦਾ ਜਿਹੜਾ ਹੈਗਾ, ਕਿਉਂਕਿ ਵੱਡੀ ਇਕਨੋਮੀ ਹੈਗੀ ਆ, ਸੋ ਕਾਫੀ ਸਾਰੇ ਮੁਲਕ ਆ ਜਿਹੜੇ ਉਹਦੇ ਵਿੱਚ ਜੁੜ ਰਹੇ ਆ। ਉਹਨਾਂ ਨੇ ਇੱਕ ਬਰਾਬਰ ਦੇ ਧਿਰ ਬਣ ਕੇ ਜਿਹੜਾ ਹੈਗਾ ਇਕਨੋਮਿਕਲੀ ਤਾਂ ਦਿਖਾਇਆ ਹੈਗਾ। ਔਰ ਯੂਰਪ ਜਿਹੜਾ ਸੇਫ ਹੈਵਨ ਹੈਗਾ ਸਾਰੇ ਇਨੋਵੇਟਰਸ ਲਈ ਤੇ ਰਿਸਰਚਰਸ ਲਈ। ਜਿਸ ਤਰ੍ਹਾਂ ਅਮਰੀਕਾ ਕੈਨੇਡਾ ਹੈਗੇ ਆ, ਇਸੇ ਤਰ੍ਹਾਂ ਯੂਰਪ ਵੀ ਇੱਕ ਬਹੁਤ ਵੱਡਾ ਸੇਫ ਹੈਵਨ ਹੈਗਾ। ਸੇਫਟੀ ਐਂਡ ਸਿਕਿਉਰਿਟੀ, ਇਨੋਵੇਸ਼ਨ ਦੀਆਂ ਜਿਹੜੀਆਂ ਜ਼ਰੂਰਤਾਂ, ਉਹਦੇ ਲਈ ਜਿਹੜੀਆਂ ਸਹੂਲਤਾਂ ਵੀ ਜਿਹੜੀਆਂ ਮਿਲਦੀਆਂ ਹੈਗੀਆਂ ਨੇ। ਸੋ ਯੂਰਪ ਦੀ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਵੀ ਕੋਈ ਕਮਜ਼ੋਰ ਵਿਕਟ ਤੇ ਨਹੀਂ ਹੈਗਾ ਵੀ ਜਿੱਦਾਂ ਰਸ਼ੀਆ ਕਮਜ਼ੋਰ ਵਿਕਟ ਤੇ ਹੈਗਾ ਵੀ ਉਹਨੂੰ ਕੋਈ ਡੋਮੀਨੇਟ ਕਰ ਰਿਹਾ। ਸੋ ਯੂਰਪ ਨੂੰ ਡੋਮੀਨੇਟ ਕਰਨ ਦੀ ਜਿਹੜੀ ਹੈਗੀ ਆ ਕੋਈ ਹਲੇ ਤਾਕਤ ਨਹੀਂ ਹੈ। ਅਮਰੀਕਾ ਜਿਹੜਾ ਹੈਗਾ ਉਹਨੂੰ ਬਰਾਬਰ ਦੇ ਧਿਰ ਵਜੋਂ ਜਿਹੜਾ ਹੈਗਾ ਉਹ ਰਿਸਪੈਕਟ ਦੇ ਰਿਹਾ। ਈਵਨ ਡੋਨਾਲਡ ਟਰੰਪ ਵੀ ਲਗਾਤਾਰ ਆ ਜਿਹੜੀ ਉਹਦੀ ਰਿਸਪੈਕਟ ਆ ਦੇ ਰਹੇ ਹੈਗੇ ਆ। ਹਾਂ, ਥੋੜੀ ਜਿਹੀ ਉਹ ਬਾਂਹ ਮਰੋੜਦੇ ਵੀ ਆਪਣਾ ਜਿਹੜਾ ਫੌਜੀ ਬਜਟ ਆ ਉਹਨੂੰ ਵਧਾਇਆ ਜਾਵੇ, ਉਹ 2 ਤੋਂ 5% ਕਰਨ ਨੂੰ ਕਹਿ ਰਹੇ ਹੈਗੇ ਆ। ਪਰ ਅਮਰੀਕਾ ਦੇ ਯੂਰਪ ਨਾਲ ਕਦੀ ਵੀ ਇਸ ਤਰ੍ਹਾਂ ਦੇ ਜਿਹੜੇ ਬਿਟਰ ਰਿਲੇਸ਼ਨ ਆ ਉਹ ਨਹੀਂ ਰਹੇ, ਨਾ ਹੀ ਰਹਿਣਗੇ। ਸੋ ਯੂਰਪ ਐਂਡ ਜਿਹੜਾ ਹੈਗਾ ਅਮਰੀਕਾ ਐਂਡ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਜਿਹੜਾ ਵੈਸਟਰਨ ਵਰਲਡ ਹੈਗਾ ਉਹ ਮੈਨੂੰ ਲੱਗਦਾ ਵੀ ਕੰਬਾਈਨਡ ਇਨੋਵੇਸ਼ਨ ਵਿੱਚ ਅੱਗੇ ਵਧਣਗੇ। ਸੋ ਨੌਲੇਜ, ਇਨੋਵੇਸ਼ਨ, ਰਿਸਰਚ ਤੇ ਜਿਹੜੀ ਹੈਗੀ ਆ ਈਵਨ ਮਿਲਟਰੀ ਟੈਕਨੋਲੋਜੀ ਵਿੱਚ ਇਹ ਲਗਾਤਾਰ
ਆਪਣੀ ਜਿਹੜੀ ਉੱਤਮਤਾ ਉਹ ਬਣਾਈ ਰੱਖਣਗੇ। ਜੀ ਅਵਤਾਰ ਸਿੰਘ ਜੀ, ਬਹੁਤ-ਬਹੁਤ ਧੰਨਵਾਦ। ਤੁਸੀਂ ਜੁੜੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਪੰਥਕ ਪੈਰਾਡਾਈਮ ਦੇ ਵਿੱਚ, ਤੇ ਇਹ ਵੱਖ-ਵੱਖ ਵਿਸ਼ਿਆਂ ਦੇ ਉੱਤੇ ਤੁਸੀਂ ਆਪਣਾ ਵਿਸ਼ਲੇਸ਼ਣ ਐਨਾਲਿਸਿਸ ਜਿਹੜਾ ਉਹ ਕਰਕੇ ਸਾਡੇ ਸਰੋਤਿਆਂ ਤੇ ਦਰਸ਼ਕਾਂ ਦੇ ਨਾਲ ਸਾਂਝ ਪਾਈ। ਅਗਲੀ ਵਾਰ ਤੱਕ ਲਈ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।